वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਆ ਜਾਂ ਫਿਰ ਸੋਸ਼ਲ ਮੀਡੀਆ ਤੇ ਸਾਨੂੰ ਦੁਨੀਆ ਭਰ ਦੇ ਵਿੱਚ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਖੜੇ ਆ। ਅਸੀਂ ਇਸ ਵਕਤ ਕੈਪੀਟਲ ਹਿੱਲ ਗਰਾਊਂਡਸ ਜਿਹੜਾ ਨੈਸ਼ਨਲ ਮਾਲ ਹੈ ਇੱਥੇ ਖਲੋਤੇ ਆ। ਅੱਜ 17 ਅਗਸਤ ਦੇ ਦਿਨ ਜਿੱਥੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਵੱਡੀ ਤਾਦਾਦ ਦੇ ਵਿੱਚ ਜਿਹੜੀਆਂ ਸਿੱਖ ਸੰਗਤਾਂ ਨੇ ਉਹ ਇਕੱਲੇ ਅਮਰੀਕਾ ਭਰ ਚੋਂ ਨਹੀਂ, ਈਵਨ ਕੈਨੇਡਾ ਤੇ ਯੂਰਪ ਦੇ ਕੰਟਰੀਜ਼ ਤੋਂ ਵੀ ਸੰਗਤਾਂ ਜਿਹੜੀਆਂ ਨੇ ਉਹ ਇਸ ਸਥਾਨ 'ਤੇ ਪਹੁੰਚੀਆਂ ਨੇ ਖਾਲਿਸਤਾਨ ਦੀ ਜਿਹੜੀ ਮੁਹਿੰਮ ਹੈ ਉਸ ਦੇ ਵਿੱਚ ਆਪਣਾ ਯੋਗਦਾਨ ਪਾਉਣ ਦੇ ਲਈ, ਵੋਟਾਂ ਪਾਉਣ ਦੇ ਲਈ। ਸੋ ਆਓ ਇਸ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਜਿਹੜੀਆਂ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਦੇ ਵਿੱਚ ਪੈ ਰਹੀਆਂ ਨੇ, ਇਸ ਵੋਟਿੰਗ ਦਾ ਜਿੱਥੇ ਹਿੱਸਾ ਬਣਦੇ ਆ ਤੇ ਨਾਲ ਹੀ ਜਿਹੜੇ ਐਕਟਿਵਿਸਟ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਨੁਮਾਇੰਦੇ ਤੇ ਸਿੱਖ ਸੰਗਤਾਂ ਪਹੁੰਚੀਆਂ ਨੇ, ਉਹਨਾਂ ਦੇ ਵਿਚਾਰ ਵੀ ਜਾਣਦੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ DC ਜਿਹੜੀ ਕਿ ਅਮਰੀਕਾ ਦੀ ਨਹੀਂ ਬਲਕਿ ਦੁਨੀਆ ਦੀ ਵੱਡੀ ਰਾਜਧਾਨੀ ਹੈ, ਜਿੱਥੋਂ ਬਹੁਤ ਵੱਡੇ ਵੱਡੇ ਕੰਟਰੀਆਂ ਦੀ ਸਿਆਸਤ ਚੱਲਦੀ ਆ ਵੀ ਕਿੰਨੇ ਕੰਟਰੀ ਤੋੜਨੇ ਆ, ਕਿੰਨੇ ਬਣਾਉਣੇ ਆ, ਨਵੇਂ ਕੰਟਰੀ ਬਣਦੇ ਆ। ਸੋ ਇੱਥੇ ਸਾਡੀ ਸਿੱਖ ਕੌਮ ਦੀ ਆਜ਼ਾਦੀ ਦਾ ਸੰਘਰਸ਼ ਜੋ 1984 ਤੋਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਬਚਨ ਸੀ ਵੀ ਜਦੋਂ ਭਾਰਤੀ ਫੌਜ ਦੇ ਕਦਮ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪਏ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਸੋ ਇਹ ਜਿਹੜਾ ਰੈਫਰੈਂਡਮ ਹੈ ਇੱਕ ਉਸੇ ਹੀ ਸੰਘਰਸ਼ ਦਾ ਹਿੱਸਾ ਹੈ ਅਤੇ ਇਹ ਰੈਫਰੈਂਡਮ ਦੀਆਂ ਵੋਟਾਂ ਅੱਜ ਵਾਸ਼ਿੰਗਟਨ DC ਦੇ ਵਿੱਚ ਪੈ ਰਹੀਆਂ ਅਤੇ ਬਹੁਤ ਭਾਰੀ ਗਿਣਤੀ ਵਿੱਚ ਸੰਗਤਾਂ ਇੱਥੇ ਪਹੁੰਚੀਆਂ। ਚਾਹੇ ਸੰਘਰਸ਼ ਹਥਿਆਰਬੰਦ ਹੋਵੇ, ਚਾਹੇ ਇਹ ਸ਼ਾਂਤਮਈ ਢੰਗ ਦੇ ਨਾਲ ਹੋਵੇ, ਸਾਰੇ ਰਸਤੇ ਜੋ ਖਾਲਿਸਤਾਨ ਕੌਮੀ ਘਰ ਦੀ ਪ੍ਰਾਪਤੀ ਵੱਲੋਂ ਜਾਂਦੇ ਨੇ ਸਾਰੇ ਪਵਿੱਤਰ ਨੇ। ਅਸੀਂ ਹਰੇਕ ਸੰਘਰਸ਼ ਦੀ ਸਪੋਰਟ ਕੀਤੀ ਆ ਅਤੇ ਲੜੇ ਆ ਅਤੇ ਸੰਘਰਸ਼ ਲੜਦੇ ਰਹਾਂਗੇ। ਸਤਿਗੁਰ ਸੱਚੇ ਪਾਤਸ਼ਾਹ ਕੌਮ ਨੂੰ ਕੌਮ ਦਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ ਦੀ ਧਰਤੀ ਤੇ ਉੱਤੇ ਖਾਲਸੇ ਦਾ ਜੋ ਜ਼ੋਰ ਲੱਗਿਆ ਇਸ ਧਰਤੀ ਦੇ ਉੱਤੇ, ਔਰ ਅੱਜ ਪੂਰੀ ਦੁਨੀਆ ਦੇ ਵਿੱਚ ਉਸ ਚੀਜ਼ ਨੂੰ ਤੁਸੀਂ ਦੇਖ ਰਹੇ ਹੋ। ਗੁਰੂ ਪਿਆਰਿਓ, ਤੁਹਾਨੂੰ ਪਹਿਲਾਂ ਦਾ ਖਾਲਸੇ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਜੋ ਜਿਸ ਧਰਤੀ ਤੋਂ ਅਸੀਂ ਅੱਜ ਇਹ ਮੈਸੇਜ ਦੇ ਰਹੇ ਹਾਂ, ਇਹ ਉਹ ਧਰਤੀ ਆ ਜਿੱਥੋਂ ਪੂਰੀ ਦੁਨੀਆ ਦੇ ਵਿੱਚ ਸਿੱਖਾਂ ਦੀ ਆਵਾਜ਼ ਜਾ ਰਹੀ ਹੈ। ਅੱਜ ਉਹ ਦਿਨ ਦੀ ਘੜੀ ਆਈ ਆ ਜਿਹੜੀ ਸਿੱਖ ਫॉर ਜਸਟਿਸ ਨੇ ਇੰਨੀ ਸਟਰਗਲ ਕਰਕੇ ਇਸ ਜਗ੍ਹਾ 'ਤੇ ਲਿਆਂਦਾ ਹੈ ਤਾਂ ਜੋ ਆਪਣਾ ਦਰ ਘਰ ਆਪਾਂ ਬਣਾ ਸਕੀਏ, ਆਪਣਾ ਘਰ ਬਣਾ ਸਕੀਏ, ਔਰ ਜਿੱਥੇ ਸਾਡੀ ਰਹਿੰਦੀ ਦੁਨੀਆ ਜਿਹੜੀ ਪੰਜਾਬ ਦੀ ਧਰਤੀ ਦੇ ਉੱਤੇ ਆਪਣੇ ਜੀਵਨ ਦਾ ਆਨੰਦ ਮਾਣ ਸਕੇ। ਔਰ ਇਹ ਪੂਰੇ ਤਰੀਕੇ ਨਾਲ ਤੁਹਾਨੂੰ ਚੰਗਾ ਭਲਾ ਪਤਾ ਹੈ ਕਿ ਜੋ ਪੰਜਾਬ ਦੇ ਵਿੱਚ, ਜੋ ਬਾਹਰਲੀ ਦੁਨੀਆ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ ਜਾ ਰਿਹਾ, ਇੱਥੇ ਆ ਕੇ ਵੀ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਆ। ਇਹਦੇ ਨਾਲ ਵੱਡੀ ਹੋਰ ਕਿੱਡੀ ਚੇਤਾਵਨੀ ਹੋਏਗੀ। ਖਾਲਸਾ ਜੀ, ਤਗੜੇ ਹੋ ਕੇ ਸਾਥ ਦਿਓ, ਰੈਫਰੈਂਡਮ ਦਾ ਪੂਰਾ ਸਾਥ ਦਿਓ ਤਾਂ ਜੋ ਅਸੀਂ ਆਪਣੀ ਆਵਾਜ਼ ਅੱਗੇ ਪਹੁੰਚਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਮਹਾਨ ਹੈ। 15 ਅਗਸਤ ਲੰਘ ਕੇ ਗਿਆ ਤੇ ਜਿੰਦਾ ਜ਼ਮੀਰ ਵਾਲਿਆਂ ਨੇ, ਜਿਨ੍ਹਾਂ ਨੇ ਮਹਿਸੂਸ ਕੀਤਾ ਕਿ ਭਾਰਤ ਵਿੱਚ ਸਿੱਖਾਂ ਦੇ ਆਜ਼ਾਦੀ ਤੋਂ ਬਾਅਦ ਜ਼ੁਲਮ ਹੁੰਦਾ ਆ ਰਿਹਾ ਹੈ ਤੇ ਕੰਟੀਨਿਊ ਹੁੰਦਾ ਆ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਇਹਨਾਂ ਨੇ ਬਖਸ਼ਿਆ, ਸਾਡੇ ਇਸ਼ਟ ਨੂੰ। ਤੇ ਇਹਨਾਂ ਨੇ ਕਿਹੜਾ ਉਹ ਕੰਮ ਹੈ ਜਿਹੜਾ ਨਾ ਕੀਤਾ ਹੋਵੇ। ਗੁਲਾਮਾਂ ਵਾਲਾ ਸਾਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ, ਉਸ ਦੇ ਵਿੱਚੋਂ ਹੀ ਇਹ ਆਵਾਜ਼ ਉੱਠੀ ਕਿ ਜਦੋਂ ਹਰਮੰਦਰ ਸਾਹਿਬ ਵਿੱਚ ਭਾਰਤੀ ਫੌਜ ਦੇ ਨਾਪਾਕ ਪੈਰ ਪੈ ਜਾਣਗੇ, ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਤੇ ਭਾਰਤੀ ਫੌਜ ਨੇ ਪੈਰ ਰੱਖੇ ਤੇ ਸਾਡੇ ਯੋਧਿਆਂ ਨੇ ਉਹਨਾਂ ਦਾ ਇੱਟ ਦਾ ਜਵਾਬ ਪੱਥਰ ਨਾਲ ਦਿੱਤਾ। ਲੋਹੇ ਦੇ ਚਣੇ ਚਵਾਏ ਫੌਜਾਂ ਨੂੰ ਤੇ ਸ਼ਹੀਦੀਆਂ ਪਾਈਆਂ। ਤੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਬੋਲਾਂ ਤੇ ਅੱਜ ਤੱਕ ਪਹਿਰਾ ਦਿੰਦੀ ਆ ਰਹੀ ਹੈ ਕੌਮ।
ਉਸੇ ਸੰਦਰਭ ਦੇ ਵਿੱਚੋਂ ਰੈਫਰੈਂਡਮ 2020 ਨਿਕਲਿਆ ਤੇ ਅੱਜ ਅਸੀਂ ਵੋਟ ਪਾ ਰਹੇ ਹਾਂ ਬੜੇ ਮਾਣ ਨਾਲ, ਬੜੇ ਫਖਰ ਨਾਲ। ਇਹ ਵੀ ਇੱਕ ਸਾਡਾ ਪੈਂਤੜਾ ਹੈ ਆਜ਼ਾਦੀ ਵੱਲ ਨੂੰ ਵੱਧਦੇ ਕਦਮਾਂ ਦਾ। ਤਾਂ ਸੋ ਇਹ ਪੈਂਤੜਾ ਤੇ ਦੂਸਰੇ ਸਾਰੇ ਜਥੇਬੰਦੀਆਂ ਜਿਵੇਂ ਆਪਣੇ ਆਪਣੇ ਰਸਤਿਆਂ ਨਾਲ ਲੱਗਿਆ ਰਿਹਾ, ਅਖੀਰ ਅਸੀਂ ਮੰਜ਼ਿਲ ਤੇ ਇੱਕ ਦਿਨ ਪਹੁੰਚਾਂਗੇ। ਇਹ ਡੁੱਲੇ ਖੂਨ ਦਾ ਵਾਸਤਾ ਤੁਹਾਨੂੰ ਅੱਜ ਵੀ ਜਿਹੜਾ ਘਰ 'ਚ ਬੈਠਾ ਵੋਟ ਪਾਉਣ ਜ਼ਰੂਰ ਪਹੁੰਚੋ। ਇਹ ਇੱਕ ਵੋਟ ਵੀ ਜ਼ਰੀਆ ਹੈ। ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਡਟ ਕੇ ਸਾਥ ਦੇ ਰਿਹਾ ਆ ਇਲੈਕਸ਼ਨ ਦਾ, ਇਸ ਪ੍ਰੋਸੈਸ ਦਾ। ਤੇ ਸੋ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ, ਜਿਹੜੇ ਅੱਜ ਵੀ ਘਰਾਂ ਜੋ ਵੀ ਆ ਕੇ ਇੱਥੇ ਪਹੁੰਚੋ। TV 84 ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਹੜਾ ਸਿੱਖ ਕੌਮ ਦੀ ਆਵਾਜ਼ ਘਰ ਘਰ ਪਹੁੰਚਾਉਂਦਾ ਹੈ। ਇੰਨੀਆਂ ਹੀ ਬੇਨਤੀਆਂ ਦੇ ਨਾਲ ਜਿੰਦਾ ਜਮੀਰਾਂ ਨੂੰ ਦੁਬਾਰਾ ਫਿਰ ਬੇਨਤੀ ਆ ਕੇ ਘਰੇ ਨਾ ਬੈਠੇ ਰਹੋ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਜਿਹੜੇ ਵੀ ਆਪਣੇ ਘਰਾਂ ਦੇ ਵਿੱਚ ਬੈਠੇ ਨੇ ਉਹ ਆਪਾਂ ਵਾਸ਼ਿੰਗਟਨ DC ਤੋਂ ਆਈਏ। ਜਿਵੇਂ ਮੈਂ ਤੇ ਸਰਦਾਰ ਸਾਹਿਬ ਸਰਦਾਰ ਰੁਪਿੰਦਰ ਸਿੰਘ ਓਹਾਇਓ ਤੋਂ ਆਏ ਹਾਂ, ਕਿਉਂਕਿ ਆਪਾਂ ਨੂੰ ਇੱਕ ਪਲੇਟਫਾਰਮ ਦੇ ਥੱਲੇ ਇਕੱਠੇ ਹੋਣਾ ਪਊਗਾ ਜੇ ਆਪਾਂ ਆਪਦਾ ਦਰ ਘਰ ਲੈਣਾ ਹੈ। ਉਸ ਤੋਂ ਬਗੈਰ ਗੁਜ਼ਾਰਾ ਨਹੀਂ ਹੈ। ਇਸੇ ਕਰਕੇ ਕਿਰਪਾ ਕਰਕੇ ਸਾਰਿਆਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੂਰੀ ਵਸਦੀ ਦੁਨੀਆ ਦੇ ਵਿੱਚ ਸਿੱਖ ਭਰਾਵਾਂ ਨੂੰ ਬੇਨਤੀ ਹੈ ਔਰ ਸਦਾ ਯਾਦ ਰੱਖਿਓ, ਇਸ ਦਹਾਕੇ ਦੇ ਵਿੱਚ ਜੋ TV 84 ਨੇ ਆਪਣਾ ਰੋਲ ਅਦਾ ਕੀਤਾ ਸਿੱਖਾਂ ਦੇ ਹੱਕਾਂ ਦੇ ਵਿੱਚ ਔਰ ਏਡੀ ਵੱਡੀ ਜਦੋਜਹਿਦ ਕੀਤੀ ਹੈ ਸਾਡੇ ਲਈ, ਅਸੀਂ ਸਾਰੀ ਜ਼ਿੰਦਗੀ ਵਿੱਚ ਇਸ ਕੀਤੇ ਦਾ ਅਸੀਂ ਦਿੱਤਾ ਨਹੀਂ ਦੇ ਸਕਦੇ। ਤਾਂ ਸਦਾ ਹੀ ਇਸ ਚੀਜ਼ ਦੇ ਪਿੱਛੇ ਖੜ ਕੇ ਸਪੋਰਟ ਕਰੋ, ਜਿੰਨੀ ਵੀ ਵੱਧ ਤੋਂ ਵੱਧ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਿੱਖ ਰੈਫਰੈਂਡਮ ਦੀਆਂ ਵੋਟਾਂ ਪਾਉਣ ਲਈ ਦੁਨੀਆ ਦੇ ਹਰ ਕੋਨੇ 'ਚੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਤੇ ਬੜਾ ਉਤਸ਼ਾਹ ਹੈ ਆਪਦੀ ਧਰਤੀ ਨੂੰ ਯਾਦ ਕਰਾਉਣ ਦਾ। ਸਾਡੇ ਲੀਡਰ ਸਾਹਿਬਾਨ ਅੱਜ ਜੁੜੇ ਹੋਏ ਨੇ ਇੱਥੇ, ਆਓ ਤੁਹਾਡੇ ਉਹਨਾਂ ਦੇ ਨਾਲ ਬਚਨ ਕਰਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੁਨੀਆ ਦੀ ਸੁਪਰ ਪਾਵਰ ਅਮਰੀਕਾ ਦੀ ਕੈਪੀਟਲ ਤੇ ਉਸ ਦਾ ਵੀ ਸਭ ਤੋਂ ਸਟਰੋਂਗ ਨੁਕਤਾ ਵਾਈਟ ਹਾਊਸ, ਉਸ ਦੇ ਬਾਹਰ ਹਜ਼ਾਰਾਂ ਸਿੰਘਾਂ ਸਿੰਘਣੀਆਂ ਦਾ ਇਕੱਠ ਜਿਹੜੇ ਐਕਸਕਲੂਸਿਵਲੀ ਖਾਲਿਸਤਾਨ ਦੇ ਹੱਕ ਵਿੱਚ ਮੈਂਡੇਟ ਦੇਣ ਲਈ ਆਏ ਨੇ। ਇਹ ਮੈਸੇਜ ਦੇ ਰਿਹਾ ਹੈ ਕਿ 4 ਦਹਾਕਿਆਂ ਦਾ ਭਾਰਤੀ ਸਟੇਟ ਦਾ ਜ਼ੁਲਮ ਨਾ ਕੌਮ ਨੂੰ ਦਬਾ ਸਕਿਆ ਹੈ, ਨਾ ਸਾਡੀ ਰਾਜਸੀ ਉਮੰਗਾਂ ਨੂੰ ਕੁਚਲ ਸਕਿਆ ਹੈ। ਅੱਜ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਵਿਚਰਦੇ ਆ, ਖਾਲਿਸਤਾਨ ਦੀ ਮੰਗ ਨੂੰ ਹਾਸਲ ਕਰਨ ਦੇ ਲਈ ਦ੍ਰਿੜ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਭਾਰਤੀ ਹਕੂਮਤ ਜਿਸ ਨੇ 4 ਦਹਾਈਆਂ ਇੱਕ ਤੋਂ ਬਾਅਦ ਇੱਕ ਹਥਿਆਰ ਸਾਮ ਦਾਮ ਦੰਡ ਭੇਦ ਚਾਣਕਿਆ ਨੀਤੀ ਦਾ ਭਾਰਤ ਦੇ ਵਿੱਚ ਵਰਤਿਆ, ਉੱਥੇ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈਂਦੇ ਆ। ਲਾਹੌਰ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵਾੜ, ਇੰਗਲੈਂਡ ਦੇ ਵਿੱਚ ਭਾਈ ਅਵਤਾਰ ਸਿੰਘ ਖੰਡਾ ਤੇ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਉਹਨਾਂ ਨੂੰ ਸ਼ਹੀਦ ਕੀਤਾ। ਉਹ ਸਮਝਦੇ ਸੀ ਕਿ ਬਾਹਰਲੇ ਸਿੱਖਾਂ ਨੂੰ ਉਹ ਡਰਾ ਲੈਣਗੇ, ਲੇਕਿਨ ਸਿੱਖ ਸੁਭਾਅ ਦੇ ਸ਼ਾਇਦ ਉਹ ਵਾਕਿਫ ਨਹੀਂ ਨੇ, ਆਪਣੇ ਆਪ ਨੂੰ ਬਹੁਤ ਸਿਆਣੇ ਕਹਿੰਦੇ ਨੇ, ਲੇਕਿਨ ਉਹਨਾਂ ਨੂੰ ਇਹ ਸਮਝ ਨਹੀਂ ਹੈ ਕਿ ਇਸ ਕੌਮ ਦੀ ਟ੍ਰੇਨਿੰਗ ਤਾਂ ਇਹ ਹੈ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਅੱਜ ਇਹੀ ਜਜ਼ਬਾ ਖਾਲਿਸਤਾਨ ਦੇ ਰੂਪ ਦੇ ਵਿੱਚ ਸਾਹਮਣੇ ਹੈ। ਔਰ ਮੈਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ, ਇਸ ਪਲੇਟਫਾਰਮ ਦੇ ਉੱਤੇ TV 84 ਨੇ 13 ਵਰ੍ਹਿਆਂ ਦੇ ਵਿੱਚ ਖਾਲਿਸਤਾਨ ਦੇ ਸਫ਼ਰ ਨੂੰ ਅੱਗੇ ਲਿਜਾਣ ਦੇ ਵਿੱਚ ਆਪਣਾ ਯੋਗਦਾਨ ਪਾਇਆ, ਉੱਥੇ ਤੁਹਾਡੀ ਮਦਦ ਦੇ ਨਾਲ ਹੀ ਇਹ ਸਭ ਸੰਭਵ ਹੋਇਆ। ਔਰ ਇਸ ਵੇਲੇ ਇਸ ਥਾਂ ਦੇ ਉੱਤੇ ਸਾਡੇ ਪ੍ਰਮੁੱਖ ਐਕਟਿਵਿਸਟ ਜਿਹੜੇ ਅਮਰੀਕਾ, ਕੈਨੇਡਾ, ਦੂਰ ਦਰਾਡਿਓਂ ਆਏ ਨੇ, UK ਔਰ ਖ਼ਾਸ ਤੌਰ ਤੇ ਸਵਿਟਜ਼ਰਲੈਂਡ, ਔਰ ਸਾਡੇ ਉਹ ਜਿਨ੍ਹਾਂ ਨੂੰ ਮੈਂ ਹਵਾਈ ਯੋਧੇ ਕਿਹਾ, ਜਿਨ੍ਹਾਂ ਨੇ ਕੌਮ ਦੀ ਗੱਲ 1979 ਤੋਂ ਬਾਅਦ ਜੋ ਵਰਤਾਰਾ ਸੀ ਨਰਕਧਾਰੀਆਂ ਦੇ, ਉਸ ਤੋਂ ਬਾਅਦ ਉਹਨਾਂ ਨੂੰ ਹਾਈਲਾਈਟ ਕੀਤਾ
ਭਾਈ ਗਜਿੰਦਰ ਸਿੰਘ ਔਰ ਉਹਨਾਂ ਦੇ ਸਾਥੀ ਭਾਈ ਜਸਬੀਰ ਸਿੰਘ ਜਿਹੜੇ 84 ਸਾਲ ਦੀ ਉਮਰ ਦੇ ਨੇ, ਉਹਨਾਂ ਨੇ ਆਪਣੇ ਨੁਮਾਇੰਦੇ ਭਾਈ ਗੁਰਦੇਵ ਸਿੰਘ ਜੀ ਨੂੰ ਜਿਹੜੇ ਰੇਡੀਓ ਟਾਕ ਸ਼ੋਅ ਵੀ ਰਨ ਕਰਦੇ ਨੇ ਇਸ ਰੈਫਰੈਂਡਮ ਸ਼ਮੂਲੀਅਤ ਲਈ ਭੇਜਿਆ। ਇਸੇ ਤਰ੍ਹਾਂ ਭਾਈ ਹਿੰਮਤ ਸਿੰਘ ਜਿਹੜੇ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਦੇ ਜਿਹੜੇ ਨੇ ਉਹ ਰੂਹੇ ਰਵਾਨ ਨੇ ਔਰ ਜਿਵੇਂ ਸਾਰੀ ਰਾਤ ਉਹ ਜਾਗਦੇ ਰਹੇ, ਲਗਭਗ 5000 ਤੋਂ ਜ਼ਿਆਦਾ ਸਿੰਘਾਂ ਸਿੰਘਣੀਆਂ ਲਈ ਲੰਗਰ ਤਿਆਰ ਕਰਕੇ ਅੰਮ੍ਰਿਤ ਵੇਲੇ ਇੱਥੇ ਪਹੁੰਚੇ ਨੇ। ਫਿਰ ਸਾਡੇ ਯੋਧੇ ਭਾਈ ਬਲਜਿੰਦਰ ਸਿੰਘ ਜਿਨ੍ਹਾਂ ਨੇ ਸੰਘਰਸ਼ ਦੇ ਵਿੱਚ ਵੀ ਸੇਵਾ ਕੀਤੀ ਔਰ ਬੇਸ਼ੱਕ ਇੱਕ ਵੱਡੀ ਪਰਸਨਲ ਟ੍ਰੈਜੇਡੀ ਨੇ ਜਿਹਨੇ ਸਮੁੱਚੀ ਬਾਹਰਲੇ ਸਿੱਖਾਂ ਨੂੰ ਹਲੂਣਿਆ, ਇਹਦੇ ਬਾਵਜੂਦ ਉਹ ਅੱਜ ਇੱਥੇ ਉਹਨਾਂ ਨੇ ਸ਼ਮੂਲੀਅਤ ਕੀਤੀ ਹੈ। ਹੋਰ ਵੀ ਦੂਰ ਦੁਰਾਡਿਓਂ ਸਾਡੇ ਵੀਰ ਰਜਿੰਦਰ ਸਿੰਘ ਜਿਨ੍ਹਾਂ ਦੇ ਸਪੁੱਤਰ ਰਾਣਾ ਜਿਨ੍ਹਾਂ ਨੇ ਖਾਲਿਸਤਾਨ ਰੈਫਰੈਂਡਮ ਦੀ ਮੁਹਿੰਮ 'ਚ ਜਦੋਂ ਯੂਕੇ 'ਚ ਸਨ, ਹਾਰਟ ਪ੍ਰੋਬਲਮ ਸੀ, ਲੇਕਿਨ ਇਹਦੇ ਬਾਵਜੂਦ ਉਹਨਾਂ ਦੇ ਲਈ ਇਹ ਪਹਿਲ ਸੀ। ਔਰ ਇਸੇ ਤਰ੍ਹਾਂ ਸਾਡੇ ਵੀਰ ਸਰਦਾਰ ਜਰਨੈਲ ਸਿੰਘ ਹਿਊਸਟਨ ਤੋਂ ਜਿਨ੍ਹਾਂ ਨੇ 31 ਤੋਂ ਜ਼ਿਆਦਾ ਵਰੇ ਜਿਹੜਾ ਖੁਦ ਵੀ ਇਹਨਾਂ ਦੀ ਇੱਕ ਵੱਡੀ ਸੇਵਾ ਰਹੀ ਹੈ ਆਲਵੇਜ਼। ਜਦੋਂ ਮਾਝੇ ਦੀ ਧਰਤੀ ਦੀ ਗੱਲ ਕਰੀਏ ਤੇ ਮੈਂ ਸਮਝਦਾ ਵੀ ਇਹਨਾਂ ਨੇ ਭਾਈ ਅਮਰੀਕ ਸਿੰਘ ਹੋਰਾਂ ਦਾ ਸਾਥ ਵੀ ਮਾਣਿਆ, ਸਿੱਖ ਸਟੂਡੈਂਟ ਫੈਡਰੇਸ਼ਨ ਦਾ ਹਿੱਸਾ ਰਹੇ ਔਰ ਸਾਡੇ ਨਾਲ ਵੀ ਇੱਕ ਭਰਾਵਾਂ ਵਾਂਗ ਜਿਹੜਾ ਉਹ ਅੱਡੀ ਕੱਢ ਕੇ ਖਲੋਤੇ ਨੇ, ਉਹ ਵੀ ਆਏ ਨੇ। ਔਰ ਇਸੇ ਤਰ੍ਹਾਂ ਭਾਈ ਹਰਿੰਦਰ ਸਿੰਘ ਜਿਨ੍ਹਾਂ ਨੂੰ ਪਿਆਰ ਨਾਲ ਅਸੀਂ ਭਗਤਾ ਕਰਕੇ ਯਾਦ ਕਰਦੇ ਹਾਂ, ਉਹ ਵੀ ਜਿਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਾਡੇ ਸੰਘਰਸ਼ ਦੇ ਵਿੱਚ ਵੀ, ਜੁਝਾਰੂ ਸੰਘਰਸ਼ 'ਚ ਵੀ, ਤੇ ਅੱਜ ਵੀ ਇਹ ਸਾਰੀ ਮੁਹਿੰਮ ਦਾ ਹਿੱਸਾ ਨੇ। ਇਹ ਸਾਰੇ ਜਿਹੜੇ ਨੇ ਆਪਣਾ ਸਾਊਂਡ ਬਾਈਟ ਵੀ ਦੇਣਗੇ ਬਰੀਫ, ਔਰ ਮੈਂ ਸਮਝਦਾ ਵੀ ਮੈਸੇਜ ਇੱਥੋਂ ਇਹੀ ਜਾਏਗਾ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜਾ ਚੌਥਾ ਪੜਾਅ ਖਾਲਸਾ ਰੈਫਰੈਂਡਮ ਦਾ ਵਾਸ਼ਿੰਗਟਨ ਡੀਸੀ ਵਿੱਚ ਸ਼ੁਰੂ ਕੀਤਾ ਹੈ। ਲੱਖਾਂ ਦੀ ਤਾਦਾਦ ਵਿੱਚ ਪਹੁੰਚ ਚੁੱਕੇ ਨੇ ਸਿੰਘ ਵੋਟਾਂ ਪਾਉਣ ਨੂੰ, ਤੇ ਅਜੇ ਪਤਾ ਨਹੀਂ ਕਿੰਨੀਆਂ ਕੁ ਬੱਸਾਂ ਬਾਹਰ ਪਿੱਛੇ ਨੇ ਟ੍ਰੈਫਿਕ 'ਚ ਫਸੀਆਂ ਹੋਈਆਂ। ਤੇ ਅਸੀਂ ਹਿੰਦ ਸਰਕਾਰ ਨੂੰ ਦੱਸਣਾ ਚਾਹੁੰਦੇ ਹਾਂ, ਅਸੀਂ ਇਕੱਲੇ ਨਹੀਂ ਹਾਂ, ਸਾਡੇ ਨਾਲ ਲੱਖਾਂ ਸਿੰਘ ਨੇ, ਬੱਚੇ ਨੇ, ਬੱਚੀਆਂ ਨੇ। ਤੁਸੀਂ ਦੇਖ ਸਕਦੇ ਆ ਕੈਮਰਾ ਘੁਮਾ ਕੇ ਕਿੰਨੇ ਵਾਸ਼ਿੰਗਟਨ ਡੀਸੀ ਪਹੁੰਚੇ ਨੇ ਤੇ ਅਜੇ ਲੱਖਾਂ ਦੇ ਪਿੱਛੇ ਆ ਰਹੇ ਨੇ। ਜਿੰਨਾ ਚਿਰ ਸਾਡਾ ਘਰ ਨਹੀਂ ਬਣ ਜਾਂਦਾ ਖਾਲਿਸਤਾਨ ਦਾ, ਅਸੀਂ ਇੱਦਾਂ ਹੀ ਤੇਰੀਆਂ ਭਾਜਣਾ ਪਵਾਉਂਦੇ ਰਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਖੜੇ ਆ ਜਿੱਥੇ ਚੌਥੇ ਦੌਰ ਦੀਆਂ ਜਿਹੜੀਆਂ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਆ। SFJ ਜਿਹੜੀ ਸਿਕਸ ਫॉर ਜਸਟਿਸ ਜਥੇਬੰਦੀ ਆ, ਦੁਨੀਆ ਭਰ ਦੇ ਵਿੱਚ ਰੈਫਰੈਂਡਮ ਕਰਾ ਰਹੀ ਆ। ਸਰਦਾਰ ਗੁਰਪਤਵੰਤ ਸਿੰਘ ਪੰਨੂ ਵਕੀਲ ਜੋ ਅਟਾਰਨੀ ਲੀਗਲ ਐਡਵਾਈਜ਼ਰ ਆ SFJ ਦੇ, ਉਹਨਾਂ ਦੀ ਕਾਲ ਦੇ ਉੱਤੇ ਪਿਛਲੇ ਕਾਫੀ ਲੰਮਿਆਂ ਸਮਿਆਂ ਤੋਂ ਅਲੱਗ-ਅਲੱਗ ਕੰਟਰੀਆਂ ਦੇ ਵਿੱਚ ਹੁੰਦੇ ਹੋਏ ਅੱਜ ਅਮਰੀਕਾ ਦੀ ਧਰਤੀ ਜਿਹੜੀ ਦੁਨੀਆ ਦੀ ਰਾਜਧਾਨੀ ਗਿਣਿਆ ਜਾਂਦਾ, ਵਾਸ਼ਿੰਗਟਨ ਡੀਸੀ ਕੈਪੀਟਲ ਹਿੱਲ ਦੇ ਸਾਹਮਣੇ, ਦੂਜੇ ਪਾਸੇ ਵਾਈਟ ਹਾਊਸ ਵੀ ਸਾਹਮਣੇ ਦਿਖਦਾ ਆ। ਸੋ ਪਾਰਕ ਜਿਹੜਾ ਨੈਸ਼ਨਲ ਪਾਰਕ ਦੇ ਵਿੱਚ ਅੱਜ ਵੋਟਾਂ ਪੈ ਰਹੀਆਂ, ਲਿੰਕਨ ਮੈਮੋਰੀਅਲ ਅੱਗੇ ਆ। ਸੋ ਹਿਸਟੋਰੀਕਲ ਜਿਹੜੀਆਂ ਜਗ੍ਹਾ ਉੱਥੇ ਅੱਜ ਵੋਟਾਂ ਪੈ ਰਹੀਆਂ। ਸੋ ਪਿਛਲੇ ਕਾਫੀ ਸਮਿਆਂ ਤੋਂ ਜਿਹੜਾ ਗੋਦੀ ਮੀਡੀਆ ਔਰ ਜਿਹੜਾ ਪ੍ਰੋ ਇੰਡੀਅਨ ਇਹ ਪ੍ਰਚਾਰ ਕਰਦੇ ਰਹੇ ਆ, ਕੁਛ ਉਹਨਾਂ ਦੇ ਹੱਥ ਟੋਕੇ ਜਿਹੜੇ ਡਾਇਸਪੋਰਾ ਦੇ ਵਿੱਚ ਜਾਂ ਪੰਜਾਬ ਦੀ ਧਰਤੀ ਤੋਂ, ਕਿ ਖਾਲਿਸਤਾਨੀ ਨਿਊਯਾਰਕ ਦੇ ਵਿੱਚ ਵੀ 2-4 ਆ, ਅਲੱਗ-ਅਲੱਗ ਕੰਟਰੀਆਂ ਦੇ ਵਿੱਚ 2-4 ਕੀ ਆ, ਇਹ ਜ਼ਿਆਦਾ ਨਹੀਂ ਹੈਗੇ। ਅੱਜ ਲੰਬੀਆਂ ਲੱਗੀਆਂ ਹੋਈਆਂ ਕਤਾਰਾਂ ਇਹ ਦੱਸ ਰਹੀਆਂ ਕਿ ਕੌਮ ਦਾ ਬੱਚਾ ਖਾਲਿਸਤਾਨ ਚਾਹੁੰਦਾ ਆ। ਇਹ ਖਾਲਿਸਤਾਨ ਬਣ ਕੇ ਰਹਿਣਾ ਆ, ਕਿਉਂਕਿ ਜਿੰਦਾਬਾਦ ਜਿੰਦਾਬਾਦ। ਸੋ ਅੱਜ ਅਸੀਂ ਧੰਨਵਾਦ ਕਰਦੇ ਹਾਂ ਵੀ ਜਿੰਨੀ ਕੌਮ ਅੱਜ ਈਸਟ ਕੋਸਟ ਦੇ ਵਿੱਚੋਂ ਅਲੱਗ-ਅਲੱਗ ਗੁਰਦੁਆਰੇ ਸਾਹਿਬਾਨਾਂ ਤੋਂ ਬੱਸਾਂ ਪ੍ਰਬੰਧਕ ਕਮੇਟੀਆਂ ਨੇ ਬੁੱਕ ਕੀਤੀਆਂ ਹੋਈਆਂ, ਆਪ ਮੁਹਾਰੇ ਆਪਣੀਆਂ ਵਹੀਕਲਾਂ ਗੱਡੀਆਂ ਦੇ ਵਿੱਚ ਆਈਆਂ। ਸੋ ਐਸੇ ਤਰ੍ਹਾਂ ਕੰਟੀਨਿਊਟੀ ਰੱਖਣੀ ਆ। ਅੱਜ ਵੋਟਾਂ ਪਾ ਕੇ ਅਸੀਂ ਘਰੇ ਨਹੀਂ ਬੈਠ ਜਾਣਾ, ਲਗਾਤਾਰਤਾ ਦੇ ਨਾਲ ਉਦੋਂ ਤੱਕ ਜੂਝਣਾ ਜਦੋਂ ਤੱਕ ਪੰਜਾਬ ਨੂੰ ਭਾਰਤੀ ਕਬਜ਼ੇ ਦੇ ਵਿੱਚੋਂ ਆਜ਼ਾਦ ਨਹੀਂ ਕਰਵਾ ਲੈਂਦੇ। ਖਾਲਿਸਤਾਨ ਖਾਲਿਸਤਾਨ, ਅਕਾਲ ਤਖਤ ਤੋਂ ਆਈ ਆਵਾਜ਼, ਸ਼ਹੀਦੋ ਤੁਹਾਡੇ
ਤੁਹਾਡੀ ਸੋਚ ਤੇ ਸਿੰਘੋ ਤੁਹਾਡੀ ਸੋਚ ਤੇ ਭਾਈ ਨਿਜਰਾ ਤੇਰੀ ਸੋਚ ਤੇ ਸ਼ਹੀਦੋ ਤੁਹਾਡੀ ਸੋਚ ਤੇ ਜਥੇਦਾਰ ਜਗਤਾਰ ਸਿੰਘ ਹਵਾਰਿਆ ਤੇਰੀ ਸੋਚ ਤੇ ਅਕਾਲ ਤਖਤ ਤੋਂ ਆਈ ਆਵਾਜ਼। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ। ਇਹ ਰੈਫਰੈਂਡਮ ਦੀਆਂ ਵੋਟਾਂ ਜੋ ਜੂਨ 1984 ਤੋਂ ਪਹਿਲਾਂ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਾ ਦੇ ਬਚਨ ਸੀ, ਜੇ ਭਾਰਤੀ ਫੌਜਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਪੈਰ ਪਾਇਆ ਤਾਂ ਨੀਂਹ ਰੱਖੀ ਜਾਊਗੀ। ਉਹ ਨੀਂਹ ਰੱਖੀ ਗਈ, ਉਸ ਲਈ ਸੰਘਰਸ਼ ਲੜਿਆ ਗਿਆ। ਬਹੁਤ ਭਾਰੀ ਗਿਣਤੀ ਵਿੱਚ 1.5 ਲੱਖ ਤੋਂ ਵੱਧ ਸਾਡੇ ਯੋਧਿਆਂ ਨੇ ਸ਼ਹਾਦਤਾਂ ਪ੍ਰਾਪਤ ਕੀਤੀਆਂ। ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵੱਲੋਂ ਆਰੰਭੇ ਖਾਲਿਸਤਾਨ ਦੇ ਸੰਘਰਸ਼ ਵਿੱਚ ਅੱਜ ਇਸ ਮੋੜ ਤੇ ਆ ਕੇ ਖੜੇ ਆ। ਇੱਥੋਂ ਦੀ ਰਾਜਧਾਨੀ ਦੇ ਵਿੱਚ ਵਾਸ਼ਿੰਗਟਨ ਡੀਸੀ ਵਿੱਚ, ਜਿੱਥੋਂ ਇੱਥੋਂ ਕੰਟਰੀ ਬਣਦੇ ਨੇ, ਦੁਨੀਆ ਦੀ ਸਿਆਸਤ ਇੱਥੋਂ ਹੁੰਦੀ ਹੈ। ਫਿਰ ਕਿਹੜਾ ਕੰਟਰੀ ਤੋੜਨਾ, ਕਿਹੜਾ ਕੰਟਰੀ ਬਣਾਉਣਾ, ਤੇ ਭਾਰਤ ਦੇ ਟੁਕੜੇ ਕਰਨ ਦੀ ਅੱਜ ਨੀਂਹ ਰੱਖੀ ਗਈ ਆ ਇੱਥੇ ਵੋਟਾਂ ਪੈ ਕੇ। ਸੋ ਕੋਈ ਵੀ ਰਸਤਾ ਹੋਵੇ ਖਾਲਿਸਤਾਨ ਦੀ ਪ੍ਰਾਪਤੀ ਲਈ, ਅਸੀਂ ਉਹ ਵੀ ਲੜਿਆ। ਹਥਿਆਰਬੰਦ ਸੰਘਰਸ਼ ਅੱਜ ਵੋਟਾਂ ਵਾਲਿਆਂ ਦੇ ਨਾਲ ਵੀ ਖੜੇ ਆ। ਸਾਰੇ ਰਸਤੇ ਪਵਿੱਤਰ ਨੇ, ਲੇਕਿਨ ਕੌਮ ਨੂੰ ਕੌਮ ਦਾ ਘਰ ਖਾਲਿਸਤਾਨ ਚਾਹੀਦਾ। ਅਸੀਂ ਆਖਰੀ ਸਾਹਾਂ ਤੱਕ ਖਾਲਿਸਤਾਨ ਦੀ ਪ੍ਰਾਪਤੀ ਲਈ ਜੂਝਦੇ ਰਹਾਂਗੇ। ਸਾਨੂੰ ਜੋ ਵੀ ਕਰਨਾ ਪਿਆ ਕਰਕੇ ਰਹਾਂਗੇ। ਸਤਿਗੁਰ ਸੱਚੇ ਪਾਤਸ਼ਾਹ ਕੌਮ ਨੂੰ ਕੌਮ ਦਾ ਘਰ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 17 ਅਗਸਤ 2025 ਨੂੰ, ਜੋ ਕਿ ਪਿਛਲੇ ਲੰਮੇ ਸਮੇਂ ਤੋਂ LA ਤੋਂ ਬਾਅਦ ਸਿਕਸ ਫਾਰ ਜਸਟਿਸ ਵੱਲੋਂ ਰੈਫਰੈਂਡਮ ਵਾਸ਼ਿੰਗਟਨ DC, ਜੋ ਕਿ ਨਿਰੀ ਅਮਰੀਕਾ ਦੀ ਹੀ ਕੈਪੀਟਲ ਨਹੀਂ ਹੈ, ਉਹ ਦੁਨੀਆ ਦੀ ਕੈਪੀਟਲ ਹੈ। ਦੁਨੀਆ ਦਾ ਜੋ ਵੀ ਫੈਸਲਾ ਹੈ ਉਹ ਇਸ ਕੈਪੀਟਲ ਤੇ ਹੁੰਦਾ ਹੈ। ਸਾਡੇ ਖੱਬੇ ਪਾਸੇ ਜਿਹੜੀ ਹੈ ਵਾਸ਼ਿੰਗਟਨ DC ਦੀ, ਉਹ ਕੈਪੀਟਲ ਬਿਲਡਿੰਗ ਹੈ, ਜਿੱਥੇ ਦੋਵੇਂ ਹਾਊਸ ਇਕੱਠੇ ਹੋ ਕੇ ਸਾਰੇ ਮੇਨ ਬਿਲਡਿੰਗ ਵਿੱਚ ਬਿੱਲ ਪਾਸ ਕਰਦੇ ਹਨ। ਔਰ ਸੱਜੇ ਪਾਸੇ ਜੋ ਸਾਡੀ ਇਹ ਮਾਲ ਹੈ, ਇਸ ਨੂੰ ਨੈਸ਼ਨਲ ਮਾਲ ਕਿਹਾ ਜਾਂਦਾ ਹੈ। ਐਂਡ ਤੇ ਲਿੰਕਨ ਮੈਮੋਰੀਅਲ ਹੈ, ਜਿੱਥੋਂ ਇਹ ਸ਼ੁਰੂ ਹੁੰਦਾ ਹੈ। ਔਰ ਇਹ ਇਹੋ ਜਿਹੀ ਜਗ੍ਹਾ ਹੈ ਜਿੱਥੇ ਦੁਨੀਆ ਭਰ ਦੇ ਲੋਕ 20 ਜਿੰਨੇ ਕਿ ਹਰ ਮਹੀਨੇ ਹਰ ਦਿਨ 24 ਆਵਰ 365 ਡੇਜ਼ ਜਿਹੜੇ ਨੇ ਉਹ ਇੱਥੇ ਵਿਜ਼ਟਰ ਦੇ ਤੌਰ ਤੇ ਆਉਂਦੇ ਹਨ। ਔਰ ਇਹ ਰੈਫਰੈਂਡਮ ਜੋ ਹੈ ਪਹਿਲਾਂ ਸੈਨ ਫਰਾਂਸਿਸਕੋ, ਸੈਕਰਾਮੈਂਟੋ ਤੋਂ ਹੋ ਕੇ, LA ਤੋਂ ਹੋ ਕੇ ਜਿਹੜਾ ਹੈ ਚੌਥੀ ਜਗ੍ਹਾ ਹੈ ਇੱਥੋਂ ਦੀ। ਆਪ ਦੇਖ ਰਹੇ ਹੋਗੇ ਪਿੱਛੇ ਲਾਈਨਾਂ ਲੱਗੀਆਂ, ਜੋ ਕਿ 9 ਵਜੇ ਤੋਂ ਸ਼ੁਰੂ ਹੋਇਆ ਹੈ। ਅਜੇ ਦੂਰ ਦੂਰ ਤੋਂ ਬੱਸਾਂ ਜਿਹੜੀਆਂ ਹਨ ਉਹ ਆ ਰਹੀਆਂ ਹਨ। ਇੱਥੇ ਜਿਹੜੀ ਸੰਗਤ ਆਈ ਹੈ ਉਹ ਕਦੀ ਮੈਟਰੋਪੋਲੀਟਨ ਏਰੀਆ ਜਾਂ ਨਿਰਾ ਅਮਰੀਕਾ ਨਹੀਂ, ਜਾਂ ਨਾਰਥ ਅਮਰੀਕਾ ਨਹੀਂ, ਇਹ ਦੁਨੀਆ ਭਰ ਦੀ ਜਿਹੜੀ ਹੈ, ਦੁਨੀਆ ਭਰ ਦੇ ਕੋਨੇ-ਕੋਨੇ ਤੋਂ ਇੱਕ ਕਰੀਮ ਜਿਹੜੀ ਹੈ ਇੱਥੇ ਇਕੱਠੀ ਹੋਈ ਹੈ। ਇਸ ਲਈ ਜੋ ਕਿ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਭੁਲੇਖਾ ਹੈ ਕਿ ਜਿਨ੍ਹਾਂ ਨੇ ਸਾਨੂੰ 2-4 ਸਮਝ ਕੇ ਸਾਡੇ ਲੱਖਾਂ ਦੀ ਗਿਣਤੀ ਵਿੱਚ 1984 ਨਹੀਂ ਨਿਰਾ 1947 ਤੋਂ ਲੈ ਕੇ ਜੇ ਅਸੀਂ ਪੰਜਾਬੀ ਸੂਬਾ ਮੰਗਿਆ ਤੇ ਇਹਨਾਂ ਨੇ ਕੋਈ 57,000 60,000 ਸਾਡੇ ਅੰਦਰ ਡੱਕ ਦਿੱਤੇ। ਸੈਂਕੜੇ ਸਿੰਘ ਸਾਡੇ ਸ਼ਹੀਦ ਕਰ ਦਿੱਤੇ। ਔਰ ਸਾਡਾ ਪੰਜਾਬੀ ਸੂਬੇ ਦੇ ਕੀ ਕੋਈ ਦੱਸੂਗਾ ਕਿ ਹਰਿਆਣੇ ਨੇ ਹਰਿਆਣਾ ਬਣਾਉਣ ਵਾਸਤੇ ਕੋਈ ਯੁੱਧ ਕੀਤਾ ਹੈ? ਹਿਮਾਚਲ ਨੇ ਹਿਮਾਚਲ ਬਣਾਉਣ ਵਾਸਤੇ ਕੋਈ ਯੁੱਧ ਕੀਤਾ ਹੈ? ਇਹਨਾਂ ਨੇ 3 ਭਾਗਾਂ ਵਿੱਚ ਵੰਡ ਦਿੱਤਾ। ਔਰ ਸਿੱਖਾਂ ਨੂੰ ਇਹ ਸਾਨੂੰ ਜੋ ਅੱਤਵਾਦੀ ਵੱਖਵਾਦੀ ਜੋ ਵੀ ਕਹਿੰਦੇ ਆਏ ਹਨ, ਉਹ ਅਸਾਂ ਇਹਨਾਂ ਨੂੰ ਜਦੋਂ ਜੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਸ਼ਬਦ ਕਹੇ ਸਨ
ਕਿ ਅਸੀਂ ਦਿੱਲੀ ਦੇ ਨਾਲ ਰਹਿਣਾ ਚਾਹੁੰਦੇ ਹਾਂ ਬਰਾਬਰ ਦੇ ਸ਼ਹਿਰੀ ਬਣ ਕੇ। ਅਗਰ ਜਿਸ ਦਿਨ ਵੀ ਇਹਨਾਂ ਨੇ ਸਾਡੇ ਹਰਮੰਦਰ ਸਾਹਿਬ ਤੇ ਪੈਰ ਰੱਖਿਆ ਇਹਨਾਂ ਦੀਆਂ ਫੌਜਾਂ ਨੇ, ਔਰ ਦੁਨੀਆ ਦੇਖੂਗੀ ਕਿ ਖਾਲਿਸਤਾਨ ਕਿਸ ਤਰ੍ਹਾਂ ਦਾ ਬਣਦਾ ਹੈ। ਉਸ ਤੋਂ ਬਾਅਦ 26 ਜਨਵਰੀ ਨੂੰ ਜੋ ਟਕਸਾਲ ਵੱਲੋਂ ਸਰਬੱਤ ਖਾਲਸਾ ਕਰਾਇਆ ਗਿਆ, ਔਰ ਉਹਨਾਂ ਨੇ ਜਿਹੜੀ ਹੈ 5 ਮੈਂਬਰੀ ਕਮੇਟੀ ਜਿਹਦੀ ਅਗਵਾਈ ਭਾਈ ਗੁਰਬਚਨ ਸਿੰਘ ਮਾਣੋਚਾਲ ਨੇ ਕਰਦਿਆਂ ਹੋਇਆਂ 29 ਅਪ੍ਰੈਲ 1986 ਨੂੰ ਡੈਕਲੇਰੇਸ਼ਨ ਆਫ ਖਾਲਿਸਤਾਨ ਜਿਹਦੀ ਪ੍ਰਾਪਤੀ ਲਈ ਸਿੰਘਾਂ ਨੇ, ਯੋਧਿਆਂ ਨੇ ਜੂਨ 1984 ਤੋਂ ਲੈ ਕੇ ਜਿਹੜਾ ਹੈ ਅੱਜ ਤੱਕ ਲੱਖਾਂ ਦੀ ਗਿਣਤੀ ਵਿੱਚ ਜਿਹੜਾ ਖੂਨ ਬਹਾਇਆ ਹੈ। ਹੁਣ ਸਿੱਖਸ ਫਾਰ ਜਸਟਿਸ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਦੇਸ਼ਾਂ ਵਿੱਚ ਜੋ ਹੈ ਉਹ ਪੈਨ ਜੋ ਬੈਲਟ ਦੇ ਸਾਨੂੰ ਬੈਲਟ ਦੇ ਰੂਪ ਵਿੱਚ ਬੁਲਟ ਨੂੰ ਅਸੀਂ ਯੂਜ਼ ਕਰਕੇ ਦੁਨੀਆ ਨੂੰ ਦੱਸ ਰਹੇ ਹਾਂ ਕਿ ਅਸੀਂ ਸ਼ਾਂਤੀ ਦੇ ਪ੍ਰਤੀਕ ਹਾਂ। ਅਸੀਂ ਗੁਰੂ ਨਾਨਕ ਦੇ ਫਲਸਫੇ ਤੇ ਹੱਕ, ਸੱਚ, ਇਨਸਾਫ ਦਾ ਰਾਜ ਸਿਰਜਣਾ ਚਾਹੁੰਦੇ ਹਾਂ, ਔਰ ਹਿੰਦੁਸਤਾਨ ਦੀ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਹਾਂ ਕਿ ਇਹ ਉਹਨਾਂ ਨਾਲ ਤੁਸੀਂ ਪੰਗਾ ਲੈ ਰਹੇ ਹੋ ਜਿਨ੍ਹਾਂ ਨੇ ਮੁਗਲਾਂ ਦੀਆਂ ਸਫਾਂ ਲਵੇਟੀਆਂ, ਜਿਨ੍ਹਾਂ ਮਰਾਠਿਆਂ ਦੀਆਂ, ਅਫਗਾਨੀਆਂ ਦੀਆਂ, ਔਰ ਜਿਨ੍ਹਾਂ ਬ੍ਰਿਟਿਸ਼ ਧਾੜਵੀਆਂ ਦੀਆਂ ਜਿਹੜਾ ਸਫਾ ਲਵੇਟਾਂ ਤੁਸੀਂ ਕਾਲੇ ਬ੍ਰਿਟਿਸ਼ ਸਾਨੂੰ ਟੱਕਰੇ ਹੋ। ਫਿਕਰ ਨਾ ਕਰੋ, ਤੁਹਾਡੀਆਂ ਵੀ ਸਫਾਂ ਲਵੇਟ ਕੇ ਤੁਹਾਨੂੰ ਇੰਡੀਅਨ ਓਸ਼ਨ ਦੇ ਕੋਸਿਆਂ ਪਾਣੀ ਵਿੱਚ ਰੋੜ ਕੇ ਅਸਾਂ ਤੇ ਖਾਲਿਸਤਾਨ ਬਣਾਉਣਾ ਹੀ ਹੈ। ਕਸ਼ਮੀਰ ਵੀ ਆਜ਼ਾਦ ਹੋਵੇਗਾ, ਤਾਮਿਲ ਵੀ ਆਜ਼ਾਦ ਹੋਣਗੇ, ਮਿਊਜ਼ੋ ਵੀ ਆਜ਼ਾਦ ਹੋਣਗੇ। ਹੁਣ ਮੈਂ 5 ਨਾਅਰੇ ਜ਼ੋਰ ਨਾਲ ਲਾਵਾਂਗਾ ਔਰ ਸਾਰਿਆਂ ਨੇ ਜਿਹੜਾ ਹੈ ਜਿੰਦ ਜਾਨ ਨਾਲ ਉਹਦਾ ਜਿਹੜਾ ਹੈ ਜਵਾਬ ਦੇਣਾ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ। 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 ਪਿੰਡਰਾਂ ਵਾਲੇ ਸੰਤ ਸਿਪਾਹੀ, ਪਿੰਡਰਾਂ ਵਾਲੇ ਸੰਤ ਸਿਪਾਹੀ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ। ਹਵਾਰਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ, ਹਵਾਰਾ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ। ਭਾਈ ਅਮਰਤਪਾਲ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ, ਭਾਈ ਅਮਰਤਪਾਲ ਸਿੰਘ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ। ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਅੱਜ ਵਾਸ਼ਿੰਗਟਨ ਡੀਸੀ ਵਿੱਚ ਖਾਲਿਸਤਾਨ ਦਾ ਹੜ੍ਹ ਆਇਆ ਹੋਇਆ ਹੈ, ਜਿੱਥੇ ਆਲੇ ਦੁਆਲੇ ਤੁਸੀਂ ਵੇਖੋ ਕਿੰਨੀਆਂ ਲੌਂਗ ਲਾਈਨਸ ਲੱਗੀਆਂ ਵੋਟਾਂ ਪਾਉਣ ਵਾਸਤੇ। ਫॉर what? To free our sovereign nation Khalistan from the grips of ਹਿੰਦੂਤਾ ਟੈਰਰ, ਜਿਨ੍ਹਾਂ ਨੇ ਕਿ ਸਿੱਖਾਂ ਤੇ ਇੰਨੇ ਜ਼ੁਲਮ ਕੀਤੇ ਨੇ। ਤੁਹਾਨੂੰ ਭਾਈ ਨਰਿੰਦਰ ਸਿੰਘ ਉਹਨਾਂ ਨੇ ਪਿਛਲੀ ਹਿਸਟਰੀ ਦੱਸੀ ਹੈ, ਮੈਂ ਤੁਹਾਨੂੰ ਮੋਰ ਰੀਸੈਂਟ ਜਿਹੜੀਆਂ ਨਿਊਜ਼ ਨੇ ਉਹ ਦੱਸਦਾ। ਦੇਖੋ ਇਹ ਬਾਹਮਣ ਜਿਹੜੇ ਨੇ they have been deceiving the whole global world, the whole all countries, EU, North America, you can name anything. ਹੁਣ eventually ਇਹਨਾਂ ਦੀ ਸੱਚਾਈ ਜਿਹੜੀ ਆ ਸਾਰਿਆਂ ਦੇ ਸਾਹਮਣੇ ਆ ਰਹੀ ਹੈ। ਇਹ 4 ਦਿਨ ਦੀ ਲੜਾਈ ਲੱਗੀ ਪਾਕਿਸਤਾਨ ਨਾਲ ਇੰਡੋ ਪਾਰ, ਤੇ ਇਹਨਾਂ ਦੇ ਹੱਥ ਖੜੇ ਹੋ ਗਏ। 4 ਦਿਨਾਂ ਦੇ ਵਿੱਚ ਪਾਕਿਸਤਾਨ ਜਿਹਨੂੰ ਇਹ ਬੜਾ ਵੀਕ ਕੰਟਰੀ ਸਮਝਦੇ ਸੀ, ਉਹਨਾਂ ਨੇ ਗੋਡੇ ਲਵਾਤੇ ਇਹਨਾਂ ਦੇ। ਟਰੰਪ ਨੇ ਆਪਣੀ ਡਾਇਰੈਕਸ਼ਨ ਚੇਂਜ ਕੀਤੀ ਹੈ। ਉਹਦਾ ਰੀਜ਼ਨ ਇਹਦਾ ਇਹ ਹੈ ਵੀ ਦੇ ਵਾਂਟਡ ਟੂ ਯੂਜ਼ ਇੰਡੀਆ ਐਜ਼ ਅ ਪਾਰਟ ਆਫ ਕੁਆਡ, ਐਜ਼ ਅ ਬੁਲਵਾਰਕ ਅਗੇਂਸਟ ਚਾਈਨਾ। ਉਹਨਾਂ ਦੇਖਿਆ ਇਹ ਤਾਂ ਸਾਡੇ ਇਹਨਾਂ ਨੂੰ ਤਾਂ ਪਾਕਿਸਤਾਨ ਨੇ ਗੋਡੇ ਲਵਾਤੇ। ਇਹ ਇਸ ਕਰਕੇ when the reality came in front of that, Trump and Americans are backing away. They started supporting Pakistan. And also you have seen they are supporting all the nations or emerging nations like Khalistan, ਜਿਹੜੇ ਕਿ in future they can stand with North America unequivocally. So that is the recent change. Modi's facade is being opened up, and the whole world knows that these people are weak and they are fake. They cannot deliver on anything.
ਸੋ ਇਸ ਕਰਕੇ ਸਾਨੂੰ ਜਿਹੜੀ ਹੈ ਹੁਣ ਇੰਟਰਨੈਸ਼ਨਲ ਸਪੋਰਟ ਮਿਲ ਰਹੀ ਹੈ ਫॉर द ਕਾਜ਼ ਆਫ ਖਾਲਿਸਤਾਨ। ਤੇ ਜਿੰਨੇ ਆਪਣੇ ਵਾਸ਼ਿੰਗਟਨ ਏਰੀਆ ਦੇ ਸਿੱਖ ਨੇ, ਨਾਰਥ ਈਸਟ ਦੇ ਸਿੱਖ ਨੇ, ਉਹ ਅੱਜ ਇੱਥੇ ਇਕੱਠੇ ਹੋਏ ਨੇ ਟੂ ਵੋਟ ਫॉर referendum 2020 which is for freedom of our sovereign nation Khalistan। ਇਹ ਕੋਈ ਦਿਨ ਦੂਰ ਨਹੀਂ ਹੈ। This looks very realistic now। ਪੰਜਾਬ ਦੀ ਧਰਤੀ ਤੇ ਵੀ ਪੋਲਸ ਹੋਣਗੀਆਂ, ਉੱਥੋਂ ਦੇ ਲੋਕ ਵੀ ਜਿਹੜੇ ਸਪਰੈਸ ਕੀਤੇ ਹੋਏ ਨੇ ਇਹਨਾਂ ਨੇ, and they are being terrorized, given an independent point of view, most of the Sikhs will vote for Khalistan। ਤੁਸੀਂ ਹੁਣ ਦੇਖਿਆ ਹੋਣਾ ਇਹਨਾਂ ਨੇ ਜਿਹੜਾ ਨਵਾਂ ਡਰਾਮਾ ਕੀਤਾ ਲੈਂਡ ਪੂਲਿੰਗ ਦਾ। ਲੈਂਡ ਪੂਲਿੰਗ ਇਹ ਦੇਖੋ, ਸਿੱਖ ਨੇਸ਼ਨ ਪੰਜਾਬ is 90% physically owned by the Sikh। ਇਹਨਾਂ ਨੇ ਕਿਹਾ ਵੀ ਕਿਸੇ ਨਾ ਕਿਸੇ ਤਰ੍ਹਾਂ ਪਹਿਲਾਂ ਤਾਂ ਭਈਏ ਇੱਥੇ ਲਿਆ ਕੇ ਉੱਥੇ ਵਸਾਤੇ ਨੇ, ਹੁਣ ਉੱਥੇ they want to take over your land, they're going to give you some prices, okay, lucrative, so ਤੁਹਾਡੀ ਲੈਂਡ ਜਿਹੜੀ ਤੁਹਾਡੇ ਤੋਂ ਖੋਹ ਲਓ। ਜੇ ਤੁਸੀਂ ਫਿਜ਼ੀਕਲ ਓਨ ਨਹੀਂ ਕਰੋਗੇ then you have no ownership rights। ਕਿਉਂਕਿ ਸਿੱਖ ਨੇਸ਼ਨ ਜਿਹੜੀ ਹੈ ਉਹਦਾ ਕਾਜ਼ ਹੀ ਇਹ ਬਣਦਾ ਹੈ ਵੀ ਸਾਡੀ ਲੈਂਗੁਏਜ ਹੈ, ਸਾਡੀ ਕਲਚਰ ਹੈ, ਸਾਡੀ ਐਥਨੀਸਿਟੀ ਹੈ, and we have a land which our gurus have given us, which we own 90% of Punjab। So this is the justification for getting Khalistan। ਤੇ ਉਹ ਲੈਂਡ ਪੂਲਿੰਗ ਦਾ ਜਿਹੜਾ ਡਰਾਮਾ ਕੀਤਾ ਸੀ, eventually they had to back it off because there was so much opposition। So ਇਸ ਕਰਕੇ ਮੈਨੂੰ ਤੁਹਾਨੂੰ ਸਾਰਿਆਂ ਨੂੰ ਇਹ ਅਪੀਲ ਹੈ, please, you are all leaders standing here, go back to your constituents, to your gurdwaras, your areas, and convince people that we need Khalistan as a sovereign nation to protect our sovereignty, our religion, our existence। Khalistan Zindabad, Khalistan Zindabad, Khalistan Zindabad, Khalistan Zindabad, Khalistan Zindabad। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੀ ਅਤਿਅੰਤ ਖੁਸ਼ੀ ਹੁੰਦੀ ਆ ਕਿ ਜਿਸ ਧਰਤੀ ਦੇ ਉੱਤੇ ਸਿੱਖਾਂ ਨੇ ਪਿਛਲੇ 40-41 ਸਾਲ ਤੋਂ ਸੰਘਰਸ਼ ਲੜਿਆ, ਇਸ ਧਰਤੀ ਦੇ ਉੱਤੇ ਵੀ ਜਿੱਥੋਂ ਅਸੀਂ ਪੰਜਾਬ ਤੋਂ ਉੱਠ ਕੇ ਆਏ ਆ, ਉੱਥੇ ਵੱਡੀਆਂ ਸ਼ਹਾਦਤਾਂ ਹੋਈਆਂ, ਉੱਥੇ ਵੀ ਸੰਘਰਸ਼ ਲੜਿਆ। ਤੇ ਅੱਜ ਜਿਹੜੀਆਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ, ਸੰਗਤ ਬੜੀ ਦੂਰ ਦੂਰ ਤੋਂ ਆਈ ਆ, ਤੇ ਮੈਂ ਕਹਿੰਦਾ ਕਿ ਉਹਨਾਂ ਦਾ ਬਹੁਤ ਬਹੁਤ ਵੱਡਾ ਧੰਨਵਾਦ ਹੈ। ਇਹ ਉਹ ਧਰਤੀ ਆ ਜਿਸ ਧਰਤੀ ਦੇ ਉੱਤੇ 7 ਸਿੱਖਾਂ ਨੇ ਵੀ ਇਕੱਠੇ ਹੋ ਕੇ ਪ੍ਰੋਟੈਸਟ ਕੀਤੇ ਨੇ। ਇੱਥੇ ਸਿੱਖਾਂ ਨੇ ਕਦੇ ਵੀ ਹੌਸਲਾ ਨਹੀਂ ਹਾਰਿਆ ਇਸ ਧਰਤੀ ਦੇ ਉੱਤੇ, ਤੇ ਅੱਜ ਵੱਡੀਆਂ ਰੌਣਕਾਂ ਇੱਥੇ ਲੱਗੀਆਂ ਹੋਈਆਂ ਨੇ। ਇਹ ਪਿਛਲੇ 40-42 ਸਾਲ ਦਾ ਮੈਂ ਕਹਿੰਦਾ ਕਿ ਜਿਹੜਾ ਨੈਰੇਟਿਵ ਸਿੱਖ ਲੀਡਰਸ਼ਿਪ ਨੇ, ਸਿੱਖ ਸੰਗਤ ਨੇ ਬਿਲਡ ਕੀਤਾ, ਇਹ ਉਹਦਾ ਹੀ ਅੱਜ ਇਹ ਰਿਜ਼ਲਟ ਹੈ ਸਾਰਾ। ਸੋ ਗੁਰੂ ਪਾਤਸ਼ਾਹ ਸਾਨੂੰ ਜ਼ਰੂਰ ਇਹ ਸਾਵਰਨ ਦੇਸ਼ ਜਿਹੜਾ ਆ ਉਹ ਬਖਸ਼ਣਗੇ ਕਿ ਜਿਹਦੇ ਪਿੱਛੇ ਬਹੁਤ ਵੱਡੀਆਂ ਸ਼ਹਾਦਤਾਂ ਹੋਈਆਂ, ਵੱਡੇ ਸੰਘਰਸ਼ ਹੋਏ ਨੇ, ਤੇ ਗੁਰੂ ਸਾਹਿਬ ਨੇ ਸਾਨੂੰ ਆਜ਼ਾਦ ਕੌਮ ਬਖਸ਼ਿਆ ਹੋਇਆ, ਤੇ ਸਾਡਾ ਆਜ਼ਾਦ ਰਾਜ ਹੋਣਾ ਬਹੁਤ ਜ਼ਰੂਰੀ ਆ। ਪੰਜਾਬ ਦੀ ਧਰਤੀ ਨੂੰ ਪ੍ਰੀਜ਼ਰਵ ਕਰਨਾ ਇਹ ਸਾਡਾ ਬਾਹਰਲੇ ਸਿੱਖਾਂ ਦਾ ਫਰਜ਼ ਬਣਦਾ। ਖਾਸ ਕਰਕੇ ਸਾਨੂੰ ਉੱਥੇ ਦੀਆਂ ਜ਼ਮੀਨਾਂ ਜਾਇਦਾਦਾਂ ਜਿਹੜੀਆਂ ਉਹ ਨਹੀਂ ਵੇਚਣੀਆਂ ਚਾਹੀਦੀਆਂ। ਜੇ ਸਾਡੀ ਲੈਂਡ ਇਹ ਨਾ ਰਹੀ ਤੇ ਅਸੀਂ ਕਲੇਮ ਕੀ ਕਰਾਂਗੇ। ਸੋ ਸਾਡੀਆਂ ਜ਼ਮੀਨਾਂ ਨੂੰ ਕਿਤੇ ਨਹੀਂ ਕੋਈ ਚੱਕ ਕੇ ਲਿਜਲਿਆ। ਇੱਕ ਤਾਂ ਅਸੀਂ ਆਪਣੀਆਂ ਜ਼ਮੀਨਾਂ ਨੂੰ ਉੱਥੇ ਬਿਲਕੁਲ ਨਾ ਵੇਚੀਏ, ਦੂਜਾ ਇਹ ਆ ਕਿ ਕਦੇ ਕਿਸਾਨਾਂ ਦਾ ਸੰਘਰਸ਼ ਲੱਗ ਜਾਂਦਾ, ਕਦੇ ਮਜ਼ਦੂਰਾਂ ਦਾ ਸੰਘਰਸ਼ ਲੱਗ ਜਾਂਦਾ। ਇਹ ਸੰਘਰਸ਼ਾਂ ਦਾ ਅੰਤ ਉਦੋਂ ਹੋਊਗਾ ਜਦੋਂ 3 ਨਿਊਕਲੀਅਰ ਮੁਲਕਾਂ ਦੇ ਵਿੱਚ ਖਾਲਿਸਤਾਨ ਸਟੇਟ ਖੜੀ ਹੋਊਗੀ, ਤੇ ਆਪਾਂ ਇਕੱਠੇ ਹੋ ਕੇ ਹੁਣ ਇੱਕੋ ਵੱਡਾ ਮੋਰਚਾ ਜਿਹੜਾ ਲਾਈਏ ਤਾਂ ਕਿ ਆਜ਼ਾਦ ਹੋਈਏ, ਆਜ਼ਾਦ ਹੋ ਕੇ ਦੁਨੀਆ ਦੇ ਵਿੱਚ ਵਿਚਰੀਏ। ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ ਵੱਲੋਂ, ਖਾਸ ਕਰਕੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਵੱਲੋਂ, ਅਸੀਂ ਸਾਡੇ ਸਾਰਿਆਂ ਵੱਲੋਂ, ਸਾਰੀ ਸੰਗਤ ਦੇ, TV 84 ਦੇ ਜਿਹੜੇ ਵੀ ਕਵਰ ਕਰ ਰਹੇ ਨੇ, ਹੋਰ ਵੀ ਟੈਲੀਵਿਜ਼ਨ, ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹੋਇਆ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਕਹਿੰਦੇ ਵੀ ਜੇ ਸੇਵਾ 'ਚ ਕੋਈ ਕਮੀ ਪੇਸ਼ੀ ਰਹਿ ਗਈ ਉਹ ਤਾਂ ਸਾਨੂੰ ਦੱਸ ਦਿਓ। ਤੁਹਾਡਾ ਕਸੂਰ ਤਾਂ ਨਹੀਂ, ਪਰ ਤੁਹਾਡੀ ਗਰਮੀ ਬੜੀ ਭੈੜੀ ਆ। ਤੁਹਾਡੇ ਦੁਆਬੇ ਦੇ ਵਿੱਚ ਇੱਕ ਕਹਾਵਤ ਬੜੀ ਪ੍ਰਚਲਿਤ ਹੈ ਵੀ ਮੱਖੀਆਂ ਗੁੱਡਣ ਦੇ ਮਾਰੇ ਜਿਹੜੇ ਜੱਟ ਸੀ ਉਹ ਸਾਧ ਬਣ ਗਏ। ਇਹ ਬਜ਼ੁਰਗ ਕਹਿੰਦੇ ਨੇ ਦੁਆਬੇ 'ਚ। ਤੇ ਮੇਰਾ ਖਿਆਲ ਆ ਵੀ ਉਦੋਂ ਬਾਅਦ 'ਚ ਆਪਾਂ ਸੋਲ ਕਿੰਨੇ ਹੋ ਗਏ
ਵੀ ਮਾੜੀ ਜਿਹੀ ਗਰਮੀ ਲੱਗੀ ਨਹੀਂ ਤਾਂ ਕੈਲੀਫੋਰਨੀਆ ਏਸੀ ਅਸੀਂ ਬਲਾਸਟ ਕਰ ਦਈਦੇ ਆ। ਤੇ ਅੱਜ ਤੁਸੀਂ ਉਹਨਾਂ ਜੱਟਾਂ ਤੋਂ ਵੀ ਲੰਘ ਗਏ ਆ ਜਿਹੜੇ ਉਸਲੇ ਇਕੱਲੇ ਮੱਕੀਆਂ ਗੁੱਡਣ ਦੇ ਮਾਰੇ ਸਾਧ ਬਣ ਗਿਆ। ਤੁਸੀਂ ਸਾਰੀ ਦਿਹਾੜੀ ਮੱਕੀਆਂ ਗੁੱਡਣ ਤੋਂ ਵੀ ਵਾਧੂ ਕੰਮ ਕਰ ਦਿੱਤਾ। ਇੰਨਾ ਹਮ ਪੰਜਾਬ 'ਚ ਵੀ ਨਹੀਂ, ਚੜ੍ਹਦੀ ਕਲਾ ਜੀ, ਇੰਨਾ ਹਮ ਪੰਜਾਬ 'ਚ ਵੀ ਨਹੀਂ ਹੁੰਦਾ ਹਾੜ ਜੇਠ ਦੇ ਮਹੀਨੇ ਜਿੰਨਾ ਤੁਹਾਡੇ ਇੱਥੇ ਆ। ਪਰ ਚੜ੍ਹਦੀ ਕਲਾ, ਕੱਲ ਅਸੀਂ ਗੁਰੂ ਘਰ ਗੱਲ ਕਰ ਰਹੇ ਸੀ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਕੀ ਹੈ। ਅੱਜ ਤੁਸੀਂ ਚੜ੍ਹਦੀ ਕਲਾ ਦਾ ਪ੍ਰਤੀਕ ਦੇ ਰਹੇ ਹੋ। ਦੁਨੀਆ ਦੇ ਵਿੱਚ ਇਹੋ ਜਿਹੀਆਂ ਬਹੁਤ ਮਿਸਾਲਾਂ ਘੱਟ ਮਿਲਣਗੀਆਂ ਜਿੱਥੇ ਕੌਮ ਆਪਣੇ ਕੋਲੋਂ ਪੈਸੇ ਖਰਚ ਕੇ ਪਰਸਨ ਉਹ ਵੀ ਸਾਰੇ ਲਾਈਨ 'ਚ ਲੱਗੇ ਹੋਣੇ ਕਿ ਭਾਜੀ ਸਾਨੂੰ ਵੀ ਨਾਲ ਲੈ ਜਾਓ। ਆਪਣਿਆਂ ਨੂੰ ਨਹੀਂ ਨਿੰਦਣਾ, ਪੰਗਾ ਸਾਡਾ ਹੈਗਾ ਉਹਨਾਂ ਧੋਤੀ ਵਾਲਿਆਂ ਦੇ ਨਾਲ। ਜੇ ਨਿੰਦਣਾ ਤੇ ਉਹਨਾਂ ਨੂੰ ਨਿੰਦਣਾ, ਜੇ ਮੂੰਹ ਹੋਵੇ ਤੇ ਮੋਦੀ ਕੱਢਦੀਆਂ ਨੇ, ਬੜਕਾਂ ਵੱਜਦੀਆਂ ਨੇ ਵੀ ਹੁਣ ਦੇਖਿਓ ਕੀ ਬਣਦਾ। ਉਹ ਸਾਨੂੰ ਕਹਿੰਦੇ ਵੀ ਤੁਹਾਡਾ ਹੁਣ ਦੇਖਿਓ ਕੀ ਬਣਦਾ। ਖਾਲਿਸਤਾਨ ਦਾ ਦੂਰ ਦੀ ਗੱਲ ਹੈ, ਕੱਲੇ ਕੱਲੇ ਨੂੰ ਚੱਕ ਕੇ ਪੰਗਿੱਠੇ ਨੇ ਅਮਰੀਕਾ ਦੇ। ਜਿਹੜੀ ਟਿਊ ਡੈਮੋਕ੍ਰੇਸੀ ਹੈ, ਜਿਹੜੀ ਸੱਚੀ ਡੈਮੋਕ੍ਰੇਸੀ ਆ, ਅੱਜ ਉਹੋ ਹੀ ਬੰਦੇ ਬੈਠੇ ਨੇ ਤੇ ਜੁੱਤੀਆਂ ਕਿਹਦੇ ਪੈ ਰਹੀਆਂ ਨੇ ਜੀ? ਮੋਦੀ ਦੇ। ਜੇ ਵਾਹਿਗੁਰੂ ਤੁਹਾਨੂੰ ਮੰਜ਼ਿਲਾਂ ਵੱਲ ਨੂੰ ਲੈ ਕੇ ਤੁਰਿਆ ਤਾਂ ਅੱਜ ਮੋਦੀ ਹੁਣੀ 50% ਟੈਰਿਫ ਨਾਲ ਠੋਕੇ ਨੇ। ਅੱਜ ਉਹਨਾਂ ਦੇ ਗੁਜਰਾਤ ਵਾਲੇ ਪੋਰਟ ਦੇ ਉੱਤੇ ਮੈਂ 1 ਲੱਖ ਬੰਦਾ ਘਰੀ ਬਹਿ ਗਿਆ। ਚਲੋ ਸਿੱਖ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਮਾੜਾ ਬੋਲੇ, ਉਹ ਘਰੀ ਨਹੀਂ ਬਹਿ ਗਿਆ, ਉਹ ਮਰ ਗਿਆ। ਇਹ ਉਹ ਲੋਕ ਨੇ ਜਿਹੜਾ ਕਮਾਉਂਦੇ ਨੇ ਉਸ ਪਾਂਡੇ ਨੂੰ ਖੁੰਝੇ ਲਾ ਕੇ ਹਟਣਗੇ। ਪਰ ਇਹਦੇ ਪਿੱਛੇ ਮਿਹਨਤ ਕਿਹਦੀ ਹੈ? ਕੱਲ ਗੁਰਦੁਆਰੇ ਗੱਲ ਹੁੰਦੀ ਸੀ ਚੜ੍ਹਦੀ ਕਲਾ ਦਾ ਪ੍ਰਤੀਕ, ਉਹਦੇ ਪਿੱਛੇ ਮਿਹਨਤ ਸਾਡੀ ਆ। ਮੈਂ ਲਾਈਨਾਂ ਦੇ ਵਿੱਚ ਘੁੰਮ ਕੇ ਆਇਆ, ਬਹੁਤੇ ਬੱਚਿਆਂ ਨੂੰ ਭੁੱਖ ਲੱਗਦੀ ਆ। ਇਹ ਸਾਰੀਆਂ ਕੌਮਾਂ ਦੇ ਵਿੱਚ ਨਹੀਂ ਹੁੰਦਾ। ਆਪਾਂ ਬਾਰ-ਬਾਰ ਗੱਲਾਂ ਕਰਦੇ ਨੇ, ਕਈ ਸਾਡੇ ਬੰਦੇ ਲੱਤਾਂ ਖਿੱਚਣ ਤੁਹਾਡੇ ਗਦਾਰ ਬੜੇ ਆ ਜੀ। ਮੈਂ ਕਹਿੰਦਾ ਸਾਡੇ ਤੇ ਗਦਾਰ ਹੈ ਹੀ ਕੋਈ। ਆਪਣੀ ਹਿਸਟਰੀ ਦਾ ਦੇਖੋ, ਅਸੀਂ 75 ਸਾਲਾਂ ਦੇ ਵਿੱਚ ਉਹਨਾਂ ਦਾ ਨੱਕ ਦੇ ਵਿੱਚ ਦਮ ਕਰ ਦਿੱਤਾ। 75 ਸਾਲਾਂ ਦੇ ਵਿੱਚ ਤੁਸੀਂ ਆਜ਼ਾਦੀ ਲੈਣ ਦੇ ਇੰਨੇ ਲਾਗੇ ਆ ਗਏ ਆ ਕਿ ਉਸ ਬਾਹਮਣ ਨੂੰ ਹੱਥਾਂ ਪੈਰਾਂ ਦੀ ਪਈ ਆ। ਉਹ ਜਿਹੜੇ ਹਮਕੋ ਤੁਮਕੋ ਵਾਲੇ ਆ, ਉਹ ਜਿੰਨੇ ਵੀ ਚੈਨਲ ਨੇ ਉਹਨਾਂ ਦੇ, ਮੈਂ ਤੁਹਾਨੂੰ ਬਾਰ-ਬਾਰ ਕਹਿਣਾ ਉਹਨਾਂ ਕਿ ਸੋਸ਼ਲ ਮੀਡੀਆ ਜੇ ਖੋਲਣਾ ਉਹਦੇ ਉੱਤੇ ਕੋਈ ਚੰਗੀ ਗੱਲ ਦੇਖਿਆ ਕਰੀਏ। ਸਾਡੇ ਵੀਰ ਇੱਥੇ ਆਏ ਨੇ ਸਰੀ ਵਾਲੇ, ਸਾਡੇ ਸਰੀ ਵਾਲੇ ਵੀਰਾਂ ਨੇ ਉੱਥੇ ਇੱਕ ਬਜ਼ੁਰਗ ਬਹਿੰਦੇ ਹੁੰਦੇ ਸਨ, ਭਾਈ ਹਰਦੀਪ ਸਿੰਘ ਨਿੱਜਰ ਦੇ ਗੁਰਦੁਆਰੇ। ਬਜ਼ੁਰਗ ਆਏ ਸਨ, ਪਹਿਲਾਂ ਕਾਮਰੇਡ ਬਹਿੰਦੇ ਸਨ, ਫਿਰ ਸਾਡੇ ਵੀਰ ਹਰਦੀਪ ਸਿੰਘ ਨਿੱਜਰ ਨੇ ਹੰਬਲਾ ਮਾਰ ਕੇ ਉਹ ਗੁਰਦੁਆਰਾ ਖੋਇਆ ਤੇ ਸਾਡੇ ਵੀਰਾਂ ਨੇ ਜਿੱਥੇ ਉਹ ਕਾਮਰੇਡ ਬਹਿੰਦੇ ਸਨ, ਹੁਣ ਤੇ ਚਲੋ ਬਾਹਰ ਕੱਢ ਦਿਓ ਤੇ ਲਿਖਤਾ ਰਿਪਬਲਿਕ ਆਫ ਖਾਲਿਸਤਾਨ। ਤੁਹਾਡੇ ਕਿਸੇ ਦੇ ਗੱਲ ਉਹ ਨੋਟਿਸ ਨਹੀਂ ਆਈ, ਪਰ ਜਿਹੜਾ ਬਾਹਮਣਾਂ ਦਾ ਮੀਡੀਆ ਸੀ ਉਹਦੀ ਚੀਕ ਨਿਕਲ ਗਈ, ਹਮਕੋ ਤੁਮਕੋ ਨੇ ਦਹਾਈਆਂ ਪਾਤੀਆਂ ਬਈ ਖਾਲਿਸਤਾਨ ਬਣ ਗਿਆ। ਉਹਨੇ ਐਮਬੈਸੀ ਬਣਾ ਲਈ ਹੈ, ਉਹ ਆ ਗਏ ਨੇ ਗੁਰਦੁਆਰੇ, ਐਮਬੈਸੀ ਬਣ ਗਈ। ਅਬ ਐਸਾ ਹੋ ਜਾਊਗਾ, ਅਬ ਐਸਾ ਹੋ ਜਾਊਗਾ। ਸੋ ਉਹਦੇ ਵਿੱਚੋਂ ਕੀ ਨਿਕਲਦਾ ਖਾਲਸਾ ਜੀ? ਉਹਦੇ ਵਿੱਚੋਂ ਨਿਕਲਦਾ ਕਿ ਉਹ ਤੁਹਾਨੂੰ ਰਾਜ ਦੇਣ ਨੂੰ ਤਿਆਰ ਨੇ। ਜਿਹੜਾ ਬਾਹਮਣ ਹੈ ਗੋਡੇ ਟੇਕ ਚੁੱਕਾ, ਉਹਨੂੰ ਉਹਦੇ ਪਿੱਛੇ ਉਹਨੂੰ ਕੋਈ ਦੇਖਣ ਦੀ ਕੋਸ਼ਿਸ਼ ਨਹੀਂ ਕੀਤੀ, ਜਾ ਕੇ ਦੇਖੀਏ ਵੀ ਹੈ ਕੀ ਹੈ। ਇੱਕ ਕੰਧ ਉੱਤੇ ਰਿਪਬਲਿਕ ਖਾਲਿਸਤਾਨ ਲਿਖਣ ਤੋਂ ਬਾਅਦ ਬਾਹਮਣ ਚੀਕਾਂ ਮਾਰ-ਮਾਰ ਕਹਿਣ ਲੱਗ ਪਏ ਕਿ ਆ ਗਏ ਖਾਲਿਸਤਾਨੀ, ਐਮਬੈਸੀ ਬਣ ਗਈ, ਪਾਸਪੋਰਟ ਲੱਗੇ ਆ, ਵੰਡ ਆ ਗਏ। ਸੋ ਇੱਥੋਂ ਅੰਦਾਜ਼ਾ ਲਾ ਕੇ ਦੇਖੋ, ਇੱਕ ਕਾਂਗਰਸੀਆਂ ਦਾ ਸਾਡਾ ਵੀਰ ਹਿੰਮਤ ਸਿੰਘ ਮੇਰਾ ਪਿੱਛੇ ਖੜਾ, ਕਾਂਗਰਸੀਆਂ ਦਾ ਜਿਹੜਾ ਇੰਦਰਾ ਗਾਂਧੀ ਨੂੰ ਮੰਮੀ ਕਹਿੰਦਾ ਰਾਜਾ ਬੜਿੰਗ, ਇੱਥੇ ਭਾਜੀ ਹੁਣੀ ਚਪੇੜਾਂ ਵੀ ਛੱਡੀਆਂ ਸੀ, ਬਚ ਗਿਆ ਸੀ। ਉੱਥੇ ਕਿਸਾਨ ਇਕੱਠੇ ਕੀਤੇ, ਸਾਡੇ ਜ਼ਿਮੀਂਦਾਰ ਇਕੱਠੇ ਕੀਤੇ ਨੇ। ਉਹ ਕਿੱਲ ਕੇ ਕਹਿ ਰਿਹਾ ਕਿ ਜੇ ਖਾਲਿਸਤਾਨ ਬਣ ਗਿਆ, ਧਿਆਨ ਨਾਲ ਉਹਦੀ ਦੁਆਰਾ ਕਲਿੱਪ ਕਰਿਓ, ਵੀ ਜੇ ਖਾਲਿਸਤਾਨ ਬਣ ਗਿਆ ਸਾਡੇ ਕਿਸਾਨ ਕਿੱਥੇ ਜਾਣਗੇ? ਸਾਡੇ ਕਿਸਾਨਾਂ ਦਾ ਅਨਾਜ ਕੌਣ ਚੱਕੂਗਾ? ਸਾਡੀ ਫਸਲ ਕੌਣ ਚੱਕੂਗਾ? ਸਾਡਾ ਇੱਕ ਬੱਚਾ ਜਵਾਬ ਦੇ ਸਕਦਾ ਕਿ ਸਾਨੂੰ ਆਪਣੀ ਫਸਲ ਤੁਹਾਨੂੰ ਵੇਚਣ ਦੀ ਲੋੜ ਨਹੀਂ। ਸਾਡਾ ਬਾਰਡਰ ਅਸੀਂ ਨਹੀਂ ਚਾਹੁੰਦੇ ਕਿ ਅਸੀਂ ਆਪਣਾ ਸਮਾਨ ਬਾਹਮਣ ਨੂੰ ਦਈਏ। ਉਹਨਾਂ ਕਿਸਾਨਾਂ ਨੂੰ ਕੁਝ ਨਹੀਂ ਹੋਣਾ। ਰਾਜਾ ਬੜਿੰਗ ਇਹ ਕਹਿ ਰਿਹਾ ਸੀ ਵੀ ਜੇ ਖਾਲਿਸਤਾਨ ਬਣ ਗਿਆ, ਜਿਹੜੀ ਮੇਰੀ ਮਾਤਾ ਇੰਦਰਾ ਗਾਂਧੀ, ਉਹਦਾ ਮੁਲਕ ਕਿੱਥੇ ਜਾਵੇਗਾ? ਜੋ ਤੁਹਾਡਾ ਦਾਣਾ ਪਾਣੀ ਬੰਦ ਹੋਇਆ ਨਾ, ਮੇਰਾ ਮੁਲਕ ਕਿੱਥੇ ਜਾਵੇਗਾ? ਇਹ ਸਾਰੀਆਂ ਗੱਲਾਂ ਤੁਹਾਨੂੰ ਦੱਸਦੀਆਂ ਨੇ। ਉਹਦੀ ਆਵਾਜ਼ ਵਿਚਲਾ ਸਹਿਮਿਆ ਦਰਦ ਦੱਸਦਾ ਕਿ ਤੁਸੀਂ ਖਾਲਿਸਤਾਨੀ ਹੋ, ਆਪਣੀ ਕੰਟਰੀ ਲੈ ਚੱਲੇ। ਦੁਸ਼ਮਣ ਨੂੰ ਪਤਾ ਹੈ, ਸੱਜਣਾ ਨੂੰ ਸਮਝਣਾ ਬਾਕੀ ਹੈ। ਦੁਸ਼ਮਣ ਨੂੰ ਪਤਾ ਕਿ ਤੁਸੀਂ ਲੈ ਚੱਲੇ ਹੋ, ਤੁਸੀਂ ਮੁਲਕ ਲੈ ਗਏ ਹੋ। ਜਿਹੜੇ ਸਾਡੇ ਆਪਣੇ ਨੇ ਉਹਨਾਂ ਨੂੰ ਸਮਝਾਉਣਾ ਹਾਲੇ ਬਾਕੀ ਹੈ। ਜਿਹੜੇ ਇੱਕਾ ਦੁੱਕਾ ਰਹਿ ਗਏ ਨੇ ਘਰਾਂ ਦੇ ਵਿੱਚ, ਆਪਾਂ ਉਹਨਾਂ ਨੂੰ, ਮੈਂ ਤਾਂ ਉਹਨਾਂ ਨੂੰ ਵੀ ਗਾਲਾਂ ਨਹੀਂ ਕੱਢਦਾ, ਮੈਂ ਤੇ ਕਾਮਰੇਡਾਂ ਨੂੰ ਵੀ ਮਾੜਾ ਨਹੀਂ ਕਹਿੰਦਾ, ਕਿਉਂਕਿ ਸਾਡੇ ਦੁਆਬੇ ਦੇ ਲਾਗੇ ਜਿੰਨੇ ਕੁ ਸਿੰਘ ਹੋਏ ਆ, ਪਾਸ ਵਾਲੇ ਦੁਆਲੇ, ਰੁੜ ਕੇ ਦੁਆਲੇ, ਓਨੇ ਕੇ ਕਾਮਰੇਡ ਹੁੰਦੇ ਸੀ ਉੱਥੇ ਗਰਾਂ ਦੇ ਲਾਗੇ। ਅਸੀਂ ਕਿਸੇ ਨੂੰ ਗਾਲ ਨਹੀਂ ਕੱਢਦੇ, ਸਾਨੂੰ ਪਤਾ ਉਹਨਾਂ ਕਾਮਰੇਡਾਂ ਲਾਈਨ 'ਚ ਲੱਗੇ ਹੋਣ, ਪਰ ਸਭ ਤੋਂ ਅਖੀਰ ਤੇ ਹੁਣੇ ਲਾਈਨ ਦੇ ਵਿੱਚ ਇਹ
ਪਟਾ ਫੜਾਣਾ ਤੁਹਾਨੂੰ ਜੋ ਤੁਹਾਡਾ ਮੁਲਕ ਬਣ ਗਿਆ। ਠੀਕ ਹੈ ਜੀ, ਆਪਾਂ ਪਹਿਲਾਂ ਥੋੜਾ ਜਿਹਾ ਕੰਮ ਕਰਨੇ ਆ ਮੁਲਕ ਬਣਾਉਣ ਤੋਂ ਬਾਅਦ ਪਟਾ ਫੜਾਉਣਾ ਕਿਸੇ ਤਗੜੇ ਜਿਹਾ ਬੰਦੇ ਨੂੰ, ਇਦਾਂ ਨਹੀਂ ਵੀ ਛੱਡ ਦਿਆਂਗੇ, ਬਦਲਾ ਜ਼ਰੂਰ ਲਿਆ ਜਾਊਗਾ। ਸੋ ਇੰਨੀਆਂ ਕੁ ਬੇਨਤੀਆਂ। ਖਾਲਸਾ ਜੀ ਚੜ੍ਹਦੀ ਕਲਾ ਦੇ ਵਿੱਚ ਅਸੀਂ ਵੋਟਾਂ ਪਾਉਣੀਆਂ ਨੇ, ਚੜ੍ਹਦੀ ਕਲਾ ਦਾ ਪ੍ਰਤੀਕ ਦੇਣਾ ਹੈ। ਹਾਲੇ ਮਹਿੰਦਰ ਸਿੰਘ ਨੇ ਸ਼ੁਰੂ ਕਰਨਾ ਨਾਅਰਿਆਂ ਵਾਲਾ ਕੰਮ, ਤੁਸੀਂ ਸਾਰੇ ਬੰਦਿਆਂ ਨੇ ਜਵਾਬ ਦੇਣਾ ਹੈ। ਚੜ੍ਹਦੀ ਕਲਾ ਦਾ ਪ੍ਰਤੀਕ ਜਾਰੀ ਰੱਖਣਾ ਹੈ, ਚਾਹੇ ਟੈਂਪਰੇਚਰ ਅੱਜ ਸਾਨੂੰ ਖੜੇ ਨਹੀਂ ਹੋਣ ਦੇ ਰਿਹਾ, ਪਰ ਮੈਂ ਤੁਹਾਡੇ ਚਰਨਾਂ ਦੇ ਵਿੱਚ, ਤੁਹਾਡੀ ਚਰਨਾਂ ਦੀ ਧੂੜ ਬਣਨ ਨੂੰ ਦਿਲ ਕਰਦਾ ਜੋ ਤੁਸੀਂ ਅੱਜ ਇੱਥੇ ਆ ਕੇ ਕੀਤਾ। ਲਾਈਨਾਂ ਲੱਗੀਆਂ ਨੇ, ਵਾਹਵਾ ਟਾਈਮ ਲੱਗਣ ਡਿਆ ਵੋਟਾਂ ਪਾਉਣ ਨੂੰ, ਪਰ ਕੋਈ ਨਹੀਂ, ਸੰਗਤ ਨੂੰ ਬੇਨਤੀ ਕਰਦੇ ਆ ਕਿ ਪੇਸ਼ੈਂਟ ਰੱਖੋ। ਵਾਹਿਗੁਰੂ ਕਿਰਪਾ ਕਰਨਗੇ, ਤੁਹਾਡੀ ਹਰ ਇੱਕ ਇਨਸਾਨ ਜਿਹੜਾ ਇੱਥੇ ਪਹੁੰਚ ਗਿਆ ਬੰਦਾ, ਸਾਡੇ ਕੋਲ ਭੈਣ ਆ, ਭਰਾ ਆ, ਕੋਈ ਬੱਚਾ ਆ, ਹਰ ਇੱਕ ਦੀ ਵੋਟ ਜਿਹੜੀ ਉਹ ਪੈ ਕੇ ਜਾਵੇਗੀ। ਇੰਨੀਆਂ ਕੁ ਬੇਨਤੀਆਂ। ਖਾਲਸਾ ਜੀ ਤੁਹਾਡੇ ਮੋਹਰੇ ਫਿਰ ਦੁਬਾਰਾ ਆਵਾਂਗੇ। ਸੋ ਮੈਂ 5 ਨਾਅਰੇ ਲਾਉਣੇ ਨੇ ਖਾਲਿਸਤਾਨ ਦੇ, ਤੇ ਤੁਸੀਂ ਝੰਡੇ ਉੱਪਰ ਕਰਕੇ ਇੱਕ ਵਾਰ ਦੱਸ ਦਿਓ ਕਿ ਆਪਾਂ ਖੜੇ ਆ। ਸਾਰੇ ਬੰਦਿਆਂ ਨੇ ਝੰਡੇ ਉੱਪਰ ਕਰਕੇ ਖਾਲਿਸਤਾਨ ਦੇ ਨਾਅਰਿਆਂ ਦਾ ਜਵਾਬ ਦੇਣਾ। ਖਾਲਿਸਤਾਨ ਝੰਡੇ ਉੱਪਰ ਕਰ ਲਓ ਯਾਰ, ਉਹਦਾ ਫੋਟੋ ਖਿਚਾਈਏ। ਖਾਲਿਸਤਾਨ 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜੇ ਜੀਵੇ ਪਤ ਲੱਥੀ ਜਾਵੇ, ਸਭ ਹਰਾਮ ਜੇਤਾ ਕਿਛ ਖਾਏ। ਦੂਜੇ ਪਾਤਸ਼ਾਹ ਮੇਰੇ ਬਖਸ਼ਿਸ਼ ਕਰਦੇ, ਜਿਉਂ ਤਿਉਂ ਪ੍ਰੇਮ ਖੇਲਣ ਘਾਚਾਓ, ਸਿਰ ਧਰ ਧਰੀ ਗਲੀ ਮੇਰੀ ਆਓ। ਆਪਾਂ ਜਦੋਂ ਰੋਟੀ ਖਾਂਦੇ ਆ, ਲੰਗਰ ਛਕਦੇ ਆ, ਜ਼ਿੰਦਗੀ ਬਸਰ ਕਰਦੇ, ਸਾਡੇ ਅੰਦਰ ਸਤਿਗੁਰੂ ਕਹਿੰਦੇ ਵੀ ਜੇ ਜੀਵੇ ਪਤ ਲੱਥੀ ਜਾਵੇ, ਸਭ ਹਰਾਮ ਜੇਤਾ ਕਿਛ ਖਾਏ। ਅੱਜ ਅਸੀਂ ਗੁਲਾਮੀ ਦੀ ਉਸ ਹੱਦ ਤੱਕ ਪਹੁੰਚ ਗਏ ਕਿ ਪੰਜਾਬ ਦੇ ਵਿੱਚ ਪਾਨ ਖਾਣੇ, ਬੀੜੀਆਂ ਪੀਣੇ, ਅੱਜ ਸਾਡੇ ਤੁਸੀਂ ਵੇਖੋ ਚੰਡੀਗੜ੍ਹ ਵਿੱਚ, ਯੂਨੀਵਰਸਿਟੀਆਂ ਦੇ ਵਿੱਚ, ਹਸਪੀਟਲਾਂ ਦੇ ਵਿੱਚ ਅਸੀਂ ਪੂਰੀ ਤਰ੍ਹਾਂ ਉੱਥੋਂ ਸਾਫ਼ ਹੋ ਚੁੱਕੇ ਹਾਂ, ਤੇ ਬੱਚੇ ਸਾਡੇ ਦੇਸ਼ਾਂ ਵਿਦੇਸ਼ਾਂ 'ਚ ਰੋਲ ਰਹੇ ਨੇ। ਮੈਂ ਇਸ ਤੋਂ ਅੱਗੇ ਪਹਿਲਾਂ ਫਤਿਹ ਸਾਂਝੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮੇਰੇ ਵੀਰਾਂ ਨੇ ਪਹਿਲਾਂ ਸਾਰੀਆਂ ਗੱਲਾਂ ਕਰ ਹੀ ਦਿੱਤੀਆਂ, ਮੈਂ ਦੁਬਾਰਾ ਉਹਨਾਂ ਨੂੰ ਰਿਪੀਟ ਨਹੀਂ ਕਰਦਾ। ਤੁਹਾਨੂੰ ਸਾਹਮਣੇ ਕੈਮਰੇ ਵਿੱਚ ਨਜ਼ਰ ਆ ਰਿਹਾ, ਇੱਥੇ ਧੁੱਪ ਵੀ ਲੱਗੀ ਹੋਈ ਆ ਤੇ ਸੰਗਤਾਂ ਦਾ ਹੜ੍ਹ ਆਇਆ ਹੋਇਆ, ਜਿਹੜੇ ਦੂਰੋਂ ਨੇੜਿਓਂ ਚੱਲ ਕੇ ਬੜੇ ਚਾਅ ਨਾਲ। ਮੈਨੂੰ ਰਾਤੀ ਮੈਂ ਵੇਖਿਆ ਇਸ 'ਤੇ ਕਿ ਕਿਸ ਤਰ੍ਹਾਂ ਲੰਗਰਾਂ ਦੀ ਸੇਵਾ ਕਰਨ ਵਾਲੀਆਂ ਬੀਬੀਆਂ, ਭੈਣਾਂ, ਵੀਰ ਕਿਸ ਤਰ੍ਹਾਂ ਜਿਹੜੇ ਆਏ ਆ ਬਾਹਰੋਂ, ਦੂਰੋਂ ਸਟੇਟਾਂ ਤੋਂ, ਕਿਉਂਕਿ ਅਮਰੀਕਾ ਦੇ ਵਿੱਚ ਸਟੇਟਾਂ ਹੀ ਦੂਜੇ ਕੰਟਰੀਆਂ ਵਾਂਗੂ ਨੇ, ਇੰਨੇ ਦੂਰ ਆ। ਉੱਥੋਂ ਆਣ ਕੇ ਜੋ ਵੀਰਾਂ ਨੇ ਇੱਥੇ ਸੇਵਾ ਕੀਤੀ ਆ, ਤੇ ਸਾਰਿਆਂ ਨੂੰ ਵੱਡਾ ਜੋ ਇੱਥੇ ਮਾਣ ਸਨਮਾਨ ਇੱਥੇ ਮਿਲਦਾ, ਸਾਡੇ ਡਾਕਟਰ ਸਾਹਿਬ ਜਿਹੜੇ ਜੋ ਸਾਡੇ ਉੱਥੇ ਸਾਡੇ ਵੀਰ ਹਾਈ ਜੈਕਰ ਨੇ, ਉਹ ਇੱਕ ਜੇਲ੍ਹ ਦੇ ਵਿੱਚੋਂ ਉਮਰ ਕੈਦਾਂ ਭੋਗ ਕੇ ਇੱਕ ਦੂਜੀ ਥੋੜ੍ਹੀ ਜਿਹੀ ਬਿਹਤਰ ਜੇਲ੍ਹ ਆਪਾਂ ਕਹਿ ਸਕਦੇ ਹਾਂ, ਮਿੱਠੀ ਜੇਲ੍ਹ ਕਹਿ ਸਕਦੇ ਹਾਂ, ਅੱਜ ਉਹ ਜਲਾਵਤਨੀਆਂ ਦੂਸਰੇ ਕੰਟਰੀ ਤੱਕ ਨਹੀਂ ਜਾ ਸਕਦੇ ਹੋ। ਇਸ ਕਰਕੇ ਉਹਨਾਂ ਨੇ ਮੇਰੀ ਡਿਊਟੀ ਲਾਈ। ਤਕਰੀਬਨ ਪੂਰੇ ਯੂਰਪ ਦੇ ਵਿੱਚੋਂ, ਨਾਰਵੇ ਦੇ ਵਿੱਚੋਂ ਮੇਰੀ ਭੈਣ ਆ ਇੱਕ ਰੰਧਾਵਾ, ਮੈਂ ਪੂਰਾ ਨਾਂ ਨਹੀਂ ਇੱਥੇ ਸਾਹਮਣੇ ਲੈਣਾ ਚਾਹੁੰਦਾ, ਸਕੈਂਡੀਨੇਵੀਆ ਦੇ ਵੱਲੋਂ, ਯੂਰਪ ਸਾਰੇ ਦੇ ਵੱਲੋਂ, ਸਾਡੇ ਬਾਬਾ ਜੀ ਜਸਬੀਰ ਸਿੰਘ ਜੀ, ਜਿਨ੍ਹਾਂ ਨੇ ਮੈਨੂੰ ਹੁਕਮ ਕੀਤਾ ਕਿ ਗੁਰਦੇਵ ਸਿੰਘ ਜੀ ਉੱਥੇ ਪਹੁੰਚੋ, ਸਾਡੀ ਹਾਜ਼ਰੀ ਵੀ ਲੱਗ ਜੂਗੀ ਨਾਲ ਹੀ। ਕਿਉਂਕਿ ਉਸ ਤੋਂ ਬਾਅਦ ਜਾ ਕੇ ਤੇ ਉਹਨਾਂ ਨੇ ਫਤਿਹ ਜਿਹੜੀ ਸੀ ਅਸੀਂ ਸਾਡੇ ਡਾਕਟਰ ਸਾਹਿਬ ਹੋਣਾ ਨੇ ਪੂਰੀ ਦੁਨੀਆ ਦੇ ਵਿੱਚ ਪਹੁੰਚਾਈ ਆ, ਮੈਸੇਜ ਪਹੁੰਚਾਤਾ ਕਿ ਉਹਨਾਂ ਦੀ ਜਿਹੜੀ ਆ ਫਤਿਹ ਪਹੁੰਚ ਗਈ ਆ, ਤੇ ਫਤਿਹ ਦਾ ਜਿਹੜਾ ਜਕਾਰਾ ਉਹਨਾਂ ਨੇ ਉਹਦਾ ਮਤਲਬ ਬੁਲਾਇਆ, ਉਹ ਸਾਰੀ ਦੁਨੀਆ ਨੇ ਸੁਣ ਲਿਆ, ਵੇਖਿਆ ਵੀ ਆ, ਕਿਉਂਕਿ ਉਹਨਾਂ ਨੂੰ ਪਿਆਰ ਦੀ ਲੋੜ ਆ। ਉਹ ਜਲਾਵਤਨ ਨੇ, ਉਹ ਇੱਕ ਜੇਲ੍ਹ ਤੋਂ ਦੂਜੀ ਜੇਲ੍ਹ ਵਿੱਚ ਹੀ ਕਨਵਰਟ ਹੋਏ ਨੇ, ਪਰ ਜੇ ਉਹ ਜੇਲ੍ਹ ਬਣਦੇ ਆ, ਜੋ ਜਿਹੜਾ ਜਾਂਦਾ ਹੈ ਉਹ ਪਿਆਰ ਦੇ ਭੁੱਖੇ ਨੇ। ਬਾਕੀ ਜੋ ਅੱਜ ਇੱਥੇ ਮੈਂ ਸੰਗਤਾਂ ਦਾ ਹੜ੍ਹ ਵੇਖਣ ਡਿਆ ਆ, ਖਾਲਿਸਤਾਨ ਦਾ ਜੋ ਐਲਾਨ ਆ ਇਹ ਕਿਸੇ ਟਾਈਮ 'ਤੇ ਵੀ ਹੋ ਸਕਦਾ। ਬਹੁਤ ਸਾਰੀਆਂ ਗੱਲਾਂ ਉਹ ਡਾਕਟਰ ਸਾਹਿਬ ਤੁਹਾਨੂੰ ਜ਼ਿਆਦਾ ਵਧੀਆ ਬਿਹਤਰ ਸਮਝਾ ਸਕਦੇ ਆ, ਤੇ ਕੁਝ ਗੱਲਾਂ ਜਿਹੜੀਆਂ ਨੇ ਸਮੇਂ ਦੇ ਨਾਲ ਹੀ ਉਹ ਸਾਹਮਣੇ ਐਲਾਨ ਕੀਤਾ ਜਾਂਦਾ, ਜੋ ਕਿ ਅਸੀਂ ਜਾਬਤੇ ਵਿੱਚ ਰਹਿ ਕੇ ਅਜੇ ਬਹੁਤੀ ਗੱਲਾਂ ਨਹੀਂ ਕਰ ਸਕਦੇ। ਪਰ ਇਹਨਾਂ ਤੁਹਾਨੂੰ ਦੱਸ ਦਿੰਦੇ ਆ ਕਿ ਸਾਰਾ ਕੁਝ ਤਿਆਰ ਆ। ਵੱਡੀ ਪਾਵਰ ਜੋ ਵਾਈਟ ਹਾਊਸ ਪਿੱਛੇ ਖੜੀ ਹੈ, ਜਿੱਥੇ ਵੋਟਾਂ ਖਾਲਿਸਤਾਨ ਦੀਆਂ ਪੈ ਰਹੀਆਂ ਨੇ, ਇੱਥੇ ਹੀ ਦੇਸ਼ ਮਿਟਦੇ ਨੇ, ਤੇ ਇੱਥੋਂ ਹੀ ਦੇਸ਼ ਜਿਹੜੇ ਬਣਾਏ ਜਾਂਦੇ ਨੇ। ਉਹਨਾਂ ਦੇ ਨਕਸ਼ੇ ਇੱਥੇ ਬਣਾਏ ਜਾਂਦੇ ਆ, ਤੇ ਨਕਸ਼ੇ ਬਣੇ ਹੋਏ ਮਿਟਾਏ ਜਾਂਦੇ। ਜਿਸ ਤਰ੍ਹਾਂ ਸਪੋਜ਼ ਕਰੋ ਕਿ ਹੁਣ ਇੰਡੀਆ ਦਾ ਨਕਸ਼ਾ ਮਿਟ ਜਾਊਗਾ, ਇਹ ਜਿਸ ਤਰ੍ਹਾਂ ਪਹਿਲਾਂ ਸੀਗਾ ਇਹ ਉਸੇ ਹਾਲਤ ਵਿੱਚ ਹੀ ਆ ਜਾਊਗਾ, ਤੇ ਸਾਡਾ ਵੀ ਖਾਲਿਸਤਾਨ ਜੋ ਪਹਿਲਾਂ ਸੀ ਉਸੇ ਹਾਲਤ ਵਿੱਚ ਆ ਜਾਊਗਾ। ਇਹਦੀਆਂ ਸਰਹੱਦਾਂ ਚੀਨ ਤੱਕ ਸੀਗੀਆਂ, ਅਫਗਾਨਿਸਤਾਨ ਤੱਕ ਸੀਗੀਆਂ, ਤੇ ਉਧਰੋਂ ਥੱਲੇ ਜਿਹੜਾ ਗੁਜਰਾਤ ਤੱਕ ਆ, ਉਹ ਨਕਸ਼ਾ ਬਿਲਕੁਲ ਤਿਆਰ ਆ। ਹੌਸਲਾ ਰੱਖੋ,
ਬਾਣੀ ਪੜੋ, ਸੀਸਾਂ ਦਿਓ। ਤੇ ਮੈਂ ਇੱਕ ਵਾਰੀ ਫੇਰ ਆਪਣੇ ਸਾਡੇ ਡਾਕਟਰ ਸਾਹਿਬ ਹੋਣਾ, ਮੈਂ ਉਹਨਾਂ ਦੇ ਸਾਹਮਣੇ ਮੈਂ ਜ਼ਿਆਦਾ ਨਹੀਂ ਬੋਲਣਾ, ਮੈਨੂੰ ਚੰਗਾ ਲੱਗਦਾ ਕਿ ਉਹ, ਕਿਉਂਕਿ ਜਦੋਂ ਸਾਡੇ ਵੱਡੇ ਕੋਲ ਹੋਣ ਤੇ ਫਿਰ ਉਹ ਗੱਲ ਉੱਤਾਂ ਤਾਂ ਮੈਂ ਗੱਲਾਂ ਬਥੇਰੀਆਂ ਕਰ ਲੈਂਦਾ, ਪਰ ਮੇਰੇ ਹੁਣ ਡਾਕਟਰ ਸਾਹਿਬ ਵੀਰ ਵੱਡੇ ਜਿਹੜੇ ਨੇ ਉਹ ਕੋਲ ਨੇ। ਤੇ ਮੇਰੀ ਫਤਿਹ ਪ੍ਰਵਾਨ ਕਰਿਓ ਸਾਰੀ ਦੁਨੀਆ ਸੁਣਨ ਵਾਲੀ, ਸਾਰੇ ਯੂਰਪ ਵੱਲੋਂ ਤੇ ਸਾਰੇ ਮੇਰੇ ਵੀਰਾਂ ਵੱਲੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖ ਹੀ ਰਹੇ ਹੋ ਸਾਰੀਆਂ ਪੰਥਕ ਜਥੇਬੰਦੀਆਂ ਅੱਜ ਵਾਸ਼ਿੰਗਟਨ ਡੀਸੀ ਦੇ ਵਿੱਚ ਨੇ। ਮਹਾਰਾਜ ਦੀ ਬਖਸ਼ਿਸ਼ ਹੈ, ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ। ਡਾਕਟਰ ਸਾਹਿਬ ਸਾਡੇ ਨਾਲ ਖੜੇ ਨੇ ਤੇ ਅਕਾਲ ਪੁਰਖ ਨੇ ਡਾਕਟਰ ਸਾਹਿਬ ਤੇ ਬਖਸ਼ਿਸ਼ ਕੀਤੀ, ਇਹਨਾਂ ਦੇ ਥਰੂ ਸਾਡੇ ਤੇ ਕੀਤੀ। ਤੇ ਗੁਰਦੁਆਰਾ ਸਿੰਘ ਸਭਾ ਤੋਂ, ਹੂਸਟਨ ਤੋਂ ਬਹੁਤ ਵੱਡੀਆਂ ਸੰਗਤਾਂ ਵੱਡੀ ਗਿਣਤੀ 'ਚ ਆਈਆਂ ਨੇ। ਤੇ ਜਿੰਨੇ ਵੀ ਇੱਥੇ ਆਏ ਨੇ ਜ਼ਮੀਰਾਂ ਜਿਉਂਦੀਆਂ ਨੇ। ਤੇ ਮੇਰਾ ਇੱਕ ਸੁਨੇਹਾ TV 84 ਦੇ ਥਰੂ ਜਿੰਨੇ ਵੀ ਦੁਨੀਆ ਭਰ ਵਿੱਚ ਗੁਰਦੁਆਰਾ ਸਾਹਿਬਾਨ ਨੇ, ਕਿਉਂਕਿ TV 84 ਦੁਨੀਆ ਵਿੱਚ ਚੱਲਦਾ, ਸਾਨੂੰ ਗੁਰੂ ਸਾਹਿਬ ਨੇ ਗੁਰਬਾਣੀ ਦੇ ਆਧਾਰ ਤੇ ਸਾਰਾ ਕੁਝ ਦੱਸਿਆ ਹੋਇਆ। ਗੁਰੂ ਸਾਹਿਬ ਨੇ ਬਾਬਰ ਨੂੰ ਜਾਬਰ ਕਿਹਾ, ਐਮਨਾਬਾਦ ਬਾਬਰ ਨੂੰ ਜਾਬਰ ਕਹਿਣ ਲਈ ਤੁਰ ਕੇ ਗਏ। ਸੋਚ ਕੇ ਦੇਖੋ, ਜਦੋਂ ਭਾਈ ਲਾਲੋ ਦੇ ਘਰ ਗੁਰੂ ਸਾਹਿਬ ਸਿੱਖ ਰੂਪ ਵਿੱਚ ਨੇ, ਜਦੋਂ ਇਹ ਬਾਣੀ ਉਚਾਰੀ ਹੋ, ਪਾਪ ਕੀ ਜੰਜ ਲੈ ਕਾਬਲੋਂ ਧਾਇਆ, ਜੋਰੀ ਮੰਗਾ ਦਾਨ ਵੇ ਲਾਲੋ। ਉਹਨਾਂ ਜਿੰਨੇ ਵੀ ਸੰਗਤ ਬੈਠੀ ਹੋ, ਕਿਸੇ ਨੇ ਸਵਾਲ ਨਹੀਂ ਚੱਕਿਆ ਕਿ ਬਾਬਾ ਅਸੀਂ ਤਾਂ ਨਾਮ ਸੁਣਨਾ ਆ, ਤੂੰ ਨਾਮ ਸੁਣਾਉਣਾ ਹੈ, ਤੂੰ ਕਿਹੜੇ ਚੱਕਰਾਂ 'ਚ ਪੈ ਗਿਆ। ਕਿਉਂਕਿ ਉਹ ਜਾਣਦੇ ਸੀ, ਸਗੋਂ ਇੱਕ ਛੋਟੀ ਉਮਰ ਦਾ ਬੱਚਾ ਇੱਕ ਪਾਣੀ ਦੀ ਬਾਲਟੀ ਲੈ ਕੇ ਬੁਝਾਉਣ ਗਿਆ ਜੋ ਸ਼ਹੀਦ ਹੋਇਆ। ਸਾਨੂੰ ਗੁਰੂ ਸਾਹਿਬ ਨੇ ਪਹਿਲੇ ਜਾਮੇ ਦੇ ਵਿੱਚ ਹੀ ਸਾਰਾ ਕੁਝ ਦੱਸਿਆ। ਫਿਰ 10 ਜਾਮਿਆਂ ਦੇ ਵਿੱਚ, ਕਿਉਂਕਿ ਜੋ ਤੋਹਾਂ ਜੁਗਤ ਸਾਹਿਤ ਹੈ, 5ਵੇਂ ਜਾਮੇ ਦੇ ਵਿੱਚ ਦੇ ਖਿਲਾਫ ਸ਼ਹਾਦਤ ਦਿੱਤੀ। ਫਿਰ 9ਵੇਂ ਜਾਮੇ ਦੇ ਵਿੱਚ ਕੋਈ ਕਹੇ ਕਿ ਜਨੇਊ ਦੀ ਰਾਖੀ ਲਈ ਗੁਰੂ ਸਾਹਿਬ ਨੇ ਸ਼ਹਾਦਤ ਦਿੱਤੀ ਹੈ, ਬਿਲਕੁਲ ਗਲਤ ਹੈ। ਸ਼ਹਾਦਤ ਜ਼ਬਰ ਤੇ ਜ਼ੁਲਮ ਦੇ ਖਿਲਾਫ ਹੋਈ ਹੈ। ਜਨੇਊ ਪਹਿਲੇ ਪਾਤਸ਼ਾਹ ਨੇ ਪਾਉਣੋਂ ਮਨਾ ਕੀਤਾ, ਕਾਰਨ ਸੀ ਜਬਰੀ ਪਾਉਂਦੇ ਸੀ। ਉਹੀ ਜੋਤ 9ਵੇਂ ਜਾਮੇ ਵਿੱਚ ਜਾ ਕੇ, ਕਿਉਂਕਿ ਜਨੇਊ ਜਬਰੀ ਲਾਉਂਦੇ ਸੀ, ਉਹਦੀ ਰੱਖਿਆ ਲਈ ਨਹੀਂ, ਜ਼ਬਰ ਤੇ ਜ਼ੁਲਮ ਦੀ ਜੋ ਹੱਦ ਹੈ ਉਹ ਅੱਜ ਵੀ ਉਨੀ ਹੁੰਦੀ ਹੈ। ਸਾਡੀਆਂ ਧੀਆਂ ਭੈਣਾਂ ਸੜਕਾਂ ਤੇ ਰੁਲੀਆਂ ਨੇ। ਥਾਣਿਆਂ ਦੇ ਵਿੱਚ ਕੀ ਦੁਰਗਤੀ ਕੀਤੀ ਹੈ, TV ਤੇ ਉਹ ਲਫ਼ਜ਼ ਕਹਿਣੇ ਬੜੇ ਔਖੇ ਨੇ। ਹਰਿਮੰਦਰ ਸਾਹਿਬ ਦੇ ਵਿੱਚ 3-3 ਮਹੀਨੇ ਦੇ ਬੱਚੇ ਕੰਧਾਂ ਨਾਲ ਪਟਕਾ ਕੇ ਮਾਰੇ ਗਏ ਨੇ। ਪ੍ਰੋਫੈਸ਼ਨਲ ਫੌਜੀਆਂ ਨੇ, ਸਾਨੂੰ ਅੱਤਵਾਦੀ ਕਹਿੰਦੇ। ਸਾਡੇ ਵਿੱਚ ਕਾਲੀਆਂ ਬਿੱਲੀਆਂ, ਇਹਨਾਂ ਨੇ ਬਾੜੀਆਂ ਬੱਸਾਂ 'ਚੋਂ ਕੱਢ ਕੇ ਬੰਦੇ ਮਾਰੇ, ਉਹ ਅਸੀਂ ਨਹੀਂ, ਉਹ ਇਹ ਸੀ। ਪਰ ਇਹਨਾਂ ਦੀ ਵਰਦੀ ਦੇ ਵਿੱਚ 3-3 ਮਹੀਨੇ ਦੇ ਬੱਚੇ ਉਹ ਕ੍ਰਾਈਮ ਕੀਤੇ, ਉਹ ਅੱਜ ਵੀ ਜਾਰੀ ਆ। ਕਦੇ ਕਾਂਗਰਸ ਰਹੇ, ਕਦੇ ਅਕਾਲੀ ਦਲ ਰਹੇ। ਇਹ ਆਮ ਆਦਮੀ ਪਾਰਟੀ ਡਾਕਟਰ ਸਾਹਿਬ ਕਹਿੰਦੇ ਹੁੰਦੇ ਸੀ, ਮੈਨੂੰ ਯਾਦ ਆ ਕਿ ਟੋਪੀ ਵਾਲਿਆਂ ਸਾਰਾ ਛਡਾਇਆ ਦੱਸਤਾ। ਰਾਜ ਸਿਰਫ ਇੱਕੋ ਇੱਕ ਆ। ਨਸ਼ਿਆਂ ਦੀ ਗੱਲ ਕਰ ਲਓ, ਦੁਨੀਆ ਦੀ ਗੱਲ ਕਰ ਲਓ, ਕਈ ਗੱਲਾਂ ਕਰਦੀਆਂ ਨੇ, ਫਿਰ ਕਹਿੰਦੀਆਂ ਨੇ ਤੱਕ ਤੁਸੀਂ ਗੁਲਾਮ ਹੋ, ਗੁਲਾਮਾਂ ਵਾਲਾ ਵਿਹਾਰ ਰਹਿਣਾ। ਗੁਰਦੁਆਰਿਆਂ ਦੇ ਵਿੱਚ ਤੁਸੀਂ ਅਰਦਾਸ ਵਿੱਚ ਵੀ ਕਹਿੰਦੇ ਹੋ ਰਾਜ ਕਰੇਗਾ ਖਾਲਸਾ। ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਉੱਥੇ ਬੈਠੀਆਂ ਨੇ, ਮਹਾਰਾਜ ਦੀ ਬਖਸ਼ਿਸ਼ ਹੈ। ਦੁਨੀਆ ਦੇ ਬੜੇ ਪੀਰ ਪੈਗੰਬਰ ਆਏ ਨੇ, ਆਏ ਤੇ ਚਲੇ ਗਏ, ਪਰ ਸਾਡੀਆਂ ਪਾਤਸ਼ਾਹੀਆਂ ਸ਼ਬਦ ਗੁਰੂ ਦੇ ਰੂਪ ਵਿੱਚ ਸਾਡੇ ਸਾਹਮਣੇ ਹੁੰਦੀਆਂ ਨੇ। ਤੁਸੀਂ ਉਹਨਾਂ ਸਾਹਮਣੇ ਜਦੋਂ ਇਹ ਗੱਲਾਂ ਕਰਦੇ ਹੋ ਝਿਜਕਦੇ ਹੋ, ਲੋਕਾਂ ਨੂੰ ਬੇਵਕੂਫ ਬਣਾਉਂਦੇ ਹੋ ਕਿ ਸਿਰਫ ਬਾਣੀ ਪੜ੍ਹ ਕੇ ਕਿਸ ਲਈ ਪੜ੍ਹੀ ਜਾਂਦੀ ਹੈ, ਨਾਮ ਸਿਮਰਨ ਕਿਸ ਕਰਕੇ ਕੀਤਾ ਜਾਂਦਾ ਹੈ। ਪਾਤਸ਼ਾਹ ਨੇ ਦੱਸਤਾ ਸੀ, ਆਦਤਾਂ ਦੇ ਜ਼ਬਰ ਤੇ ਜ਼ੁਲਮ ਦੇ ਖਿਲਾਫ ਖੜੇ ਹੋ। ਇਹ ਕਾਲ ਪੁਰਖ ਦੀ ਬਖਸ਼, ਪ੍ਰਬੰਧਕਾਂ ਨੂੰ ਪਾਸੇ ਕਰੋ। ਤੁਸੀਂ ਆਪਣਾ ਟਾਈਮ ਵਿਅਰਥ ਕਰਦੇ ਹੋ ਜਦੋਂ ਗੁਰੂ ਦੀ ਗੱਲ ਤੇ ਅਮਲ ਨਹੀਂ ਕਰਨਾ। ਭਗੌੜੇ ਪ੍ਰਬੰਧਕ ਨੇ, ਤਾਂ ਸਾਰੀਆਂ ਮਹਾਨ ਹੁੰਦੀਆਂ ਨੇ, ਗੁਰੂ ਦਾ ਰੂਪ ਹੁੰਦੀਆਂ ਨੇ। ਇਹ ਗੁੰਮਰਾਹ ਕਰਦੇ ਨੇ ਪ੍ਰਬੰਧਕ। ਜੇ ਗੁਰੂ ਵਿੱਚ ਤੁਸੀਂ ਗੁਰੂ ਦੀ ਗੱਲ ਨਹੀਂ ਕਰਨੀ, ਇਹਨਾਂ ਨੂੰ ਕਹੋ ਬਈ ਭਾਈ ਪਾਸੇ ਹੋ ਜਾਓ, ਭਰਨਗੇ ਜ਼ਰੂਰ। ਇਹ ਜਿਵੇਂ ਭਾਈ ਸਾਹਿਬ ਨੇ ਪਹਿਲਾਂ ਵੀ ਕਿਹਾ, ਖਾਲਿਸਤਾਨ ਦੀ ਮੰਜ਼ਿਲ ਦੂਰ ਨਹੀਂ। ਮਹਾਰਾਜ ਸਾਡਾ ਸਮਰੱਥ ਹੈ। ਡਾਕਟਰ ਸਾਹਿਬ ਹਮੇਸ਼ਾ ਕਹਿੰਦੇ ਆ ਕਿ ਸਾਨੂੰ ਗੁਰੂ ਨੇ ਬੇਘਰੇ ਨਹੀਂ ਰਹਿਣ ਦੇਣਾ। ਉੱਚ ਸਮਰੱਥਾ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਉਹ ਲਸ਼ਕਰਾਂ ਨੂੰ ਬਰਬਾਦ ਕਰ ਸਕਦਾ, ਕੀੜੇ ਨੂੰ ਪਾਤਸ਼ਾਹੀ ਦੇ ਸਕਦਾ। ਅਸੀਂ ਤਾਂ ਉਹਦੇ ਸਿੱਖਾਂ ਗੁਰੂ ਦੇ। ਉਹ ਸਿਰਫ ਇੱਕ ਉਠਾਲੀ ਪ੍ਰੀਖਿਆ ਜੋ ਬਹੁਤ ਨੇੜੇ ਆ ਚੁੱਕੀ ਹੈ।
ਮੇਰੀ ਫਿਰ ਹੱਥ ਜੋੜ ਕੇ ਬੇਨਤੀ ਹੈ, ਦੁਨੀਆ ਭਰ ਦੇ ਵਿੱਚ TV 84 ਦੇ ਦੇਖਦੇ ਜਿੰਨੇ ਵੀ ਤੁਸੀਂ ਘਰਾਂ 'ਚ ਬੈਠੇ ਹੋ, ਗੁਰਦੁਆਰਾ ਸਾਹਿਬ ਜਾਂਦੇ ਹੋ, ਪ੍ਰਬੰਧਕਾਂ ਨੂੰ ਸਵਾਲ ਕਰੋ ਕਿ ਬਾਣੀ ਦੇ ਵਿੱਚ ਲਿਖਿਆ ਹੋਇਆ ਉਹਨੂੰ ਦੁਨੀਆ ਦਾ ਬੁੱਚੜ ਕਿਹਾ। ਉਹਨੂੰ ਕਿਹਾ, ਕਬੀਰ ਸਾਹਿਬ ਨੇ ਕਿਹਾ, ਜੇ ਤੂੰ ਬ੍ਰਾਹਮਣ ਬ੍ਰਾਹਮਣੀ ਕਾ ਜਾਇਆ, ਆੜਵਾਟ ਕਾਹੇ ਨਹੀਂ ਆਇਆ। ਉਹ 2% ਹੈ ਇੰਡੀਆ, ਜ਼ਿਆਦਾ ਨਹੀਂ। ਉਹ ਸ਼ੋਸ਼ਣ ਸਾਰਿਆਂ ਦਾ ਕਰਦਾ, ਪਰ ਉਹਨਾਂ ਦੇ ਖਿਲਾਫ ਖੜੇ ਹੋਣ ਦੀ ਸ਼ਕਤੀ ਸਾਨੂੰ ਗੁਰੂ ਸਾਹਿਬ ਨੇ ਸਿਰਫ ਸਿੱਖਾਂ ਨੂੰ ਦਿੱਤੀ ਆ। ਸਰਕਾਰਾਂ ਕੋਈ ਵੀ ਹੋਣ, ਸਾਡਾ ਅਕਾਲ ਤਖਤ ਦਾ, ਦਿੱਲੀ ਦੇ ਤਖਤ ਦਾ ਟਾਕਰਾ ਹਮੇਸ਼ਾ ਰਹਿਣਾ। ਜਿਉਂਦੀ ਜ਼ਮੀਰ ਦੇ ਲੋਕ ਹਮੇਸ਼ਾ ਟਕਰਾਉਂਦੇ ਰਹਿਣਗੇ ਤੇ ਅਸੀਂ ਰਾਜ ਭਾਗ ਛੇਤੀ ਮਾਣਾਂਗੇ। ਅਰਦਾਸ ਕਰਦੇ ਹਾਂ। ਤੇ ਮੈਂ ਡਾਕਟਰ ਸਾਹਿਬ ਨਾਲ 92 ਤੋਂ ਇਸ ਗੁਰਦਾਲ ਸਾਡੇ ਗੁਰਦੁਆਰਾ ਸਾਹਿਬ ਆਉਂਦੇ ਆ, ਜੋਤ ਜਲਾਈ ਰੱਖੀ ਆ। ਸੰਘਰਸ਼ ਕਿਤੇ ਵੀ ਨਹੀਂ ਸੀ, ਉਹਨੂੰ ਨਿਰੰਤਰ ਜਾਰੀ ਰੱਖਿਆ। ਉਸ ਤੋਂ ਬਾਅਦ ਸਾਰੀਆਂ ਜਥੇਬੰਦੀਆਂ ਨੇ ਕੰਮ ਕੀਤਾ। ਇਹ ਵਹਿਮ ਛੱਡ ਦਿਓ ਕਿ ਸਾਡੇ 'ਚ ਕੋਈ ਪ੍ਰੇਮ ਆ। ਅਸੀਂ ਫਲਾ ਵਾਂਗੂ ਪਹਿਲਾਂ ਵੀ ਇੱਕ ਸੀ, ਅੱਜ ਵੀ ਇੱਕ ਆ, ਵਿੱਚ ਵੀ ਵੱਖਰੇਵੇਂ ਸੀ। ਜਦੋਂ ਖਾਲਸਾ ਪੰਥ ਦੀ ਲੜਾਈ, ਖਾਲਸਾ ਰਾਜ ਦੀ ਲੜਾਈ ਆ, ਅਸੀਂ ਇੱਕ ਥਾਂ ਖੜੇ ਆ। ਇਹ ਅਸੀਂ ਦੇਖ ਲਿਆ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ। ਮਾਨ ਦਲ ਖਾਲਸਾ ਨੇ ਜਾ ਕੇ ਰਾਜ ਦਾ ਦਫ਼ਤਰ ਅੰਮ੍ਰਿਤਸਰ ਘੇਰਿਆ, ਕਿਉਂਕਿ ਅਸੀਂ ਇੱਕ ਆ, ਅਸੀਂ ਕਹਾਂਗੇ। ਪਰ ਤੁਸੀਂ ਜਿੰਨੇ ਗੁਰਦੁਆਰੇ ਜਾਂਦੇ ਹੋ, ਪ੍ਰਬੰਧਕਾਂ ਨੂੰ ਜਵਾਬਦੇਹ ਕਰੋ। ਜੇ ਤੁਸੀਂ ਗੁਰੂ ਦੀ ਗੱਲ ਨਹੀਂ ਕਰਨੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੀ ਗੱਲ ਨਹੀਂ ਕਰਨੀ, ਤੁਸੀਂ ਕਾਹਦੇ ਪ੍ਰਬੰਧਕ ਹੋ? ਉਹਨਾਂ ਨੂੰ ਪਾਸੇ ਕਰੋ। ਤੁਹਾਨੂੰ ਹਰ ਲੈਵਲ ਤੇ ਉੱਠਣਾ ਪੈਣਾ ਕਿ ਤੁਸੀਂ ਗੁਰੂ ਦੀ ਬਖਸ਼ਿਸ਼ ਲੈਣੀ ਆ। ਬਖਸ਼ਿਸ਼ ਗੁਰੂ ਮਹਾਰਾਜ ਨੇ ਕਰਨੀ ਆ। ਮੈਂ ਪਹਿਲਾਂ ਵੀ ਕਿਹਾ, ਡਾਕਟਰ ਸਾਹਿਬ ਤੇ ਨਿਰੰਤਰ 3 ਮਹੀਨੇ ਦੀ ਬੱਚੀ ਛੱਡ ਕੇ ਪੰਜਾਬ ਤੋਂ ਆ ਜਾਣਾ, ਉਸ ਤੋਂ ਬਾਅਦ ਲਗਾਤਾਰ ਮੇਰੇ ਕੋਲ ਠਹਿਰਦੇ ਨੇ। ਰਾਤ ਨੂੰ 12 ਵਜੇ ਸੌਣਾ, 4 ਵਜੇ ਬਾਣੀ ਪਾਣੀ ਸ਼ੁਰੂ ਕਰ ਦੇਣੀ ਹੈ। ਇਹ ਗੁਰੂ ਦੀ ਬਖਸ਼ਿਸ਼। ਅਰਦਾਸਾਂ ਕਰੀਏ ਜਿੰਨੇ ਵੀ ਇਹਨਾਂ ਦੇ ਸਿੰਘ ਨੇ, ਜਿੰਨੇ ਨਾਲ ਆਪਣੇ ਲੱਗੇ ਹੋਏ ਆ, ਤੇ ਆਪਣੇ ਪ੍ਰਬੰਧਕਾਂ ਨੂੰ ਆਪਾਂ ਜਵਾਬਦੇਹ ਬਣਾਈਏ। ਇਹਨਾਂ ਹੀ ਸ਼ਬਦਾਂ ਨਾਲ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਕਰੇਗਾ, ਰਾਜ ਕਰੇਗਾ, ਬੋਲੇ ਸੋ ਨਿਹਾਲ। ਸ੍ਰੀ ਅਕਾਲ। TV 84 ਦੇਖ ਰਹੀਆਂ ਸੰਗਤਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਅੱਜ ਖਾਲਸਾ ਵਾਸ਼ਿੰਗਟਨ ਦੀ ਧਰਤੀ ਤੇ ਇਕੱਠਾ ਹੋਇਆ ਹੈ ਰੈਫਰੈਂਡਮ ਦੀਆਂ ਵੋਟਾਂ ਲਈ। ਇਹ ਲਹਿਰ ਦੁਨੀਆ 'ਚ ਸਿੱਖ ਰਾਜ ਦੇ ਆਜ਼ਾਦੀ ਲਈ ਚੱਲ ਰਹੀ ਹੈ। ਉੱਥੋਂ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਪਹੁੰਚ ਰਹੀਆਂ ਨੇ। ਅੱਜ ਸਾਡੇ ਪਾਸ ਸਾਡੇ ਪੁਰਾਣੇ ਮਿੱਤਰ ਭਾਈ ਗੁਰਦੇਵ ਸਿੰਘ ਜੀ ਸਵਿਟਜ਼ਰਲੈਂਡ ਤੋਂ, ਹੋਰ ਯੂਰਪ ਤੋਂ ਸਿੰਘ ਪਹੁੰਚੇ ਆ, ਦੂਰੋਂ ਦੂਰੋਂ ਵੈਸਟ ਕੋਸਟ ਤੋਂ ਸੰਗਤਾਂ ਆਈਆਂ ਨੇ ਤੇ ਡਾਕਟਰ ਸਾਹਿਬ ਮਿਲੇ ਆ। ਬਹੁਤ ਹੀ ਜ਼ਿਆਦਾ ਖੁਸ਼ੀ ਹੋਈ। ਪੁਰਾਣੇ ਜੋ ਖਾਲਿਸਤਾਨ ਲਈ 20-30 ਸਾਲ ਤੋਂ ਚੱਲੇ ਹੋਏ ਸਿੰਘ ਨੇ, ਸਾਰੇ ਇਕੱਤਰ ਹੋਏ ਨੇ। 15 ਅਗਸਤ ਦੇ ਭਾਰਤੀ ਜਸ਼ਨ ਮਨਾ ਰਹੇ ਨੇ ਤੇ ਉੱਥੇ ਅੱਜ ਖਾਲਿਸਤਾਨ ਦੀਆਂ ਵੋਟਾਂ ਪੈ ਰਹੀਆਂ ਨੇ ਰੈਫਰੈਂਡਮ ਦੀਆਂ, ਤੇ ਸਿੰਘਾਂ ਦੀ ਹਰ ਪਾਸੇ ਚੜ੍ਹਦੀ ਕਲਾ ਹੋ ਰਹੀ ਆ। ਦੁਨੀਆ 'ਚ ਨਕਸ਼ੇ ਬਦਲਣ ਜਾ ਰਹੇ ਆ ਤੇ ਸਿੱਖ ਸਾਰੇ ਚੜ੍ਹਦੀ ਕਲਾ 'ਚ ਨੇ। ਤੇ ਸਾਰੇ ਸੰਗਤਾਂ ਨੂੰ ਅਪੀਲ ਹੈ ਕਿ ਜੋ ਸਿੱਖਾਂ ਦੀ ਆਜ਼ਾਦੀ ਦੀ ਗੱਲ, ਜੋ ਵੀ ਜਥੇਬੰਦੀਆਂ, ਜੋ ਵੀ ਧੜੇ ਕਰਦੇ ਆ, ਉਹਨਾਂ ਦਾ ਵੱਧ ਚੜ੍ਹ ਕੇ ਹਿੱਸਾ ਬਣੋ, ਸਹਿਯੋਗ ਦਿਓ। TV 84 ਨੂੰ, ਤੁਸੀਂ TV 84 ਨੂੰ ਵੱਧ ਤੋਂ ਵੱਧ ਸਹਿਯੋਗ ਦਿਓ। ਇਹ ਸਿੱਖਾਂ ਦੀ ਆਵਾਜ਼ ਹਰ ਪ੍ਰੋਗਰਾਮ ਤੇ ਪਹੁੰਚ ਕੇ ਇਹ ਬੁਲੰਦ ਕਰਦੇ ਹਨ ਤੇ ਸਿੱਖਾਂ ਦੀ ਚੜ੍ਹਦੀ ਕਲਾ ਦੀ ਸਦਾ ਹੀ ਕੰਮ ਕਰ ਰਹੇ ਹਨ। ਸਾਡੀ ਅਰਦਾਸ ਹੈ ਡਾਕਟਰ ਅਮਰਜੀਤ ਸਿੰਘ ਲਈ ਗੁਰੂ ਸਾਹਿਬ ਦੇ ਚਰਨਾਂ ਵਿੱਚ, ਇਹ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ ਬਖਸ਼ਣ, ਇਹਨਾਂ ਦੇਹਾਂ ਨੂੰ ਤੰਦਰੁਸਤੀਆਂ ਬਖਸ਼ਣ, ਇਹ ਸਾਡੀ ਰਹਿਨੁਮਾਈ ਕਰਦੇ ਰਹਿਣ। ਖਾਲਿਸਤਾਨ ਦੀ ਜੋ ਜੰਗ ਹੈ, ਇਹ ਜਦੋਂ ਤੱਕ ਖਾਲਸਾ ਆਜ਼ਾਦ ਨਹੀਂ ਹੁੰਦਾ, ਪੰਜਾਬ ਦੀ ਧਰਤੀ ਤੇ ਸਿੱਖ ਰਾਜ ਕਾਇਮ ਨਹੀਂ ਹੋ ਜਾਂਦਾ, ਉਦੋਂ ਤੱਕ ਸਾਡੀਆਂ ਅਗਲੀਆਂ ਪੀੜ੍ਹੀਆਂ ਤੱਕ ਜਾਰੀ ਰਹੇਗੀ। ਪਰ ਹੁਣ ਸਾਨੂੰ ਜੋ ਹਾਲਾਤ ਕੌਮਾਂਤਰੀ ਤੌਰ ਤੇ ਬਣ ਰਹੇ ਹਨ, ਜਿਹੜੀ ਸਿੱਖਾਂ ਦੀ ਪੋਜੀਸ਼ਨ ਹੁਣ ਦੁਨੀਆ ਪੱਧਰ ਤੇ ਬਣ ਗਈ ਹੈ, ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਦੀ ਧਰਤੀ ਤੇ ਖਾਲਸਾ ਰਾਜ ਦੇ ਝੰਡੇ ਝੁੱਲਣਗੇ। ਖਾਲਸਾ ਪੰਜਾਬ ਦੀ ਹੋਣੀ ਤੈਅ ਕਰੇਗਾ ਤੇ ਆਉਣ ਵਾਲਾ ਭਵਿੱਖ ਨਵੀਆਂ ਲੀਹਾਂ ਪਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਵਾਸ਼ਿੰਗਟਨ DC ਦੀ ਧਰਤੀ ਤੇ ਨੈਸ਼ਨਲ ਮਾਲ, ਕੈਪੀਟਲ ਹਿੱਲ ਦੇ ਕਲੋਜ਼ ਵਾਸ਼ਿੰਗਟਨ ਮੋਨੂਮੈਂਟ ਤੇ ਉੱਥੇ ਪਰਲੇ ਪਾਸੇ ਲਿੰਕਨ ਮੈਮੋਰੀਅਲ ਦੀ ਜੋ ਵਿੱਚ ਧਰਤੀ ਹੈ, ਜਿਹਨੂੰ ਕਿ ਮਾਲ ਆਖਿਆ ਜਾਂਦਾ ਹੈ, ਉੱਥੇ ਸਿੱਖ ਜੋ ਹਨ ਲੱਖਾਂ ਦੀ ਤਾਦਾਦ ਵਿੱਚ ਪਹੁੰਚੇ ਹੋਏ ਹਨ। ਆਪਣੀ ਆਜ਼ਾਦੀ ਲਈ, ਆਪਣਾ ਦੇਸ਼ ਖਾਲਿਸਤਾਨ ਆਜ਼ਾਦ ਕਰਾਉਣ ਲਈ ਹਿੰਦੁਸਤਾਨ ਤੋਂ ਰੈਫਰੈਂਡਮ ਦੀਆਂ ਵੋਟਾਂ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪਾਉਣ ਵਾਸਤੇ ਇੱਥੇ ਇਕੱਠੇ ਹੋਏ ਹਨ।
ਲੈਣਾ ਲੱਗੀਆਂ ਹਨ। ਸਾਰੀ ਦੁਨੀਆ ਤੋਂ ਸਿੰਘ ਇੱਥੇ ਪਹੁੰਚੇ ਹੋਏ ਹਨ। ਅਸੀਂ ਹਿੰਦੁਸਤਾਨ ਦੀ ਸਰਕਾਰ ਨੂੰ ਚੇਤਾਵਨੀ ਦਿੰਦੇ ਹਾਂ ਕਿ ਤੂੰ ਕਹਿੰਦਾ ਸਾਂ ਕਿ ਇਹ 2 ਕੇ 4 ਹਨ, ਇਹਨਾਂ ਦੁਕਾਨਾਂ ਖੋਲੀਆਂ ਹਨ। ਹੁਣ ਤੂੰ ਦੇਖ ਸਕਦਾ ਹਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕੀ ਘੰਟਿਆਂ ਬੱਧੀ ਲਾਈਨਾਂ ਦੇ ਵਿੱਚ ਵੋਟਾਂ ਪਾਉਣ ਵਾਸਤੇ ਖਲੋਤੇ ਹਨ। ਅਸੀਂ ਰੈਫਰੈਂਡਮ ਕਰਾ ਕੇ ਯੂਐਨਓ ਵਿੱਚ ਕੇਸ ਪਾ ਕੇ ਅਸੀਂ ਆਪਣਾ ਮੁਲਕ, ਆਪਣਾ ਦੇਸ਼, ਆਪਣਾ ਆਜ਼ਾਦ ਮੁਲਕ ਖਾਲਿਸਤਾਨ ਜੋ ਕਿ ਤੂੰ 1947 ਤੋਂ ਦੱਬਿਆ ਹੈ ਉਹ ਆਜ਼ਾਦ ਕਰਾਵਾਂਗੇ। ਇਹ ਸਾਡਾ ਪਰਨ ਹੈ, ਇਹ ਸਾਡਾ ਵਾਅਦਾ ਹੈ। ਮੈਂ ਸਾਰੀਆਂ ਸੰਗਤਾਂ ਜੋ ਬਾਹਰੋਂ ਆਈਆਂ ਹੋਈਆਂ ਹਨ, ਸਾਰੀ ਵਰਲਡ ਦੇ ਵਿੱਚੋਂ ਆਈਆਂ ਹਨ, ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਬਲਵਿੰਦਰ ਸਿੰਘ ਚੱਠਾ, ਮੈਂ ਇੱਥੋਂ ਦਾ ਵਸਨੀਕ ਹਾਂ, ਮੇਰਾ ਰਣ ਰਿਣੀ ਹੈ, ਮੇਰਾ ਧੰਨਵਾਦ ਹੈ। ਮੈਂ ਕੋਈ ਮੇਰੇ ਕੋਲ ਵਰਡ ਨਹੀਂ ਹਨ ਕਿ ਤੁਸੀਂ ਇੰਨੀ ਗਰਮੀ ਦੇ ਵਿੱਚ ਇੱਥੇ ਪਹੁੰਚੇ ਹੋਏ ਹੋ। ਤੁਹਾਡਾ ਇਹ ਇੱਕ ਕਦਮ ਜੋ ਲਾਇਆ ਹੈ ਇਹ ਕੌਮ ਦੀ ਆਜ਼ਾਦੀ ਨੂੰ ਹੋਰ ਨੇੜੇ ਲੈ ਕੇ ਜਾਏਗਾ। ਸੋ ਆਪ ਸਾਰੀਆਂ ਸੰਗਤਾਂ ਦਾ ਆਇਆਂ ਦਾ ਧੰਨਵਾਦ। ਅਸੀਂ ਸੇਵਾ ਕਰ ਰਹੇ ਹਾਂ, ਇੱਥੇ ਲੰਗਰਾਂ ਦੀਆਂ ਸੇਵਾ ਲੱਗੀਆਂ ਹੋਈਆਂ ਹਨ। ਜੇ ਕਿਸੇ ਕਿਸਮ ਦੀ ਕੋਈ ਕਮੀ ਰਹਿ ਜਾਏ ਤਾਂ ਅਸੀਂ ਉਹਦੀ ਖਿਮਾ ਚਾਹੁੰਦੇ ਹਾਂ। ਲੇਕਿਨ ਮੈਂ ਡੀਐਮਏ ਏਰੀਏ ਦੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ, ਅਜੇ 11 ਵਜੇ ਹਨ, ਅਜੇ 5 ਘੰਟੇ 6 ਘੰਟੇ ਹੋਰ ਹਨ, ਵੋਟਾਂ ਪੈਣੀਆਂ ਹਨ। ਜਿਹੜੇ ਨਹੀਂ ਨਿਕਲੇ ਆਓ ਆਪਣੀ ਆਜ਼ਾਦੀ ਦੇ ਵਿੱਚ ਆਪਣਾ ਹਿੱਸਾ ਪਾਓ। ਇਹ ਨਾ ਹੋਵੇ ਕਿ ਹੁਣ ਤੁਸੀਂ ਮਾਸਟਰ ਤਾਰਾ ਸਿੰਘ ਨੂੰ, ਬਲਦੇਵ ਸਿੰਘ ਨੂੰ ਗਾਲਾਂ ਕੱਢਦੇ ਹੋ ਕਿ ਉਹ ਨਾਈਵ ਸੀ, ਉਹਨਾਂ ਨੇ ਸਾਡਾ ਦੇਸ਼ ਬਣਦਾ ਖਵਾਤਾ। ਹੁਣ ਵੋਟਾਂ ਪੈ ਰਹੀਆਂ, ਹੁਣ ਆਪਣਾ ਹਿੱਸਾ ਪਾਓ। ਕੱਲ ਨੂੰ ਤੁਹਾਡਿਆਂ ਦੋਤਿਆਂ ਪੁੱਤਰਾਂ ਨੇ ਪੁੱਛਣਾ ਹੈ ਕਿ ਬਾਪੂ ਜੀ, ਪਿਤਾ ਜੀ ਉਦੋਂ ਕੀ ਕਰ ਰਹੇ ਹੋ ਜਦੋਂ ਵਾਸ਼ਿੰਗਟਨ 17 ਅਗਸਤ ਨੂੰ ਵਾਸ਼ਿੰਗਟਨ ਡੀਸੀ 2025 ਵਿੱਚ ਵੋਟਾਂ ਪੈ ਰਹੀਆਂ ਸਨ, ਉਦੋਂ ਤੁਸੀਂ ਵੋਟਾਂ ਕਿਉਂ ਨਾ ਪਾਈਆਂ? ਅੱਜ ਆਪਣਾ ਫਰਜ਼ ਪਛਾਣੋ, ਆਓ ਨਿਕਲੋ ਬਾਹਰ, ਆਣ ਕੇ ਵੋਟਾਂ ਪਾਓ, ਆਪਣਾ ਦੇਸ਼ ਆਜ਼ਾਦ ਕਰਾਓ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਮੈਂ ਧੰਨ ਰਿਣੀ ਹਾਂ। ਮੈਂ ਆਪਣੇ ਸੇਵਾਦਾਰਾਂ ਦੇ ਜਿਹੜੇ ਲੰਗਰਾਂ ਵਿੱਚ ਸੇਵਾ ਕਰ ਰਹੇ ਹਨ ਤੇ ਹੋਰ ਜੋ ਸੈਂਕੜਿਆਂ ਦੀ ਗਿਣਤੀ ਵਿੱਚ ਹੋ ਸਾਰਾ ਵੀਕ ਇੱਥੇ ਜੋ ਬਾਹਰਲੇ ਦੇਸ਼ਾਂ ਤੋਂ ਜੋ ਇੱਥੇ ਵਲੰਟੀਅਰ ਆਏ ਹਨ, ਉਹਨਾਂ ਦਾ ਧੰਨਵਾਦ ਹੈ ਉਹਨਾਂ ਦਾ। ਅਸੀਂ ਉਹਨਾਂ ਦੇ ਰਿਣੀ ਹਾਂ ਕਿ ਵਾਸ਼ਿੰਗਟਨ ਵਿੱਚ ਤੁਸੀਂ ਆਏ, ਸਾਨੂੰ ਸੇਵਾ ਦਾ ਮੌਕਾ ਦਿੱਤਾ। ਅਸੀਂ ਆਪਣਾ ਮੁਲਕ ਆਜ਼ਾਦ ਖਾਲਿਸਤਾਨ ਬਹੁਤ ਛੇਤੀ ਹਿੰਦੁਸਤਾਨ ਕੋਲੋਂ ਛਡਾਵਾਂਗੇ ਜੀ। ਇਹ ਸਾਡਾ ਪ੍ਰਣ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ फतेह। श्री मुखवाक भरियो गरीब निवाज, शास्त्रन के अधीन है राज। राज बिना न धर्म चले हैं, धर्म न सब दले मले हैं। श्री मुखवाक श्री दसम ग्रंथ श्री गुरु गोबिंद सिंह जी के बचन जो कि गुरु साहब जी ने अज तो 350 साल पहलों लिखे और सानू उस वेले ये समझाया कि तुहाडे राज तो बगैर तुहाडा धर्म चल ही नहीं सकता। वो ਵੱਖਰੀ ਗੱਲ ਹੈ कि ਅਸੀਂ धर्म चला रहे हाँ और अपना देश मंग रहे हाँ। और बहुत ही खुशी हो रही है कि वाशिंगटन DC की धरती ते अज ਲੱਖਾਂ ਦੀ ਤਾਦਾਦ ਤੇ ਜੋ ਹੈ ਸੈਂਕੜੇ ਤਾਦਾਦ ਵਿੱਚ ਇੱਥੇ ਸੰਗਤ ਇਕੱਠੀ ਹੋਈ ਹੈ ਔਰ ਜੋ ਆਪਣੀ ਇੱਕ ਨਿੱਜੀ ਵੋਟ ਹੈ ਉਹ ਦੇਣ ਵਾਸਤੇ ਇਸ ਰੈਫਰੈਂਡਮ ਨੂੰ ਸਫਲ ਕਰਨ ਵਾਸਤੇ ਇਸ ਪੁੱਜੀ ਹੈ। ਅਸੀਂ ਤੁਹਾਡੇ ਚਰਨਾਂ ਦੇ ਦਾਸ ਇੱਥੇ ਦੇ ਵਸਨੀਕ ਹਾਂ ਔਰ ਤੁਹਾਨੂੰ ਸਾਰਿਆਂ ਨੂੰ ਵੈਲਕਮ ਕਰਦੇ ਹਾਂ। ਜਿੱਦਾਂ ਚੱਠਾ ਸਾਹਿਬ ਨੇ ਪਹਿਲਾਂ ਕਿਹਾ ਕਿ ਜੇ ਸਾਡੇ ਕੋਲੋਂ ਕੋਈ ਇੱਥੇ ਤਰੁੱਟੀਆਂ ਰਹਿ ਜਾਣ ਅਸੀਂ ਉਸ ਦੀ ਮਾਫੀ ਮੰਗਦੇ, ਸਾਡੀ ਝੋਲੀ ਪਾ ਜਿਓ, ਪਰ ਸਾਰੇ ਇੱਥੇ ਇੰਜੋਏ ਕਰਕੇ ਆਪਣੀ ਵੋਟ ਪਾ ਕੇ ਸਾਰੇ ਇੱਥੋਂ ਤੇ ਸਾਨੂੰ ਇਹ ਤੁਸੀਂ ਧਨੀ ਕਰੋ। ਸੋ ਇਸ ਦੇ ਨਾਲ ਹੀ ਬਹੁਤ ਬਹੁਤ ਸਾਰੀ ਹੀ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਜਿਹੜੀ ਅੱਜ ਵਾਸ਼ਿੰਗਟਨ DC ਦੀ ਧਰਤੀ ਤੇ ਦੂਰੋਂ ਨੇੜਿਓਂ ਚੱਲ ਕੇ ਆਪਣੇ ਖਾਲਸਾ ਰਾਜ ਦੇ ਰੈਫਰੈਂਡਮ ਦੇ ਆਜ਼ਾਦ ਪੰਜਾਬ ਦੀ ਜੋ ਮੁਹਿੰਮ ਚੱਲ ਰਹੀ ਹੈ ਉਸ ਵਿੱਚ ਆਪਣਾ ਮਨ ਧਨ ਨਾਲ ਜੋ ਹਿੱਸਾ ਪਾ ਰਹੇ ਹਨ, ਉਹਨਾਂ ਦਾ ਕੋਟਾਨ ਕੋਟ ਧੰਨਵਾਦ। ਉਹਨਾਂ ਦਾ ਚੱਲਿਆ ਹੋਇਆ ਹਰ ਕਦਮ ਸਾਡੇ ਸਿਰ ਮੱਥੇ। ਇਹ ਵੋਟਾਂ ਸਿਰਫ ਇੱਕ ਵੈਲਟ ਨਹੀਂ, ਇਹ ਉਹਨਾਂ ਸ਼ਹੀਦਾਂ ਦਾ ਡੁੱਲਿਆ ਹੋਇਆ ਖੂਨ ਦੀ ਇੱਕ ਇੱਕ ਬੂੰਦ, ਉਹਨਾਂ ਦਾ ਕਰਜ਼ ਆਪਾਂ ਲਾ ਰਹੇ ਹਾਂ ਜਿਨ੍ਹਾਂ ਨੇ ਇਸ ਪੰਥ ਲਈ, ਇਸ ਦੇਸ਼ ਪੰਜਾਬ ਲਈ ਆਪਣਾ ਖੂਨ ਖੋਲਿਆ, ਸ਼ਹੀਦੀਆਂ ਪਾਈਆਂ ਦੇਸਾਂ ਪਰਦੇਸਾਂ 'ਚ, ਜਿਨ੍ਹਾਂ ਨੇ ਆਪਣਾ ਇਸ ਸੰਘਰਸ਼ 'ਚ ਯੋਗਦਾਨ ਪਾਇਆ। ਅਸੀਂ ਬੇਨਤੀ ਕਰਦੇ ਹਾਂ ਵਾਸ਼ਿੰਗਟਨ DC ਦੀ ਧਰਤੀ ਤੋਂ ਜਿੰਨੀ ਲੋਕਲ ਸੰਗਤ ਜਿਹੜੀ ਰਹਿ ਵੋਟਾਂ ਪਾਉਣ ਤੋਂ ਜਿਹੜੇ ਹਜੇ ਖਸਕਾ ਰਹੇ ਆ, ਕਿਰਪਾ ਕਰਕੇ ਆਓ ਆਪਣਾ ਜਮਹੂਰੀਅਤ ਹੱਕ ਜਿਹੜਾ ਖਾਲਿਸਤਾਨ ਰੈਫਰੈਂਡਮ ਦੇ ਰੂਪ 'ਚ ਚੱਲ ਰਿਹਾ ਹੈ ਉਹਨੂੰ ਲਈਏ। ਮੈਂ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਇੱਕ ਸ਼ਬਦ ਕੋਟ ਕਰਨ ਲੱਗਾ
ਜਿਹਦੇ 'ਚ ਉਹ ਕਹਿੰਦੇ ਆ ਜਮਹੂਰੀਅਤ ਹੱਕ ਕੱਲਾ ਲੋਕਤੰਤਰ ਹੀ ਨਹੀਂ, ਇਹ ਜਮਹੂਰੀਅਤ ਜਿਹੜੀ ਹੈ ਉਹ ਆਪਣੀ ਹੋਣੀ ਨੂੰ ਆਪ ਤੈਅ ਕਰਦੀਆਂ, ਆਪਣੀ ਹੋਣੀ ਦੇ ਆਪ ਆਉਂਦੀਆਂ ਹਨ। ਇਹ ਜਮਹੂਰੀਅਤ ਹੱਕ ਸਾਰਿਆਂ ਨੂੰ ਲੈਣਾ ਚਾਹੀਦਾ ਆ। ਵਾਸ਼ਿੰਗਟਨ ਡੀਸੀ ਦੀ ਧਰਤੀ ਤੇ ਜਿੰਨੇ ਵੀ ਸੱਜਣ ਪਤਵੰਤੇ ਆਪਣੀਆਂ ਵੋਟਾਂ ਰਾਹੀਂ ਇਸ ਚੀਜ਼ ਨੂੰ ਆਪਣਾ ਹੱਕ ਸਮਝ ਕੇ ਵੋਟਾਂ ਪਾ ਰਹੇ ਹਨ, ਉਹਨਾਂ ਦਾ ਕੋਟਾਨ ਕੋਟ ਧੰਨਵਾਦ। ਉਹਨਾਂ ਦਾ ਚੱਲਿਆ ਹੋਇਆ ਹਰ ਕਦਮ ਮਹਾਰਾਜ ਲੇਖੇ ਲਾਉਣ, ਉਹਨਾਂ ਸ਼ਹੀਦਾਂ ਦੀ ਕਿਰਪਾ ਉਹਨਾਂ ਤੇ ਵਰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿ ਅੱਜ ਰੈਫਰੈਂਡਮ ਦੀਆਂ ਵੋਟਾਂ ਵਾਸ਼ਿੰਗਟਨ ਡੀਸੀ ਦੇ ਵਿੱਚ ਆਪਣੇ ਮੁਲਕ ਦੀ ਆਜ਼ਾਦੀ ਵਾਸਤੇ, ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਹੋ ਰਹੀਆਂ ਹਨ। ਇੰਨੇ ਜ਼ਿਆਦਾ ਰਸ਼ ਦੇਖ ਕੇ ਹਰ ਬੰਦੇ ਦੇ ਮਨ ਵਿੱਚ ਆਉਂਦਾ ਕਿ ਇਹ ਅੱਜ ਤੱਕ ਬਣਿਆ ਕਿਉਂ ਨਹੀਂ, ਬਣਨਾ ਚਾਹੀਦਾ। ਸੋ ਗੁਰੂ ਕਿਰਪਾ ਕਰੇ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦਾ ਹੱਥ ਇਸੇ ਤਰ੍ਹਾਂ ਸਿੰਘਾਂ ਦੇ ਸਿਰ ਤੇ ਹੋਵੇ, ਚੜ੍ਹਦੀ ਕਲਾ ਹੋਵੇ ਤੇ ਅਸੀਂ ਆਪਣੇ ਦਰ ਘਰ ਦਾ ਆਨੰਦ ਮਾਣ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਮੂਹ ਜਥਾ ਪੰਥਕ ਸੇਵਾ ਦਲ ਵੁੱਡਸਟਾਕ ਅੰਟੈਰੀਓ ਤੋਂ ਆਏ ਹਾਂ। ਅਸੀਂ ਪਹਿਲਾਂ ਵੀ ਵੋਟਾਂ ਟੋਰਾਂਟੋ ਵਿਖੇ ਪਾ ਚੁੱਕੇ ਹਾਂ, ਪਰ ਅਸੀਂ ਇੱਥੇ ਸੰਗਤ ਦੀ ਹੌਸਲਾ ਅਫਜ਼ਾਈ ਵਾਸਤੇ, ਵਲੰਟੀਅਰ ਕਰਨ ਵਾਸਤੇ ਅਤੇ ਦੇਖਣ ਵਾਸਤੇ ਕਿ ਗੁਰੂ ਕੇ ਸਿੱਖ ਕਿੰਨਾ ਉਤਸ਼ਾਹ ਹੈ, ਕਿਸ ਤਰੀਕੇ ਨਾਲ ਵਾਸ਼ਿੰਗਟਨ ਡੀਸੀ ਵਿੱਚ ਆਪਣਾ ਹੱਕ ਰੱਖਣ ਵਾਸਤੇ ਗੁਰੂ ਕੀ ਸੰਗਤ ਇੱਥੇ ਆਈ ਹੈ। ਅਤੇ ਨਾਲ ਨਾਲ ਅਸੀਂ TV 84 ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ TV 84 ਨੇ 2012 ਤੋਂ ਲੈ ਕੇ ਬਹੁਤ ਅਵੇਅਰਨੈਸ ਗੁਰੂ ਕੀ ਸੰਗਤ ਵਿੱਚ ਲਿਆਂਦੀ ਹੈ, ਜਿਸ ਦੇ ਨਾਲ ਅਸੀਂ ਆਪਣੇ ਕੌਜ਼ ਨਾਲ ਜੁੜ ਸਕਦੇ ਹਾਂ। ਡਾਕਟਰ ਸਾਹਿਬ ਡਾਕਟਰ ਅਮਰਜੀਤ ਸਿੰਘ ਉਹਨਾਂ ਦਾ ਬਹੁਤ ਬਹੁਤ ਅਸੀਂ ਰਿਣੀ ਹਾਂ, ਜਿਨ੍ਹਾਂ ਨੇ ਗੁਰੂ ਕੀ ਸੰਗਤ ਨੂੰ ਜਾਗਰਤ ਕੀਤਾ ਇਸ ਕੌਜ਼ ਦੇ ਵਾਸਤੇ ਕਿ ਅਸੀਂ ਗੁਲਾਮ ਹਾਂ, ਅਸੀਂ ਆਜ਼ਾਦੀ ਲੈਣੀ ਹੈ। ਕਿਉਂਕਿ ਅਸੀਂ ਕਦੇ ਵੀ ਹਿੰਦੂ ਜਿਹੜਾ ਬ੍ਰਾਹਮਣਵਾਦ ਹੈ ਉਹਦੇ ਥੱਲੇ ਰਹਿ ਕੇ ਕੋਈ ਵੀ ਰਾਜ ਭਾਗ ਨਹੀਂ ਮਾਣ ਸਕਦੇ। ਅਸੀਂ ਆਪਣਾ ਰਾਜ ਖੁੱਸਿਆ ਰਾਜ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਵਾਪਸ ਲੈਣਾ ਹੈ। ਅੱਜ ਅਸੀਂ ਵਾਸ਼ਿੰਗਟਨ ਡੀਸੀ ਵਿਖੇ ਗੁਰੂ ਕੀ ਸੰਗਤ ਵੋਟਾਂ ਪਾਉਣ ਆਈ ਹੈ। ਅਸੀਂ ਉਤਸ਼ਾਹ ਤੇ ਉਮਾਦ ਦੇਖਣ ਵਾਸਤੇ ਇੱਥੇ ਆਏ ਹਾਂ। ਬਹੁਤ ਹੀ ਵੱਡਾ ਇਕੱਠ ਹੈ, ਬਹੁਤ ਚੜ੍ਹਦੀ ਕਲਾ ਦੇ ਨਾਲ ਗੁਰੂ ਕੀ ਸੰਗਤ ਵੋਟਾਂ ਪਾ ਰਹੀ ਹੈ, ਕਿਉਂਕਿ ਅਸੀਂ ਡੈਮੋਕ੍ਰੇਸੀ ਵਿੱਚ ਵਿਸ਼ਵਾਸ ਰੱਖਣ ਵਾਲੇ ਲੋਕ ਹਾਂ। ਅਸੀਂ ਹਰ ਇੱਕ ਨੂੰ ਪੂਰੇ ਹੱਕ ਦੇਣੇ ਜਾਣਦੇ ਹਾਂ ਤੇ ਲੈਣੇ ਵੀ ਜਾਣਦੇ ਹਾਂ। ਆਪਣੇ ਹੱਕ ਅਸੀਂ ਪਹਿਲਾਂ ਵੀ ਹੱਕ ਲਏ ਨੇ ਤੇ ਆਉਣ ਵਾਲੇ ਸਮੇਂ 'ਚ ਵੀ ਆਪਣੇ ਹੱਕ ਲਵਾਂਗੇ। ਅਸੀਂ ਆਪਣੀਆਂ ਹੱਦਾਂ ਸਰਹੱਦਾਂ ਜਿਹੜੀਆਂ ਉਹ ਕਾਇਮ ਕਰਾਂਗੇ ਤੇ ਗੁਰੂ ਕੇ ਸਿੱਖ ਆਪਣਾ ਨਿਸ਼ਾਨ ਸਾਹਿਬ ਜੋ ਖਾਲਿਸਤਾਨ ਦਾ ਪਰਚਮ ਹੈ ਉਹ ਜ਼ਰੂਰ ਦਿੱਲੀ ਦੀਆਂ ਕੰਧਾਂ ਉੱਤੇ ਲਹਿਰਾਉਣਗੇ ਤੇ ਉਹਨਾਂ ਨੂੰ ਦੱਸਣਗੇ ਕਿ ਸਾਨੂੰ ਆਪਣਾ ਰਾਜ ਭਾਗ ਕਿੱਦਾਂ ਲੈਣਾ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜ਼ਿੰਦਾਬਾਦ ਖਾਲਿਸਤਾਨ, ਜ਼ਿੰਦਾਬਾਦ ਖਾਲਿਸਤਾਨ, ਜ਼ਿੰਦਾਬਾਦ ਖਾਲਿਸਤਾਨ, ਜ਼ਿੰਦਾਬਾਦ ਖਾਲਿਸਤਾਨ, ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਹ ਸੋਂਦੇ ਸਿੰਘਾਂ ਦੇ ਸਿਰਾਂ ਤੇ ਦਮਾਲ ਕੇਸਰੀ, ਸੋਂਦੇ ਸਿੰਘਾਂ ਦੇ ਸਿਰਾਂ ਤੇ ਦਮਾਲ ਕੇਸਰੀ, ਭਾਈ ਹਿੰਮਤ ਸਿੰਘ ਸ਼ੇਰਾਂ ਹੱਥੀ ਝੰਡੇ ਕੇਸਰੀ, ਭਾਈ ਹਿੰਮਤ ਸਿੰਘ ਸ਼ੇਰਾਂ ਹੱਥੀ ਝੰਡੇ ਕੇਸਰੀ। ਟਰੰਪ ਕਹਿੰਦਾ ਸਿੰਘ ਖੜਦੇ ਆ ਉੱਤੇ ਸੱਚ ਦੇ, ਸਿੰਘ ਦੇਖੇ ਮੈਂ ਖੰਡੇ ਦੀ ਧਾਰ ਉੱਤੇ ਨੱਚਦੇ। ਅੱਜ ਵੋਟਾਂ ਪਾਊਗਾ ਗੁਰੂ ਦਾ ਖਾਲਸਾ, ਰੈਫਰੈਂਡਮ ਕਰਾਊਗਾ ਗੁਰੂ ਦਾ ਖਾਲਸਾ, ਦੇਸ਼ ਆਪਣਾ ਬਣਾਊਗਾ ਗੁਰੂ ਦਾ ਖਾਲਸਾ। ਉਹ ਸੌਂਦੇ ਸਿੰਘਾਂ ਦੇ ਸਿਰਾਂ ਤੇ ਦਮਾਲ ਕੇਸਰੀ, ਭਾਈ ਹਿੰਮਤ ਸਿੰਘ ਸ਼ੇਰਾਂ ਹੱਥੀ ਝੰਡੇ ਕੇਸਰੀ, ਭਾਈ ਹਿੰਮਤ ਸਿੰਘ ਸ਼ੇਰਾਂ ਹੱਥੀ ਝੰਡੇ ਕੇਸਰੀ। ਉਹ ਜਿਹੜੇ ਟਰੰਪ ਕਹਿੰਦਾ ਸਿੰਘ ਖੜਦੇ ਆ ਉੱਤੇ ਸੱਚ ਦੇ, ਸਿੰਘ ਦੇਖੇ ਮੈਂ ਖੰਡੇ ਦੀ ਧਾਰ ਉੱਤੇ ਨੱਚਦੇ। ਅੱਜ ਵੋਟਾਂ ਪਾਊਗਾ ਗੁਰੂ ਦਾ ਖਾਲਸਾ, ਰੈਫਰੈਂਡਮ ਕਰਾਊਗਾ ਗੁਰੂ ਦਾ ਖਾਲਸਾ, ਦੇਸ਼ ਵੱਖਰਾ ਬਣਾਊਗਾ ਗੁਰੂ ਦਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਪਵਨ ਸਿੰਘ ਅੱਜ ਵਾਸ਼ਿੰਗਟਨ ਡੀਸੀ ਤੋਂ ਕੈਪੀਟਲ ਹਿੱਲ ਦੇ ਮੂਹਰੇ ਖੜ ਕੇ ਜਿੱਥੇ ਰੈਫਰੈਂਡਮ ਫਰੀडम ਫॉर ਪੰਜਾਬ ਦੀਆਂ ਵੋਟਾਂ ਹੋ ਰਹੀਆਂ ਨੇ, ਉੱਥੋਂ ਦਾ ਮਾਹੌਲ ਕੁਝ ਬਹੁਤ ਹੀ ਖੁਸ਼ੀ ਵਾਲਾ ਹੈ, ਕਿਉਂਕਿ ਸਿੱਖ ਕੌਮ ਜੋ ਬੜੇ ਲੰਬੇ ਅਰਸੇ ਤੋਂ ਆਜ਼ਾਦੀ ਦੇ ਲਈ ਆਪਣਾ ਸੰਘਰਸ਼ ਕਰ ਰਹੀ ਹੈ, ਫਾਈਨਲੀ ਉਹਨਾਂ ਦੀ ਸੁਣਵਾਈ ਹੋ ਰਹੀ ਹੈ। ਔਰ ਇੰਜ ਲੱਗਦਾ ਹੈ ਕਿ ਵਾਕਿਆ ਹੀ
ਜੋ ਜੀਓਪੋਲਿਟਿਕਸ ਨੂੰ ਦੇਖਦਿਆਂ ਹੋਇਆਂ ਪ੍ਰੈਕਟੀਕਲ ਰੂਪ ਦੇ ਵਿੱਚ ਸਾਊਥ ਏਸ਼ੀਆ ਦੇ ਵਿੱਚ ਸਿੱਖਾਂ ਦਾ ਦਰ ਘਰ ਨੇੜੇ ਹੀ ਹੈ, ਮੰਜ਼ਿਲ ਨੇੜੇ ਹੀ ਹੈ, ਕੋਈ ਬਹੁਤੀ ਦੂਰ ਨਹੀਂ। ਔਰ ਇੱਥੇ ਸਭ ਤੋਂ ਵੱਧ ਖੁਸ਼ੀ ਵਾਲੀ ਇਹ ਗੱਲ ਹੈ ਕਿ ਸਾਰੇ ਹੀ ਜਥੇਬੰਦੀਆਂ ਨੇ ਆਪਣੇ ਨੁਮਾਇੰਦੇ ਜਿਹੜੇ ਨੇ ਉਹ ਬਿਨਾਂ ਕਿਸੇ ਲੇਬਲ ਤੋਂ ਭੇਜੇ ਨੇ। ਔਰ ਇੱਥੋਂ ਇੰਜ ਪਤਾ ਲੱਗਦਾ ਹੈ ਕਿ ਸਾਡੇ ਸਿੱਖ ਜੋ ਨੇ ਉਹ ਜਥੇਬੰਦੀਆਂ ਤੋਂ ਉੱਪਰ ਉੱਠ ਕੇ ਖਾਲਿਸਤਾਨ ਦੇ ਕੌਜ਼ ਨੂੰ, ਕੌਮੀ ਦਰ ਘਰ ਦੇ ਸੰਘਰਸ਼ ਨੂੰ ਸਫਲਤਾ ਸਹਿਤ ਇੱਥੇ ਸੰਪੂਰਨ ਕਰਨ ਦੇ ਲਈ ਤਤਪਰ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿ ਖਾਲਸਾ ਵਾਹਿ ਫਤਿਹ ਜੀ। ਇਹ ਅੱਜ ਜਿਹੜਾ ਇੱਥੇ ਅਗਸਤ 17 ਨੂੰ ਵਾਸ਼ਿੰਗਟਨ ਡੀਸੀ ਵਿੱਚ ਰੈਫਰੈਂਡਮ ਖਾਲਿਸਤਾਨ ਦੀ ਪ੍ਰਾਪਤੀ ਲਈ ਵੋਟਾਂ ਪੈ ਰਹੀਆਂ, ਉਸ ਵਾਸਤੇ ਇੱਥੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸਮੂਹ ਸਿੱਖ ਜਥੇਬੰਦੀਆਂ ਵੱਲੋਂ ਈਸਟ ਕੋਸਟ, ਵਰਲਡ ਪਾਰਲੀਮੈਂਟ, TV 84 ਸਾਰੇ ਹੀ ਮਿਲ ਕੇ ਇਸ ਇਵੈਂਟ ਨੂੰ ਸਕਸੈਸਫੁਲ ਕਰਨ ਲਈ ਵੱਧ ਤੋਂ ਵੱਧ ਸੇਵਾ ਕਰ ਰਹੇ ਹੈ। ਅੱਗੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਜਾਂਦੀ ਹੈ ਕਿ ਇਹ ਵੋਟਾਂ ਜਿਹੜੀਆਂ ਖਾਲਿਸਤਾਨ ਲਈ ਪੈ ਰਹੀਆਂ, ਇਸ ਵਿੱਚ ਸਾਨੂੰ ਸਫਲਤਾ ਦੇ ਕੇ ਜਲਦੀ ਤੋਂ ਜਲਦੀ ਸਾਡਾ ਹੱਕ ਜਿਹੜਾ 1947 ਵਿੱਚ ਸਾਡੇ ਤੋਂ ਲੈ ਲਿਆ ਗਿਆ ਸੀ ਉਹ ਸਾਨੂੰ ਵਾਪਸ ਮਿਲ ਸਕੇ ਤੇ ਇਹ ਪੂਰਨ ਤੌਰ ਤੇ ਆਜ਼ਾਦੀ ਨਾ ਕਿ ਇੰਡੀਆ ਦੇ ਗੁਰਦੁਆਰਿਆਂ ਦੇ ਵਿੱਚ ਹੀ ਉਹਦੇ ਨਾਲ ਹੀ ਜਿਹੜੇ ਪਾਕਿਸਤਾਨ ਦੇ ਸਾਡੇ ਗੁਰੂ ਘਰ ਹੈ ਜਿਨ੍ਹਾਂ ਵਾਸਤੇ ਅਸੀਂ ਪਿਛਲੇ 78 ਸਾਲਾਂ ਤੋਂ ਅਰਦਾਸਾਂ ਕਰਦੇ ਆ ਰਹੇ ਹਾਂ, ਉਹਨਾਂ ਦੇ ਵੀ ਖੁੱਲ੍ਹੇ ਦਰਸ਼ਨ ਦੀਦਾਰ ਹੋਣਗੇ ਕਿਉਂਕਿ ਪਾਕਿਸਤਾਨ ਨਾਲ ਸਾਡੇ ਬਹੁਤ ਚੰਗੇ ਰਿਲੇਸ਼ਨਸ਼ਿਪ ਹੋਏਗੀ। ਤਾਂ ਉਸ ਤੋਂ ਬਾਅਦ ਸਾਨੂੰ ਇਹ ਵੀ ਆਸ ਹੈ ਕਿ ਇਹ ਗੁਰਦੁਆਰਿਆਂ ਦੇ ਸਾਰੀ ਸੰਭਾਲ ਸਾਨੂੰ ਮਿਲੇਗੀ ਤੇ ਨਾਲ ਹੀ ਅਸੀਂ ਖਾਲਿਸਤਾਨ ਆਪਣੀ ਸੈਲਫ ਡਿਟਰਮੀਨੇਸ਼ਨ ਦੇ ਪ੍ਰਾਪਤੀ ਵਾਸਤੇ ਜਿਹੜੀ ਮਿਹਨਤ ਕਰ ਰਹੇ ਹਾਂ, ਵਾਹਿਗੁਰੂ ਇਹ 'ਚ ਸਾਨੂੰ ਸਫਲਤਾ ਪ੍ਰਾਪਤ ਕਰਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਵਾਸ਼ਿੰਗਟਨ DC ਦੇ ਵਿੱਚ ਮੋਨੂਮੈਂਟ ਦੇ ਸਾਹਮਣੇ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਆਪ ਜੀ ਦੇ ਸਿੰਘ ਵੀ ਅਤੇ ਲੰਗਰ ਵਰਤਾ ਰਹੇ ਨੇ। ਬਹੁਤ ਸੰਗਤ ਬਾਹਰੋਂ ਵੀ ਆਈ ਆ, ਲੋਕਲ ਵੀ ਆਈ ਆ। ਅਸੀਂ ਸਾਰੀ ਸੰਗਤ ਦਾ ਧੰਨਵਾਦ ਕਰਦੇ ਹਾਂ। ਅਸੀਂ ਸਾਰੇ ਲੋਕਾਂ ਦਾ ਧੰਨਵਾਦ ਕਰਦੇ ਹਾਂ ਕਿ ਜਿਹੜੇ ਖਾਲਿਸਤਾਨ ਨੂੰ ਸਪੋਰਟ ਕਰਦੇ ਨੇ। ਇਹ ਸੰਗਤ ਦੇ ਨਾਲ ਹੀ ਅਤੇ ਖਾਲਿਸਤਾਨ ਉੱਤੇ ਬਣਨਾ ਆ ਤੇ ਇਹ ਸੰਗਤ ਦੇ ਨਾਲ ਹੀ ਉੱਤੇ ਫਤਿਹ ਮੈਦਾਨ ਹੋਣੀ ਆ ਤੇ ਅਸੀਂ ਫਿਰ ਸਾਰਿਆਂ ਦਾ ਧੰਨਵਾਦ ਕਰਦੇ ਹਾਂ। ਜਿਹੜੇ ਨਹੀਂ ਵੀ ਪਹੁੰਚ ਸਕੇ ਜ਼ਰੂਰ ਅਗਲੇ ਨੈਕਸਟ ਰੈਫਰੈਂਡਮ ਦੇ ਵਿੱਚ ਪਹੁੰਚਣਾ ਤੇ ਥੈਂਕ ਯੂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੈਨੇਡਾ ਕੈਲਗਰੀ ਤੋਂ ਕੈਲਗਰੀ ਤੋਂ ਹਾਂਜੀ, ਠੀਕ ਹੈ। ਕਿਵੇਂ ਤੁਸੀਂ ਕੈਲਗਰੀ ਦੀ ਵੋਟਾਂ ਪਈਆਂ ਸੀ, ਉੱਥੇ ਵੀ ਹਾਜ਼ਰੀ ਭਰੀ ਸੀ ਜਾਂ ਇੱਥੇ ਆਏ? ਬਾਬਾ ਜੀ ਆਪਾਂ ਹਰੇਕ ਸੈਂਟਰ ਤੇ ਜਾਂਦੇ ਹਾਂ। ਸਰੀ ਵੀ ਗਏ ਸੀ, ਟੋਰਾਂਟੋ ਵੀ ਗਏ ਸੀ, ਕੈਲਗਰੀ ਚਲੋ ਸਾਡਾ ਹੋਮ ਟਾਊਨ ਆ ਤੇ ਅੱਜ ਇੱਥੇ ਵੀ ਆਏ। ਜਿੱਥੇ ਵੀ ਡਿਊਟੀ ਲੱਗਦੀ ਅਸੀਂ ਪਹੁੰਚਦੇ ਹਾਂ। ਹਾਂਜੀ, ਬਹੁਤ ਬਹੁਤ ਧੰਨਵਾਦ, ਥੈਂਕ ਯੂ। ਤੇ ਤੁਸੀਂ ਇਹ ਉਹੀ ਚੈਨਲ ਜਿਹੜਾ ਡਾਕਟਰ ਅਮਰਜੀਤ ਸਿੰਘ 84 ਵਾਲੇ, ਠੀਕ ਆ ਜੀ। ਮੇਰੇ ਵੱਲੋਂ ਡਾਕਟਰ ਸਾਹਿਬ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿੱਥੋਂ ਆਏ ਬਾਬਾ ਜੀ? ਬਾਬਾ ਜੀ ਅਸੀਂ ਆਏ ਕੈਲੀਫੋਰਨੀਆ ਦੇ ਜੀ। ਕੈਲੀਫੋਰਨੀਆ ਤੋਂ? ਹਾਂਜੀ, ਦੂਰੋਂ ਮੋਰਚਾ ਮਾਰਿਆ। ਹਾਂਜੀ। ਕਿਹੜੇ ਸ਼ਹਿਰੋਂ? ਆਪਾਂ ਰਹਿੰਦੇ ਸੀਰੀਸ ਮੋਡੈਸਟੋ, ਕੈਲੀਫੋਰਨੀਆ ਜੀ। ਰਾਤ ਆਏ ਸੀਗੇ? ਹਾਂਜੀ, ਮੈਂ ਇੰਡੀਆਨਾ ਦਾ ਲੋਡ ਚੱਕਿਆ ਸੀ, ਫਿਰ ਉੱਥੇ ਮੈਂ ਛੁੱਟੀਆਂ ਕੀਤੀਆਂ। ਉੱਥੋਂ ਫਿਰ ਅਸੀਂ ਗੱਡੀ ਲਈ ਰੈਂਟ ਤੇ, ਮੈਂ ਤੇ ਇੱਕ ਮੇਰੇ ਫਰੈਂਡ ਨੇ, ਤੇ ਉੱਥੋਂ ਰੈਂਟ ਤੇ ਫਿਰ ਕੱਲ ਸ਼ਾਮੀ ਤੁਰੇ ਸਾਰੀ ਦਾ ਡਰਾਈਵਿੰਗ ਕਰਕੇ ਤੇ ਇੱਥੇ ਪਹੁੰਚੇ ਆ। ਕੀ ਬਾਤ ਹੈ। ਹਾਂਜੀ। ਤੇ ਕਿਵੇਂ ਮਹਿਸੂਸ ਕਰ ਰਹੇ ਹੋ ਇੱਥੇ ਆ ਕੇ ਵਾਸ਼ਿੰਗਟਨ DC ਦੇ ਵਿੱਚ ਤੇ ਰੈਫਰੈਂਡਮ ਦੀਆਂ ਵੋਟਾਂ ਨੂੰ ਲੈ ਕੇ? ਬਹੁਤ ਵਧੀਆ ਮਹਿਸੂਸ ਕਰ ਰਹੇ ਹਾਂ। ਸੰਗਤਾਂ ਦਾ ਪਿਆਰ ਦੇਖ ਰਹੇ ਹਾਂ ਵੀ ਇੰਨਾ ਇਕੱਠ ਹੋਇਆ ਤੇ ਸੰਗਤ ਦਾ ਵੋਟਾਂ ਪਾਉਣ ਲਈ ਵੀ ਬਹੁਤ ਸੰਗਤ ਜੁੜੀ ਹੋਈ ਹੈ। ਕੈਲੀਫੋਰਨੀਆ ਦੇ ਵਿੱਚ ਵੀ 2 ਵਾਰੀ ਅੱਗੇ ਹੋ ਚੁੱਕੀਆਂ ਨੇ। ਹਾਂਜੀ। 28 ਜਨਵਰੀ ਮੇਰੇ ਸਾਹ ਸਨ ਫਰਾਂਸਿਸਕੋ ਹੋਈਆਂ ਸੀ, ਮੁੜ ਕੇ ਸੈਕਰਾਮੈਂਟੋ ਹੋਈਆਂ ਸੀ, ਆਉਣ ਪਿੱਛੇ LA ਵੀ ਹੋ ਕੇ ਲੰਘੀਆਂ ਤੇ ਉੱਥੇ ਮੈਂ ਤਾਂ ਸਗੋਂ ਜਾਣ ਗਿਆ। ਫਿਰ ਮੈਂ ਇੱਥੇ ਆਇਆ, ਹੁਣ ਮੈਂ ਵੀ ਇੱਥੇ ਮੈਂ ਜ਼ਰੂਰ ਪਹੁੰਚਣਾ ਤੇ ਇੱਥੇ ਹੁਣ ਮੈਂ ਵੋਟ ਪਾ ਆਇਆ ਇੱਕ ਵਾਰੀ। ਹਾਂਜੀ, ਤੇ ਸਨ ਫਰਾਂਸਿਸਕੋ ਵੀ ਮੈਂ ਗਿਆ ਸੀ, ਉੱਥੇ ਮੈਂ ਵੋਟਾਂ ਪਾਈਆਂ ਸੀ ਵੀ ਖਾਲਿਸਤਾਨ ਆਪਣਾ ਹੱਕ ਲੈਣਾ ਆਪਾਂ। ਜਿਹੜੀ ਗੱਲ ਹੈ ਵੀ ਆਪਾਂ ਆਪਦੇ ਹੱਕ ਲਈ ਆਪਾਂ ਜਿੱਥੇ ਵੀ ਕਹਿਣਗੇ ਆਪਾਂ ਨੂੰ, ਆਪਾਂ ਉੱਥੇ ਜਾਣ ਨੂੰ ਤਿਆਰ ਆ। ਅਮਰੀਕਾ ਦੇ ਸ਼ਹਿਰ ਵਿੱਚ ਜਿੱਥੇ ਵੀ ਕਹਿਣਗੇ। ਹਾਂਜੀ ਹਾਂਜੀ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਬਾਬਾ ਜੀ, ਕਿਵੇਂ ਮਹਿਸੂਸ ਕਰ ਰਹੇ ਹੋ ਅੱਜ? ਦੈਟਸ ਗ੍ਰੇਟ। ਸਾਰੇ ਜਿਹੜੇ ਵੀ ਰਿਟਾਇਰਡ ਪਰਸਨ ਹੈਗੇ ਦੇ ਸ਼ੁੱਡ ਕਮ ਹੇਅਰ। ਸਾਰਿਆਂ ਨੂੰ ਆਉਣਾ ਚਾਹੀਦਾ, ਆਪਣੀ ਵੋਟ ਯੈਸ ਔਰ ਨੋ ਪਾਣੀ ਚਾਹੀਦੀ। ਦੇ ਸ਼ੁੱਡ ਕਮ, ਔਰ ਸਾਰਿਆਂ ਨੂੰ ਆਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਖਾਲਸਾ, ਵਾਹਿਗੁਰੂ ਫਤਿਹ ਜੀ। ਸਾਡਾ
ਅਸੀਂ ਸੰਗਤਾਂ ਦੀਆਂ ਸੇਵਾ ਲਈ ਹਾਜ਼ਰ ਹਾਂ ਇੱਥੇ ਵਰਜੀਨੀਆ ਦੀਆਂ ਸੰਗਤਾਂ ਤੇ ਸਾਨੂੰ ਆਏ ਭੈਣ ਭਰਾਵਾਂ ਦਾ ਮਾਣ ਕਰਦੇ ਆ ਕਿ ਆਏ ਨੇ, ਵੱਧ ਚੜ ਕੇ ਹਿੱਸਾ ਪਾਇਆ ਉਹਨਾਂ ਨੇ। ਸੋ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੋਲੰਟੀਅਰ ਬਣੇ ਹੋਏ ਹੋ ਤੇ ਕੀ ਕਹਿੰਦੇ ਹੁੰਦੇ ਆ, ਦੂਰੋਂ ਆਏ ਹੋ, ਨਾਲ ਦੇ ਮੁਲਕ ਚੋਂ ਆਏ ਹੋ ਤੇ ਕਿਵੇਂ ਮਹਿਸੂਸ ਕਰ ਰਹੇ ਹੋ? ਬਹੁਤ ਵਧੀਆ ਜੀ ਮਹਿਸੂਸ ਕਰ ਰਿਹਾ। ਕਈ ਵਾਰੀ ਮਨ ਭਰਿਆ ਆਉਂਦਾ ਜਦੋਂ ਦੇਖ ਕੇ ਲੋਕ ਵੀਲ ਚੇਅਰ ਤੇ ਮਿਲਦੇ ਆ, ਆਪਣੇ ਬੇਟੇ ਨੂੰ ਵੀਲ ਚੇਅਰ ਤੇ ਉਹਨਾਂ ਦੀ ਪਤਨੀ ਵੀ ਵੀਲ ਚੇਅਰ ਤੇ ਆਈ ਆ ਤੇ ਇੱਕ ਸਿੰਘ ਆਪਣੀ ਧੀ ਨੂੰ ਮਤਲਬ ਵੀ ਵੀਲ ਚੇਅਰ ਤੇ ਲੈ ਕੇ ਆਇਆ। ਯਾਨੀ ਕਿ ਦੇਖੋ ਕਿੰਨਾ ਉਤਸ਼ਾਹ ਆ ਲੋਕਾਂ ਨੂੰ। ਇਹ ਲੋਕ ਕਦੇ ਬੱਚੇ ਕਦੇ ਗਏ ਵੀ ਨਹੀਂ ਹੋਣੇ ਪੰਜਾਬ, ਉਹਨਾਂ ਨੂੰ ਪੰਜਾਬ ਦੀ ਹਿਸਟਰੀ ਬਾਰੇ ਥੋੜਾ ਹੀ ਪਤਾ ਹੋਊ, ਪਰ ਜੋ ਘਰ 'ਚ ਉਹ ਚੀਜ਼ ਚੱਲਦੀ ਹੈ, ਜੋ ਆਪਣੇ ਮਤਲਬ ਮਾਂ-ਬਾਪ ਗੱਲਾਂ ਕਰਦੇ ਆ, ਇੱਕ ਫਿਕਰ ਪੈਦਾ ਕਰਦੇ ਆ ਨਾ। ਕਿੰਨੇ ਕੁ ਲੋਕ ਆ ਇਹਨਾਂ ਨੇ, ਕਿੰਨੇ ਕੁ ਇਹ ਕਦੇ ਗਏ ਹੋਣਗੇ, ਹੈ ਨਾ ਜੀ। ਦੇਖੋ ਕਿੰਨਾ ਉਤਸ਼ਾਹ ਆ, ਪਿਆਰ ਕਿੰਨਾ ਵਾ ਮਤਲਬ ਵੀ ਆਪਣੀ ਕੌਮ ਦੇ ਨਾਲ, ਉਹਨਾਂ ਦਰਦ ਨੂੰ ਕਿਵੇਂ ਮਹਿਸੂਸ ਕਰਦੇ ਆ। ਤੇ ਇਹ ਜਾਣੀ ਕਿ ਇਹੀ ਚੀਜ਼ ਹੁੰਦੀ ਨਾ, ਮੁਰਦੇ 'ਚ ਜਾਨ ਪਾ ਦੇਣੀ। ਕਿੰਨੇ ਲੋਕ ਹੈ ਨਾ ਮਤਲਬ ਵੀ ਆਏ ਆ ਤੇ ਮੈਂ ਕਹਿੰਦਾ ਵੀ ਦੇਖ ਕੇ ਮਨ ਭਰ ਆਉਂਦਾ ਵਾ ਮਤਲਬ ਵੀ ਗੁਰੂ ਦੀ ਇਹ ਕਲਾਈ ਆ, ਗੁਰੂ ਦੀ ਅਹਿਸਾਸ ਜਿਹੜਾ ਆ ਉਹ ਦਿਖਦਾ ਆ। ਹਾਂਜੀ ਦਿਖਦਾ। ਹਾਂਜੀ ਦੇਖੋ ਨਾ ਕਿੰਨੀ ਗਰਮੀ ਆ, ਕਿੰਨਾ ਉਹਨਾਂ ਨੂੰ ਮਤਲਬ ਵੀ ਜਲ ਦੀ ਸੇਵਾ ਹੋ ਰਹੀ ਆ, ਲੰਗਰ ਦੀ ਸੇਵਾ ਹੋ ਰਹੀ ਆ, ਕੋਈ ਜੂਸ ਲੈ ਕੇ ਜਿਹੜਾ ਕੋਈ ਸਾਬੇ ਲਈ ਜਾ ਰਿਹਾ ਨਾ। ਦੇਖੋ ਕਿੰਨਾ ਮਤਲਬ ਦੂਜੇ ਲੋਕ ਹੋਰ ਆ ਉਹਨਾਂ ਨੂੰ ਵੀ ਵੰਡੀ ਜਾਂਦੇ ਆ, ਤੁਸੀਂ ਵੀ ਪੀ ਲਓ ਪਾਣੀ, ਵਾਟਰ ਪੀ ਲਓ ਨਾ, ਅੰਗਰੇਜ਼ੀ ਹੈ ਨਾ ਜਿੱਦਾਂ ਹੁੰਦਾ। ਤੇ ਜਾਣੀ ਕਿ ਬਹੁਤ ਮਨ ਖੁਸ਼ ਹੋਇਆ ਜੀ। ਤੇ ਇਹ ਚੀਜ਼ ਹੈ ਵੀ ਸਾਨੂੰ ਵੀ ਅਸੀਂ ਜਿਉਂਦੇ ਆ, ਮਤਲਬ ਅਸੀਂ ਆਪਣੇ ਸਾਡੇ ਅੰਦਰ ਸ਼ਹੀਦ ਸਿੰਘਾਂ ਦਾ ਜੋ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਨੇ, ਉਹਨਾਂ ਦਾ ਸਾਡੇ ਅੰਦਰ ਅਹਿਸਾਸ ਹੈਗਾ ਵਾ, ਜੋ ਦੂਰੋਂ ਨੇੜਿਓਂ ਕਦਮ ਦਰ ਕਦਮ ਆਏ ਨੇ, ਹੈ ਨਾ। ਤੇ ਜਿਨ੍ਹਾਂ ਨੇ ਇਹਨੂੰ ਕੋਈ ਚੱਕਰ ਨਹੀਂ ਆ, ਘਰੇ ਬੈਠੇ ਲੈ ਕੇ ਕੋਲ ਹੀ ਕਰ ਦਿੰਦੀ ਹੈ ਨਾ, ਪਰ ਜਿਨ੍ਹਾਂ ਨੂੰ ਪਿਆਰ ਆ ਮਤਲਬ ਵੀ ਉਹ ਐਂ ਹੀ ਆਉਂਦੇ ਆ। ਐਵੇਂ ਕਹਿ ਦੇਣਗੇ ਫਲਾਣੇ ਦੇ ਕੋਲ ਤਾਂ ਜੀ ਬਹੁਤ ਕਰੋੜਾਂ ਰੁਪਈਆ ਬਣਾ ਲਿਆ, ਮੈਂ ਕਹਿੰਦਾ ਵੀ ਤੁਸੀਂ ਕਿੰਨੇ ਦਿੱਤੇ ਆ? ਹਾਂਜੀ ਅਸੀਂ ਤਾਂ ਦਿੰਦੇ ਨਹੀਂ। ਮੈਂ ਫਿਰ ਤੁਸੀਂ ਇਲਜ਼ਾਮ ਕਿਉਂ ਲਾਉਂਦੇ? ਤੁਹਾਡੇ ਰਿਸ਼ਤੇਦਾਰ ਨੇ ਕਿਸੇ ਨੇ ਦਿੱਤੇ ਤਾਂ ਦੱਸੋ। ਬਈ ਜਿਹਨੇ ਦਿੱਤੇ ਉਹ ਤਾਂ ਨਾਮ ਨਹੀਂ ਲੈਂਦੇ ਵੀ ਅਸੀਂ ਦਿੱਤੇ, ਉਹ ਤਾਂ ਕਹਿੰਦੇ ਆ ਸਾਡਾ ਨਾਮ ਨਾ ਆਉਂਦੇ ਹੋ ਵੀ ਸਾਨੂੰ ਮਤਲਬ ਵੀ। ਹੁਣ ਮੈਨੂੰ ਸਿੰਘ ਨੇ ਮੈਨੂੰ ਪਤਾ ਲੱਗਿਆ, ਉਹਨੇ ਮੈਨੂੰ ਪੈਸੇ ਭੇਜੇ ਮਤਲਬ ਵੀ, ਉਹ ਕਹਿੰਦਾ ਯਾਰ ਮੈਂ ਆ ਰਹੀ ਹਾਂ, ਮੇਰੀ ਸੇਵਾ ਮਤਲਬ ਵੀ ਉਹੀ ਲਾ ਲਾ ਮਤਲਬ ਵੀ। ਹਾਂਜੀ ਦੇਖੋ ਕਿੱਡੀ ਮਤਲਬ ਕਿਆ ਬਾਤ ਆ ਨਾ ਮਤਲਬ ਵੀ। ਹਾਂਜੀ ਇਹ ਨਾ ਇਹ ਮੈਂ ਕਹਿੰਦਾ ਵੀ ਗੁਰੂ ਸਾਹਿਬ ਦਾ ਕੋਟਾਨ-ਕੋਟ ਧੰਨਵਾਦ। ਤੇ ਤੁਹਾਡੇ ਵਰਗੇ ਵੀਰ ਜੋ ਚੈਨਲ ਲਗਾਤਾਰ ਚਲਾ ਰਹੇ ਆ, ਜੋ ਤੁਹਾਨੂੰ ਸੁਣ ਰਹੇ ਆ ਅਸੀਂ ਚਿਰਾਂ ਤੋਂ, ਹੈ ਨਾ, ਲਗਭਗ 14-15 ਸਾਲ ਤੋਂ, ਉਹ ਚੀਜ਼ ਜਿਹੜੀ ਕਿ ਅਸਰ ਕਰ ਦਿਖਾਉਂਦੀ ਹੈ ਨਾ, ਮਤਲਬ ਜੋ ਆਪਾਂ ਕੀਤਾ। ਤੁਹਾਡੀ ਕੁਰਬਾਨੀ ਨੂੰ ਸਲਾਮ ਆ ਜੀ। ਅਸੀਂ ਤਾਂ ਕਹਿੰਦੇ ਹਾਂ ਜੋ ਤੁਸੀਂ ਹੁਣ ਤੱਕ ਕਰ ਰਹੇ ਹੋ ਨਾ, ਮਤਲਬ ਵੀ ਨਿਰਸਵਾਰਥ ਹੈ ਨਾ। ਅਸੀਂ ਤਾਂ ਜਿੰਨਾ ਸਿਰ ਝੁਕੇ ਅਸੀਂ ਤਾਂ ਮਤਲਬ ਵੀ ਉਨਾ ਹੀ ਮਤਲਬ ਵੀ ਤੁਹਾਡਾ ਧੰਨਵਾਦ ਕਰ ਸਕਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈਆਂ ਸੰਗਤਾਂ ਦਾ ਧੰਨਵਾਦ। ਸੋ ਖਾਲਿਸਤਾਨ ਦੀਆਂ ਵੋਟਾਂ ਪਾਉਣ ਦੇ ਬੜੀ ਸਾਰਿਆਂ ਨੂੰ ਵਧਾਈ ਹੋਵੇ, ਔਰ ਅਸੀਂ ਚਾਹੁੰਦੇ ਹਾਂ ਕਿ ਖਾਲਿਸਤਾਨ ਬਣੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਾਰੇ ਜਿਹੜੇ ਆ, ਅਸੀਂ ਟੋਰਾਂਟੋ ਤੋਂ ਆਏ ਹਾਂ, ਕੈਨੇਡਾ, ਬਰੈਂਪਟਨ ਟਾਊਨ ਵਿੱਚੋਂ। ਉੱਥੇ ਜਿਹੜੇ 3 ਰੈਫਰੈਂਡਮ ਹੋਏ ਸੀਗੇ, ਅਸੀਂ ਉਹਨਾਂ ਦੇ ਵੀ ਵਿੱਚ ਪਾਰਟੇਕ ਕੀਤਾ। ਫਿਰ ਅਸੀਂ ਕੈਲਗਰੀ ਦੇ ਜਿਹੜਾ ਰੈਫਰੈਂਡਮ ਸੀ ਉੱਥੇ ਵੀ ਜਾ ਕੇ ਪਾਰਟੇਕ ਕੀਤਾ, ਉੱਥੇ ਸੇਵਾ ਕੀਤੀ। ਤੇ ਹੁਣ ਜਿਹੜੇ BC 'ਚ ਵੀ ਹੋਇਆ ਉੱਥੇ ਵੀ ਅਸੀਂ ਗਏ। ਤੇ ਹੁਣ ਜਿਹੜਾ ਇੱਥੇ ਹੋ ਰਿਹਾ ਆ ਆਪਣੇ ਵਾਸ਼ਿੰਗਟਨ DC ਦੇ ਵਿੱਚ, ਇੱਥੇ ਵੀ ਅਸੀਂ ਆ ਕੇ ਪਾਰਟੇਕ ਕਰ ਰਹੇ ਹਾਂ, ਆਨੰਦ ਮਾਣ ਰਹੇ ਹਾਂ ਸੰਗਤਾਂ ਦਾ। ਸਾਰੇ ਵੋਟਿੰਗ ਪ੍ਰੋਸੈਸ ਨੂੰ ਦੇਖ ਰਹੇ ਹਾਂ ਤੇ ਸਪੋਰਟ ਕਰ ਰਹੇ ਹਾਂ ਜਿੱਥੋਂ ਅਸੀਂ ਕਰ ਸਕਦੇ ਹਾਂ। ਬਹੁਤ ਡਾਕਟਰ ਸਾਹਿਬ ਦਾ ਵੀ ਧੰਨਵਾਦ ਬਹੁਤ ਜ਼ਿਆਦਾ। ਤੇ ਜੋ ਸਾਨੂੰ ਮਹਿਸੂਸ ਹੋਇਆ ਇੱਥੇ, ਹੁਣ ਅਸੀਂ 4-5 ਰੈਫਰੈਂਡਮਾਂ ਤੇ ਆ ਚੁੱਕੇ ਹਾਂ ਤੇ ਸਾਰਾ ਕੁਝ ਦੇਖਿਆ ਵੀ ਆ। ਸਾਨੂੰ ਬਹੁਤ ਮਾਣ ਆਉਂਦਾ ਕਿ ਸਿੱਖ ਕੌਮ, ਭਾਵੇਂ ਕੈਨੇਡਾ ਆ, ਭਾਵੇਂ US ਆ, ਭਾਵੇਂ ਕੋਈ ਹੋਰ ਦੇਸ਼ ਆ, ਉੱਥੇ ਭਰ ਕੇ ਡਰੋਵਸ ਵਿੱਚ ਆ ਕੇ ਵੋਟ ਪਾ ਰਹੀ ਆ। ਇਹ ਬਹੁਤ ਚੰਗੀ ਚੀਜ਼ ਆ ਕਿ ਜਿਹੜੀ ਖਾਲਿਸਤਾਨ ਦੀ ਜਿਹੜੀ ਆਜ਼ਾਦੀ ਦੀ ਜਿਹੜੀ ਸਪਿਰਿਟ ਆ, ਉਹ ਸਾਡੇ ਕੌਮ ਨੂੰ ਹਜੇ ਇਟ ਹੈਜ਼ਨਟ ਲੈਫਟ ਆਰ ਕੌਮ, ਸਾਡੀ ਕੌਮ ਨੂੰ ਛੱਡੀ ਨਹੀਂ ਆ। ਤੇ ਇਹ ਯੰਗ ਜਨਰੇਸ਼ਨ ਦਾ ਇੱਕ ਮੈਂਬਰ ਹੋਣ, ਲਾਈਕ ਬਿਕਾਜ਼ ਮੈਂ ਯੰਗ ਜਨਰੇਸ਼ਨ ਤੋਂ ਆ, ਮੈਨੂੰ ਇਹ ਚੀਜ਼ ਦੇਖ ਕੇ ਹੋਪ ਬਹੁਤ ਹੁੰਦੀ ਆ। ਕਿਉਂਕਿ ਪੁਰਾਣੇ ਜਿਹੜੇ ਸਾਡੇ ਤੁਸੀਂ ਕਹਿ ਸਕਦੇ ਆ ਫਾਦਰਸ, ਗ੍ਰੈਂਡ ਫਾਦਰਸ ਆ, ਉਹਨਾਂ ਨੇ ਤਾਂ ਮੂਵਮੈਂਟ ਦੇਖੀ ਆ, ਉਹਨਾਂ ਨੇ ਸੰਘਰਸ਼ ਦੇਖਿਆ ਜਦੋਂ ਵਾਇਲੈਂਸ ਸਭ ਤੋਂ ਹਾਈਐਸਟ ਤੇ ਸੀ, ਪੀਕ ਤੇ। ਪਰ ਅਸੀਂ ਅਜੇ ਇੰਨਾ ਵਾਇਲੈਂਸ ਨਹੀਂ ਦੇਖੀ। ਹੁਣ ਦੇਖ ਰਹੇ ਹਾਂ ਭਾਈ ਹਰਦੀਪ ਸਿੰਘ ਨੇ ਜਿਹੜਾ ਕਾਤਲ ਹੋਇਆ, ਜਿਹੜੀ ਉਹਨਾਂ ਦੀ ਸ਼ਹੀਦੀ ਹੋਈ ਪਿਛਲੇ ਸਾਲ, ਉਹ ਹੁਣ ਸਾਨੂੰ ਵਾਇਲੈਂਸ ਮੋਰ ਦਿਖ ਰਹੀ ਆ ਸਾਡੇ ਅੱਖਾਂ ਦੇ ਸਾਹਮਣੇ ਲਾਈਵ, ਤੁਸੀਂ ਕਹਿ ਸਕਦੇ ਆ। ਸੋ ਤਾਂ ਇੰਨਾ ਇੰਪੋਰਟੈਂਟ ਸੀ। ਮੇਰੇ ਦਿਲ 'ਚ ਵੀ ਇਹ ਖੁਆਇਸ਼ ਸੀ ਕਿ ਅਸੀਂ ਇੱਥੇ ਆਏ ਹਾਂ ਤੇ ਸੰਗਤਾਂ
ਪੂਰੀਆਂ ਭਰ ਕੇ ਆਉਣ ਤੇ ਉਹੀ ਗੁਰੂ ਸਾਹਿਬ ਨੇ ਸਿੱਖਾਂ ਦੀ ਮੇਰੀ ਅਰਦਾਸ, ਸਾਰੇ ਸਿੱਖਾਂ ਦੀ ਅਰਦਾਸ ਸੁਣੀ ਤੇ ਭਾਰਤਾ ਜਿਹੜਾ ਸਾਰਾ ਇੱਥੇ ਸਟੇਡੀਅਮ ਸੀਗਾ ਸੰਗਤਾਂ ਦੇ ਨਾਲ। ਤੇ ਬਾਅਦ 'ਚ ਹੁਣ ਐਂਡ ਤੇ ਪਤਾ ਲੱਗੂਗਾ ਕਿੰਨੀ ਵੋਟ ਪਈ, ਕਿੰਨੇ ਜ਼ਿਆਦਾ ਆਏ। ਤੇ ਬਸ ਜੀ ਬਹੁਤ ਮਾਣ ਆ ਇਸ ਚੀਜ਼ ਉੱਤੇ। ਖਾਲਿਸਤਾਨ ਜਿੰਦਾਬਾਦ, ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਵਾਸ਼ਿੰਗਟਨ ਦੀ ਧਰਤੀ ਤੇ ਖੜੇ ਹਾਂ, ਇੱਥੇ ਨੈਸ਼ਨਲ ਪਾਰਕ ਤੇ। ਅੱਜ 17 ਅਗਸਤ ਹੈ ਤੇ ਪੰਜਾਬ ਰੈਫਰੈਂਡਮ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਹਨ। ਇੱਥੇ ਮੇਰੇ ਖੱਬੇ ਹੱਥ ਕੈਪੀਟਲ ਹੈ, ਸੱਜੇ ਹੱਥ ਵਾਸ਼ਿੰਗਟਨ ਮੋਨੂਮੈਂਟ ਤੇ ਲਿੰਕਨ ਮੈਮੋਰੀਅਲ ਹੈ। ਇਹ ਜੋ ਪਾਰਕ ਹੈ, ਜੋ ਮਾਲ ਹੈ, ਇੱਥੇ ਜੋ ਹੈ ਸੰਗਤਾਂ ਆਉਂਦੀਆਂ ਹਨ, ਜੋ ਟੂਰਿਸਟ ਆਉਂਦੇ ਹਨ। ਤੇ ਅੱਜ ਸੰਡੇ ਨੂੰ 17 ਅਗਸਤ ਨੂੰ ਇੱਥੇ ਵਾਸ਼ਿੰਗਟਨ DC ਵਿਖੇ ਖਾਲਿਸਤਾਨ ਰੈਫਰੈਂਡਮ, ਪੰਜਾਬ ਰੈਫਰੈਂਡਮ, ਪੰਜਾਬ ਨੂੰ, ਖਾਲਿਸਤਾਨ ਨੂੰ ਹਿੰਦੁਸਤਾਨ ਕੋਲੋਂ ਆਜ਼ਾਦ ਕਰਾਉਣ ਵਾਸਤੇ ਵੋਟਾਂ ਪੈ ਰਹੀਆਂ ਹਨ। ਲੱਖਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਇੱਥੇ ਆਏ ਹਨ, ਵੋਟਾਂ ਪਾ ਰਹੇ ਹਨ। ਲੰਗਰਾਂ ਦੀਆਂ ਸੇਵਾਵਾਂ ਹੋ ਰਹੀਆਂ ਹਨ। ਇੱਥੇ ਖੱਬੇ ਹੱਥ ਜੋ ਬਿਲਡਿੰਗ ਹੈ, ਇੱਥੇ ਸੈਨੇਟਰ ਔਰ ਕਾਂਗਰਸਮੈਨ ਬੈਠਦੇ ਹਨ, ਇਹ ਇੱਥੇ ਡਿਸੀਜਨ ਕਰਦੇ ਹਨ। ਇਸ ਵੇਲੇ ਜੋ ਵਾਸ਼ਿੰਗਟਨ DC ਹੈ, ਇਹ ਸਿਰਫ USA ਦੀ ਕੈਪੀਟਲ ਨਹੀਂ ਹੈ, ਇੱਥੋਂ ਦੁਨੀਆ ਦੇ ਫੈਸਲੇ ਹੁੰਦੇ ਹਨ। ਆਪ ਦੇਖ ਰਹੇ ਹੋ ਕਿਸ ਤਰ੍ਹਾਂ ਐਸੇ ਦੁਨੀਆ ਦੇ ਫੈਸਲੇ ਹੁੰਦੇ ਹਨ। ਸੋ ਅਸੀਂ ਵਾਸ਼ਿੰਗਟਨ DC ਦੀ ਧਰਤੀ ਤੇ ਖੜੇ ਹਾਂ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਆਈਆਂ ਹਨ, ਵੋਟਾਂ ਪਾ ਚੁੱਕੇ ਹਨ। ਮੇਰੇ ਪਿੱਛੇ ਆਪ ਦੇਖ ਰਹੇ ਹੋ ਲਾਈਨਾਂ ਲੱਗੀਆਂ ਹਨ, ਸਵੇਰ ਦੀਆਂ 9 ਵਜੇ ਤੋਂ ਲੈ ਕੇ ਲਾਈਨਾਂ ਲੱਗੀਆਂ ਹਨ, ਅਜੇ ਵੀ ਲਾਈਨਾਂ 'ਚ ਲੋਕੀ ਖਲੋਤੇ ਹਨ। ਸੋ ਇਹ ਹਿੰਦੁਸਤਾਨ ਦੀ ਗੌਰਮੈਂਟ ਨੂੰ ਇੱਕ ਸੁਨੇਹਾ ਹੈ, ਚੇਤਾਵਨੀ ਹੈ, ਵਾਰਨਿੰਗ ਹੈ ਕਿ ਸਿੱਖ ਆਪਣਾ ਰਾਜ ਭਾਗ ਲੈਣਗੇ। ਤੂੰ ਜੋ 1947 ਵਿੱਚ ਸਾਡੀ ਗਲਤੀ ਕਰਕੇ ਇਹ ਸਾਡਾ ਦੇਸ਼ ਖਾਲਿਸਤਾਨ ਦੱਬ ਲਿਆ ਸੀ, ਉਹ ਅਸੀਂ ਤੇਰੇ ਕੋਲ ਹੁਣ ਵਾਪਸ ਲੈਣਾ ਹੈ। ਦੂਸਰੇ ਨੰਬਰ ਤੇ ਅੱਜ ਤੋਂ ਪਹਿਲਾਂ 2-4 ਸਾਲ ਪਹਿਲਾਂ, 10 ਸਾਲ ਪਹਿਲਾਂ ਤੂੰ ਇਹ ਗੱਲ ਕਰਦਾ ਸਾਂ ਕਿ 2 ਕੇ 4 ਸਿੰਘ ਹੈਗੇ ਹਨ, ਇਹਨਾਂ ਨੇ ਦੁਕਾਨਾਂ ਖੋਲੀਆਂ ਹਨ, ਕੋਈ ਖਾਲਿਸਤਾਨ ਨਹੀਂ ਮੰਗਦਾ। ਹੁਣ ਆਣ ਕੇ ਦੇਖ ਲਾ, ਲੱਖਾਂ ਦੇ ਹਿਸਾਬ ਨਾਲ ਇੱਥੇ ਸਿੰਘ ਸਿੰਘਣੀਆਂ ਪਹੁੰਚੇ ਹਨ, ਵੋਟਾਂ ਪੈ ਰਹੇ ਹਨ, ਆਪਣਾ ਰਾਜ ਭਾਗ ਲੈਣਗੇ। ਹੁਣ ਇਹ ਵੀ ਤੇਰਾ ਗਲਤ ਹੋ ਗਿਆ। ਤੂੰ ਸਾਨੂੰ ਟੈਰਰਿਸਟ ਆਨਾ ਹਾਂ, ਤੂੰ ਸਾਨੂੰ ਕਿਲਰ ਆਨਾ ਸਾਂ। ਹੁਣ ਇਹ ਵੀ ਤੇਰਾ ਵੱਖਰਾ ਖੁੱਲ ਗਿਆ ਹੈ ਵਰਡ ਦੇ ਵਿੱਚ, ਟ੍ਰਾਂਸਨੈਸ਼ਨਲ ਰਿਪਰੈਸ਼ਨ ਅਧੀਨ ਤੂੰ ਸਾਰੇ ਸਿੰਘਾਂ ਨੂੰ ਇੱਥੇ ਆਣ ਕੇ ਸ਼ਹੀਦ ਕਰ ਰਿਹਾ। ਤੇਰਾ ਆਪਣਾ ਚਿਹਰਾ ਹੈ ਜੋ ਕਰੂਪ ਚਿਹਰਾ, ਉਹ ਖੁੱਲ ਗਿਆ ਹੈ ਸੰਸਾਰ ਵਿੱਚ। ਹੁਣ ਅਸੀਂ ਆਪਣਾ ਦੇਸ਼ ਖਾਲਿਸਤਾਨ ਤੇਰੇ ਕੋਲੋਂ ਬਹੁਤ ਛੇਤੀ ਆਜ਼ਾਦ ਕਰਾ ਲਵਾਂਗੇ। 1.6 ਮਿਲੀਅਨ ਖਾਲਿਸਤਾਨ ਦੀਆਂ ਵੋਟਾਂ ਪੈ ਚੁੱਕੀਆਂ ਹਨ। ਅੱਜ 1 ਲੱਖ ਤੋਂ ਉੱਪਰ ਵੋਟ ਹੋਰ ਪੈ ਰਹੀ ਹੈ। ਸੋ ਅਸੀਂ ਚੇਤਾਵਨੀ ਦਿੰਦੇ ਹਾਂ ਕਿ ਸਾਡਾ ਦੇਸ਼ ਜਲਦੀ ਤੋਂ ਜਲਦੀ ਖਾਲਿਸਤਾਨ ਸਾਨੂੰ ਵਾਪਸ ਕਰ ਦੇ, ਚੰਗਾ ਹੋਏਗਾ। ਨਹੀਂ ਤਾਂ ਤੇਰਾ ਬੁਲੀਆ ਬੇਟਾ ਮਿਲੇਟਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸਿੱਖ ਰੈਫਰੈਂਡਮ ਦੀਆਂ ਵੋਟਾਂ ਹੋ ਰਹੀਆਂ ਨੇ, ਉਹਨਾਂ 'ਚੋਂ ਮੁੱਖ ਸੇਵਾਦਾਰ ਜਿਹੜੇ ਸਭ ਤੋਂ ਅੱਗੇ ਹੋ ਕੇ ਸੇਵਾ ਨਿਭਾਉਂਦੇ ਨੇ, ਭਾਈ ਅਵਤਾਰ ਸਿੰਘ ਜੀ ਪੰਨੂ, ਜੋ ਕੌਮ ਦੀ ਆਜ਼ਾਦੀ, ਖਾਲਿਸਤਾਨ ਦੀ ਲੜਾਈ ਦੇ ਵਿੱਚ ਇਸ ਵੇਲੇ ਵੋਟਾਂ ਕਰਾ ਰਹੇ ਨੇ। ਕੌਮ ਹਮਾ ਕੇ ਪਹੁੰਚੀ ਹੋਈ ਹੈ। ਆਓ ਆਪਾਂ ਦੇਖਾਂ ਭਾਈ ਸਾਹਿਬ, ਭਾਈ ਅਵਤਾਰ ਸਿੰਘ ਜੀ ਪੰਨੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਮੀਡੀਆ ਦਾ ਧੰਨਵਾਦ ਕਰਾਂ। 84 TV ਚੈਨਲ ਜਿਹੜਾ ਹੱਕ ਸੱਚ ਦੀ ਆਵਾਜ਼ ਘਰ ਘਰ ਤੱਕ ਪਹੁੰਚਾਉਂਦਾ, ਧੰਨਵਾਦ ਹੈ ਇਹਨਾਂ ਦਾ। ਤੇ ਬਾਕੀ ਜਿਹੜਾ ਮੀਡੀਆ ਸਿੱਖ ਕੌਮ ਦੀ ਗੱਲ ਕਰਦਾ, ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ। ਬਾਕੀ ਅਸੀਂ ਭਾਰਤੀ ਮੀਡੀਆ ਜਿਹੜਾ 600-700 ਆ, ਨਾ ਕਦੀ ਉਹਨਾਂ ਦਾ ਧੰਨਵਾਦ ਕੀਤਾ ਤੇ ਨਾ ਕਰਾਂਗੇ, ਕਿਉਂਕਿ ਸਿੱਖ ਕੌਮ ਨੂੰ ਚੌਥਾ ਪਿੱਲਰ ਜਿਹੜਾ ਵਾ ਉਹ ਮੰਨਿਆ ਜਾਂਦਾ ਵਾ ਮੀਡੀਆ ਨੂੰ। ਤੇ ਜੇ ਮੀਡੀਆ ਬੇਈਮਾਨ ਹੋ ਜੇ ਤੇ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ। ਪਰ ਪਰਮਾਤਮਾ ਦਾ ਸ਼ੁਕਰ ਆ ਕਿ ਸਾਡੇ ਕੋਲ ਅੱਜ ਸਿੱਖ ਕੌਮ ਦੇ ਮੀਡੀਆ ਹੈਗਾ, ਜਿਹਦੇ ਉੱਤੇ ਤੁਸੀਂ ਖੁੱਲ੍ਹ ਕੇ ਆਪਣੀ ਆਜ਼ਾਦੀ ਦੀ ਗੱਲ, ਖਾਲਿਸਤਾਨ ਦੀ ਗੱਲ ਕਰ ਸਕਦੇ ਜੀ। ਉਹ ਸਾਨੂੰ ਮਾਣ ਆ। ਦੂਸਰਾ, ਅੱਜ ਤੁਸੀਂ ਦੇਖ ਰਹੇ ਕਿ ਮੇਰੇ ਪਿਛਲੇ ਪਾਸੇ ਕੈਪੀਟਲ ਹਿੱਲ ਆ, ਮੇਰੇ ਫਰੰਟ ਦੇ ਉੱਤੇ ਉਹ ਮੈਮੈਂਟਮ ਜਿੱਥੇ ਮਤਲਬ ਸ਼ਹੀਦਾਂ ਦੀ ਯਾਦ ਦੇ ਵਿੱਚ ਇਹਨਾਂ ਨੇ ਲਿੰਕਨ ਮੈਮੋਰੀਅਲ ਬਣਾਇਆ ਸੀਗਾ। ਸਾਡੇ ਸੱਜੇ ਪਾਸੇ ਜਿਹੜਾ ਉਹ ਵਾਈਟ ਹਾਊਸ ਆ। ਹਰ ਚੀਜ਼ ਜਿਹੜੀ ਆ ਇਹ ਸ਼ਹੀਦਾਂ ਦੀ ਯਾਦ ਆ। ਇੱਥੇ ਜਿੱਥੇ ਕਾਨੂੰਨ ਬਣਦੇ ਨੇ ਪਿਛਲੇ ਪਾਸੇ ਵੱਲ, ਤੇ ਵਾਈਟ ਹਾਊਸ ਦੇ ਵੱਲ ਸਾਰੇ ਕੰਟਰੀਆਂ ਨੇ ਮੂੰਹ ਕੀਤਾ, ਜਿੱਥੇ ਆਣ ਕੇ ਹਰ ਬੰਦਾ ਹੀ ਚਾਹੁੰਦਾ, ਗੋਡੇ ਟੇਕ ਜਾਂਦਾ, ਭੀਖ ਮੰਗਦਾ। ਤੇ ਸਿੱਖ ਕੌਮ ਨੇ ਅਹਿਦ ਕਰ ਲਿਆ, ਪੰਜਾਬ ਰੈਫਰੈਂਡਮ ਕਮਿਸ਼ਨ ਨੇ, ਕਿ ਆਪਾਂ ਵੋਟਾਂ ਜਿਹੜੀਆਂ ਨੇ ਉਹ ਕੈਪੀਟਲ ਹਿੱਲ ਦੇ ਉੱਤੇ ਨੈਸ਼ਨਲ ਪਾਰਕ ਦੇ ਵਿੱਚ ਜਿਹੜੀਆਂ ਬਣਾਵਾਂ ਮਾਲ ਦੇ ਵਿੱਚ। ਇਸ ਕਰਕੇ ਸਿੱਖ ਕੌਮ ਨੇ, ਜਿੱਥੇ ਕਦੀ ਖਾਲਿਸਤਾਨ ਦਾ ਝੰਡਾ ਇੱਥੇ ਦਿਖਦਾ ਨਹੀਂ ਸੀ, ਅੱਜ ਖਾਲਿਸਤਾਨ ਦੇ ਝੰਡਿਆਂ ਦੀ ਛਾਂ ਦੇ ਥੱਲੇ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਵਿੱਢੇ ਹੋਏ ਵਿੱਢ ਦੇ ਉੱਤੇ ਜਿਹੜੇ ਕਿ 4 ਚੁਫੇਰੇ ਵੱਡੇ ਵੱਡੇ ਬੈਨਰ ਲੱਗੇ ਨੇ। ਸ਼ਹੀਦਾਂ ਦਾ ਇਹ ਸਾਰਾ ਪਹਿਰਾ ਵਾ, ਤੇ ਸ਼ਹੀਦਾਂ ਦੇ ਨਾਂ ਦੇ ਉੱਤੇ ਵੋਟਾਂ ਹੁੰਦੀਆਂ ਨੇ।
ਉਹਨਾਂ ਸ਼ਹੀਦਾਂ ਦਾ ਨਾਂ ਕਦੀ ਕਿਸੇ ਨੇ ਨਹੀਂ ਲਿਆ ਜਿਹੜਾ ਸ਼ਹੀਦਾਂ ਦਾ ਨਾਂ ਦੇ ਉੱਤੇ ਵੋਟਾਂ ਪਾਈਆਂ ਜਾਂਦੀਆਂ ਨੇ। ਅੱਜ ਮੈਂ ਸਮਝਦਾ ਸਿੱਖ ਕੌਮ ਦੇ ਵਿੱਚ ਇੰਨਾ ਜਜ਼ਬਾ, ਇੰਨੀ ਗਰਮੀ ਹੋਣ ਦੇ ਨਾਤੇ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਸਾਨੂੰ ਸਾਰੇ ਭਰਾ ਕਹਿ ਰਹੇ ਨੇ ਵੀ ਸੰਗਤ ਆਈ ਕਿੱਥੋਂ ਆ। ਜਿਹੜਾ ਭਾਰਤ ਆ ਉਹਦਾ ਨਜ਼ਰੀਆ ਬਿਲਕੁਲ ਨੈਰੇਟਿਵ ਆ। ਉਹ ਕਹਿੰਦੇ ਜੀ ਵੱਧ ਤੋਂ ਵੱਧ 50 ਨੇ, 60 ਨੇ, 25 ਨੇ। ਪਰ ਅੱਜ ਮੈਂ ਸਮਝਦਾ ਵੀ ਸਿੱਖ ਕੌਮ ਦੇ ਵਿੱਚ ਲੱਖਾਂ ਦੀ ਤਾਦਾਦ 1.6 ਮਿਲੀਅਨ ਵੋਟ ਜਿਹੜੀ ਆ ਉਹ ਖਾਲਿਸਤਾਨ ਦੇ ਨਾਂ ਦੇ ਉੱਤੇ ਪਈ ਆ। ਖਾਲਿਸਤਾਨ ਕੋਈ ਹਰਵਾ ਨਹੀਂ, ਖਾਲਿਸਤਾਨ ਇੱਕ ਪੋਲੀਟੀਕਲ ਸੋਚ ਆ ਜਿਹੜੀ ਪੋਲੀਟੀਕਲ ਸੋਚ ਦੇ ਵਾਸਤੇ ਮੀਰੀ ਪੀਰੀ ਦਾ ਸਿਧਾਂਤ, ਅਕਾਲ ਤਖਤ ਸਾਹਿਬ ਦਾ ਜਿਹੜਾ ਸਿਧਾਂਤ ਆ ਉਹਦੇ ਕਰਕੇ ਆਪਾਂ ਸਾਰੇ ਜਿਹੜੇ ਇੱਥੇ ਇਕੱਠੇ ਹੋਏ ਆ। ਤੇ ਮੈਂ ਸਮਝਦਾ ਅੱਜ ਬੱਚੇ ਵੀ ਇੱਥੇ ਸਾਨੂੰ ਕੁਐਸਚਨ ਕਰਦੇ ਸੀ, ਪੁੱਛਿਆ ਸੀ ਬੱਚਿਆਂ ਨੂੰ ਵੀ ਅੱਜ ਪੁੱਤਰ ਕਿੱਧਰ ਆਏ ਜੇ। ਕਹਿੰਦੇ ਅਸੀਂ ਵੇਖਣ ਆਏ ਆ ਵੀ ਸਾਡੇ ਇਸ ਪੰਜਾਬ ਦੇ ਵਿੱਚ ਅਸੀਂ ਗੁਲਾਮ ਹੈ, ਸਾਡੇ ਪੇਰੈਂਟਸ ਤੇ ਆਜ਼ਾਦੀ ਵਾਸਤੇ ਮੇਰੇ ਪੇਰੈਂਟਸ ਅੱਜ ਪਹਿਲੀ ਵਾਰੀ ਵੋਟ ਪਾਈ ਆ। ਪਹਿਲਾਂ ਮੇਰੇ ਪਾਪਾ ਨਹੀਂ ਸੀ ਆਉਣਾ ਚਾਹੁੰਦੇ, ਮੰਮਾ ਮੇਰੀ ਆਂਦੀ ਵੀ ਮੈਂ ਤੇ ਜਾਣਾ, ਤੁਸੀਂ ਆਉਣਾ ਆਇਓ ਜਾਂ ਨਾ ਆਓ। ਵੇਖੋ ਭੈਣਾਂ ਦੇ ਵਿੱਚ ਜਜ਼ਬਾ। ਮੈਂ ਸਮਝਦਾ ਜਿੰਨੀਆਂ ਮਤਲਬ ਵੋਟਾਂ ਭੈਣਾਂ ਨੇ ਪਾਈਆਂ 65% ਜਿਹੜੀ ਐਵਰੇਜ ਆਉਂਦੀ ਆ ਜਿੱਥੇ ਵੀ ਆਪਾਂ ਗਏ ਆ, ਭੈਣਾਂ ਨੇ ਵੋਟਾਂ ਵੱਧ ਚੜ ਕੇ ਪਾਈਆਂ ਨੇ। ਭਰਾ ਸਾਡੇ ਹਾਲੇ ਵੀ ਝਿੱਸੀਆਂ ਵੜ ਜਾਂਦੇ ਨੇ, ਡਰ ਜਾਂਦੇ ਨੇ, ਪਤਾ ਨਹੀਂ ਕਿਹੜਾ ਡਰ ਆ। ਹਰ ਬੰਦਾ ਸਟੇਜ ਤੋਂ ਮੈਂ ਸੁਣਿਆ ਵੇਖਿਆ, ਪ੍ਰਬੰਧਕ ਸੱਜਣ ਲਾ ਲਓ, ਗ੍ਰੰਥੀ ਸਿੰਘ ਲਾ ਲਓ, ਪ੍ਰਚਾਰਕ ਲਾ ਲਓ ਤੇ ਜਿਹੜੇ ਬੁਲਾਰੇ ਨੇ ਉਹ ਵੀ ਕਈ ਜਾਂਦੇ ਨੇ ਜਿਉਣਾ ਝੂਠ ਤੇ ਮਰਨਾ ਸੱਚ, ਜਿਉਣਾ ਝੂਠ ਮਰਨਾ ਸੱਚ। ਪਰ ਜਦੋਂ ਮੈਂ ਕਿਹਾ ਵੋਟਾਂ ਪਾਉਣ ਜਾਣਾ ਜੀ, ਇਹ ਡਰ ਲੱਗਦਾ ਮੇਰੀ ਪ੍ਰਾਪਰਟੀ ਆ ਉੱਥੇ, ਅਸੀਂ ਖਾਨਾ ਬਦੋਸ਼ ਆ, ਸਾਡੀਆਂ ਪ੍ਰਾਪਰਟੀਆਂ ਨੇ। ਪਰ ਜਦੋਂ ਤੁਸੀਂ ਧਈਆ ਕਰ ਲਿਆ, ਅਰਦਾਸ ਕਰ ਲਈ ਗੁਰੂ ਦੇ ਗਾੜੀ, ਜਿਹੜਾ ਬੰਦਾ ਅਰਦਾਸ ਕਰਕੇ ਭੱਜਦਾ ਵਾ ਅਰਦਾਸ ਤੋਂ, ਇਹਦਾ ਮਤਲਬ ਨਾ ਉਹਦਾ ਇੱਥੇ ਅਤੇ ਨਾ ਉਹਦਾ ਜਹਾਨ ਦੇ ਵਿੱਚ ਕੋਈ ਰਹਿੰਦਾ। ਗੁਰੂ ਮਹਾਰਾਜ ਦੀ ਗਾੜੀ ਅਰਦਾਸ ਕਰੋ, ਜਿੰਨੀ ਤੁਸੀਂ ਅਰਦਾਸ ਕਰਕੇ ਪਗਾ ਸਕਦੇ ਆਪਣੇ ਪੈਰਾਂ ਤੇ ਖਲੋ। ਪੰਜਾਬ ਦੀ ਆਜ਼ਾਦੀ ਖਾਲਿਸਤਾਨ ਵਾਸਤੇ ਜਿਹੜੀ ਮੁਹਿੰਮ ਚੱਲਦੀ ਆ, ਮੈਂ ਸਮਝਦਾ ਏਡੀ ਵੱਡੀ ਮੁਹਿੰਮ ਗੁਰੂ ਮਹਾਰਾਜ ਦੀ ਬਖਸ਼ਿਸ਼ ਕਰਕੇ ਆ, ਕਿਸੇ ਇੱਕ ਜਥੇਬੰਦੀ ਕਰਕੇ ਨਹੀਂ ਜਾਂ ਇੱਕ ਬੰਦੇ ਕਰਕੇ ਨਹੀਂ। ਇਹ ਸਾਰੇ ਦਾ ਸਾਰਾ ਸਿਹਰਾ ਗੁਰੂ ਗ੍ਰੰਥ ਸਾਹਿਬ ਨੂੰ ਜਾਂਦਾ, ਗੁਰੂ ਸਾਹਿਬਾਨ ਨੂੰ ਜਾਂਦਾ ਤੇ ਸੋਚ ਰੱਖਣ ਵਾਲੇ ਸਿੱਖਾਂ ਤੇ ਜਾਂਦਾ। ਮੈਂ ਇਹ ਵੀ ਸੁਣਿਆ ਕਿ ਕਹਿੰਦੇ ਪਹਿਲਾਂ ਇਕੱਠੇ ਹੋ ਜਾਓ, ਇਕੱਠੇ ਹੋ ਜਾਓ। ਸਾਰੀਆਂ ਜਥੇਬੰਦੀਆਂ, ਸਾਰੇ ਬੁਲਾਰੇ ਜਿੰਨੇ ਵੀ ਲਾ ਲਈਏ, ਈਸਟ ਤੋਂ ਵੈਸਟ ਤੱਕ ਚੱਲ ਜਾਈਏ, ਸਾਰੇ ਬੁਲਾਰੇ ਇੱਥੇ ਨੇ, ਸਾਰੀਆਂ ਜਥੇਬੰਦੀਆਂ ਇੱਥੇ ਨੇ, ਸਾਰੇ ਗੁਰਦੁਆਰਾ ਸਾਹਿਬ ਇੱਥੇ ਨੇ, ਸਾਰਿਆਂ 'ਚੋਂ ਬੱਸਾਂ ਆਈਆਂ, ਸਾਰਿਆਂ ਲੰਗਰ ਲਿਆਂਦਾ। ਤੇ ਇਹਦਾ ਮਤਲਬ ਕੌਮ ਇਕੱਠੀ ਆ। ਇਹ ਭਾਰਤੀਆਂ ਦਾ ਨਜ਼ਰੀਆ ਵਾ ਜਿਹੜਾ ਸਾਡੇ ਵਿੱਚ ਇਹ ਨੈਰੇਟਿਵ ਸੁੱਟਦੇ ਨੇ ਤੇ ਅਸੀਂ ਉਹਨੂੰ ਅਡਾਪਟ ਕਈ ਵਾਰੀ ਕਰ ਜਾਂਦੇ ਹਾਂ। ਇਸ ਕਰਕੇ ਬੇਨਤੀ ਅਸੀਂ ਕਰਦੇ ਹਾਂ ਹੱਥ ਜੋੜ ਕੇ, ਭਾਈ ਸਾਡਾ ਸਿੱਖ ਪ੍ਰੋਜੈਕਟ ਦਾ ਕਿਸੇ ਧੜੇ ਨਾਲ, ਕਿਸੇ ਜਥੇਬੰਦੀ ਨਾਲ, ਕਿਸੇ ਬੰਦੇ ਨਾਲ ਕੋਈ ਵੀ ਵੈਰ ਵਿਰੋਧ ਨਹੀਂ। ਅਸੀਂ ਸਿਰਫ ਕੌਮ ਦੇ ਇੱਕ ਛੋਟੇ ਜਿਹੇ ਸਿੱਖ ਬੱਚੇ ਕੌਮ ਦੇ, ਤੇ ਕੌਮ ਦੀਆਂ ਜਿਹੜੀਆਂ ਅਰਦਾਸਾਂ ਨੇ ਭੈਣਾਂ ਦੀਆਂ, ਮਾਵਾਂ ਦੀਆਂ, ਬਜ਼ੁਰਗਾਂ ਦੀਆਂ, ਉਹ ਅਰਦਾਸਾਂ ਜਿਹੜੀਆਂ ਉਹ ਲੈ ਕੇ ਉਸ ਕਾਜ ਨੂੰ, ਸ਼ਹੀਦਾਂ ਦਾ ਰੰਭਿਆ ਜਿਹੜਾ ਕਾਰਜ ਸੀਗਾ, ਉਸ ਨੂੰ ਅੱਗੇ ਖੜ ਰਹੀ ਹੈ। ਜਾਂ ਗੁਰੂ ਸਾਹਿਬ ਦਾ ਫਰਮਾਨਾ, ਜਿਸ ਕਾ ਕਾਰਜ ਤੇ ਨਹੀਂ ਕੀਆ ਮਾਨਸ ਕਿਆ ਵਿਚਾਰਾ ਰਾਮ। ਜਿਹੜਾ ਅੱਜ ਦਾ ਇਕੱਠ ਆ, ਇਹਨੂੰ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਕਿਉਂਕਿ ਜਿਹੜਾ ਇੰਡੀਅਨ ਮੀਡੀਆ ਉਹ ਤਾਂ ਇਸ ਤਰ੍ਹਾਂ ਪ੍ਰਚਾਰਦਾ ਹੈ ਵੀ ਸੰਗਤ ਨਹੀਂ ਆਏਗੀ। ਜਿਹੜਾ ਇਹ ਜੋਸ਼ ਆ ਕੌਮ ਦੇ ਵਿੱਚ ਇਸ ਵੇਲੇ, ਤੁਸੀਂ ਇਹਨੂੰ ਕੌਮ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਕਿ ਕਿਵੇਂ ਹੋਰ ਕਰੋ? ਇਹ ਮੈਂ ਜੀ ਕੌਮ ਦੇ ਵਾਸਤੇ ਮੈਸੇਜ ਇਹ ਆ ਵੀ ਸਾਰੇ ਸਿੱਖ ਜਿਹੜੇ ਉਹ ਅਣਖੀ ਨੇ। ਅਣਖ ਮੁੱਲ ਨਹੀਂ ਵੇਖਦੀ, ਅਣਖ ਹਰ ਬੰਦੇ ਦੇ ਅੰਦਰ ਆ। ਪਰ ਜਿੱਦਾਂ ਅੰਮ੍ਰਿਤ ਦੀ ਦਾਤ ਦਿੱਤੀ ਜਾਂਦੀ ਆ, ਕਹਿੰਦੇ ਸਿੱਖਾਂ ਦੇ ਅੰਦਰ ਵੀ ਅੰਮ੍ਰਿਤ ਆ, ਉਹਨੂੰ ਜਗਾਉਣਾ ਪੈਂਦਾ। ਸਿੱਖ ਕੌਮ ਦੇ ਗਾੜੀ ਹੱਥ ਜੋੜ ਕੇ ਹੋਕਾ ਦਿੱਤਾ ਸੀ, ਘਰ ਘਰ ਜਾ ਕੇ ਦਿੱਤਾ, ਹਰ ਗੁਰਦੁਆਰੇ ਦਿੱਤਾ। ਕੋਈ ਵੀ ਗੁਰਦੁਆਰਾ, ਕੋਈ ਜਥੇਬੰਦੀ ਇਹ ਨਹੀਂ ਲਫ਼ਜ਼ ਕਹਿ ਸਕਦੀ ਭਈ ਸਾਡੇ ਤੱਕ ਅਪਰੋਚ ਨਹੀਂ ਕੀਤੀ ਜੀ। ਅਸੀਂ ਹਰ ਤੱਕ ਅਪਰੋਚ ਕੀਤੀ ਆ। ਜਿਹੜੀ ਸੰਗਤ ਆਈ ਆ ਉਹ ਅੱਜ ਤੁਹਾਡੇ ਸਾਹਮਣੇ ਆਪ ਮੁਹਾਰੇ ਚੱਲ ਕੇ ਆਈ ਆ। ਈਸਟ ਕੋਸਟ ਦੇ ਵਿੱਚ ਜ਼ਿਆਦਾ ਡਰ ਸੀਗਾ ਵੀ ਵਾਸ਼ਿੰਗਟਨ DC ਜਾਂਦਾ ਕੋਈ ਨਹੀਂ। ਅੱਜ ਤੁਹਾਡੇ ਸਾਹਮਣੇ ਇਤਿਹਾਸ ਜਿਹੜਾ ਵਾ ਉਹ ਈਸਟ ਕੋਸਟ ਦੇ ਵਿੱਚ, ਵਾਸ਼ਿੰਗਟਨ DC ਦੇ ਵਿੱਚ ਜਿਹੜਾ ਵਾ ਉਹ ਅੱਜ ਇਤਿਹਾਸ ਸਿਰਜਿਆ ਗਿਆ। ਇਹਦਾ ਮਤਲਬ ਖਾਲਿਸਤਾਨ ਸਿੱਖ ਕੌਮ ਦੇ ਅੰਦਰ ਆ। ਭਾਵੇਂ ਕਿਸੇ ਦੇ ਵਾਰ ਕੱਟੇ ਆ ਤੇ ਭਾਵੇਂ ਕਿਸੇ ਨੇ ਚੋਲਾ ਪਾਇਆ ਤੇ ਭਾਵੇਂ ਵੱਡੇ ਵੱਡੇ ਦਾੜੇ ਰੱਖੇ ਨੇ। ਆਜ਼ਾਦੀ ਦੀ ਲੜਾਈ ਆ, ਇਹਦੇ ਵਿੱਚ ਸਾਰੇ ਬਰਾਬਰ ਆ। ਵੋਟ ਦਾ ਮੁੱਲ ਹਰ ਇੱਕ ਦਾ ਹੀ ਉਨਾ ਹੀ ਆ, ਜਿੰਨਾ ਇੱਕ ਅੰਮ੍ਰਿਤਧਾਰੀ ਦਾ ਤੇ ਇੱਕ ਜਿਹਨੇ ਵਾਰ ਕੱਟਿਆ ਉਹਦਾ ਵੀ, ਕਿਉਂਕਿ ਇਹ ਸੰਘਰਸ਼ ਆਜ਼ਾਦੀ ਵਾਸਤੇ ਆ। ਇਹ ਸਾਡਾ ਧਰਮ ਦੀ ਲੜਾਈ ਨਹੀਂ। ਧਰਮ ਦੀ ਲੜਾਈ ਵਾਸਤੇ ਤਾਂ ਕਹਿੰਦੇ ਜਿੰਨੇ ਮਰਜ਼ੀ ਖੰਡ ਪਾਠ ਕਰਾਈ ਜਾਓ, ਲੜੀਆਂ ਲਾ ਦਿਓ। ਪਰ ਮੈਂ ਸਮਝਦਾ ਵੀ ਜਿਹੜੀ ਆਜ਼ਾਦੀ ਦੀ ਲੜਾਈ ਆ, ਇਹ ਮੋਢੇ ਨਾਲ ਮੋਢਾ ਜੋੜ ਕੇ ਸਾਡੀਆਂ ਭੈਣਾਂ ਵੀ ਤੇ ਸਾਡੀ ਨੌਜਵਾਨੀ ਜਿਹੜੀ ਆ ਉਹ ਕਰ ਰਹੀ ਹੈ ਜੀ। ਹਾਂਜੀ, ਇਹ ਸਨ ਸਰਦਾਰ ਅਵਤਾਰ ਸਿੰਘ ਜੀ ਪੰਨੂ। ਸੋ ਇਹਨਾਂ ਦਾ ਬਹੁਤ ਸ਼ੁਕਰੀਆ। ਵਿਚਾਰ ਤੁਹਾਨੂੰ ਚੜ੍ਹਦੀ ਕਲਾ ਬਖਸ਼ਣ। ਬੇਸ਼ੱਕ ਵੱਖ-ਵੱਖ ਜਥੇਬੰਦੀਆਂ ਹੋਣ, ਪਰ ਅਸੀਂ ਇਸ ਗੱਲ ਤੇ ਸਾਰੇ ਸੁਹਿਰਦ ਹੋਈਏ ਕਿ ਸਾਡਾ ਨਿਸ਼ਾਨਾ ਖਾਲਿਸਤਾਨ ਹੈ। ਖਾਲਿਸਤਾਨ ਤੋਂ ਬਿਨਾਂ ਸਾਡਾ
ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਗੁਰੂ ਕੌਮ ਨੂੰ ਚੜ੍ਹਦੀ ਕਲਾ ਬਖਸ਼ੇ, ਗੁਰੂ ਦੇ ਚਰਨਾਂ 'ਚ ਹੋਈ ਆ। TV 84 ਮੀਡੀਆ ਵੱਲੋਂ ਸਭ ਆਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਚੜ੍ਹਦੀ ਕਲਾ ਬਖਸ਼ੇ। ਖਾਲਿਸਤਾਨ ਜਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੀ ਸਾਧ ਸੰਗਤ ਜੀ, ਸਾਡੇ ਕੋਲ ਸਾਡੀ ਭੈਣ ਬਲਕੌਰ ਜੀ ਪਹੁੰਚੇ ਹੋਏ ਨੇ। ਇਹ 2020 ਤੋਂ ਲੈ ਕੇ ਜਦੋਂ ਕਿ ਰੈਫਰੈਂਡਮ ਦੀ ਡੈਕਲੇਰੇਸ਼ਨ ਕੀਤੀ ਗਈ ਸੀ, ਰੈਫਰੈਂਡਮ 2020, ਤੇ ਜਦੋਂ ਰੈਫਰੈਂਡਮ ਦੀ ਡੈਕਲੇਰੇਸ਼ਨ ਹੋਈ ਸੀ 12 ਅਗਸਤ 2018, ਉਹਨਾਂ ਤੋਂ ਉਹਨੇ ਚਿਰ ਤੋਂ ਲੈ ਕੇ ਮੈਨੂੰ ਜਾਣਦਾ ਹਾਂ। ਇਹ ਆਪਣਾ ਪ੍ਰੋਗਰਾਮ ਵੀ ਕਰਦੇ ਨੇ, ਪੋਲੀਟੀਕਲ ਵੀ ਐਕਟਿਵ ਨੇ, ਹਰ ਜਗ੍ਹਾ ਜਾਂਦੇ ਨੇ। ਆਪਣੇ ਆਪ ਨੂੰ ਇਹ ਵਧੀਆ ਤਰੀਕੇ ਨਾਲ ਤੁਹਾਨੂੰ ਦੱਸਦੇ ਨੇ ਕਿ ਪੰਜਾਬ ਦੀ ਆਜ਼ਾਦੀ ਵਿੱਚ ਸਾਡੀਆਂ ਭੈਣਾਂ ਤੇ ਸਾਡੀਆਂ ਬੀਬੀਆਂ ਦੀ ਜਿਹੜੀ ਆ ਉਹ ਕੀ ਜਿਹੜੀ ਆ ਦੇਣ ਆ। ਕਿਉਂ ਅਸੀਂ ਕਹਿੰਦੇ ਆ ਸਾਡੀਆਂ ਭੈਣਾਂ ਸਾਡੀਆਂ ਬੀਬੀਆਂ ਜਿਹੜੇ ਨੇ ਉਹ ਵੀ ਪੋਲੀਟੀਕਲੀ ਐਕਟਿਵ ਹੋਣ। ਤੇ ਬੀਬੀ ਬਲਕੌਰ ਜਿਹੜੇ ਨੇ ਸਾਡੀ ਭੈਣ ਆ, ਇਹ ਉਹਨਾਂ ਬੀਬੀਆਂ ਚੋਂ ਇੱਕ ਆ ਕਿ ਜਿਹੜੀ ਕਿ ਇੱਕ ਸ਼ੇਰਨੀ ਦੇ ਵਾਂਗੂ ਸਿੱਖ ਕੌਮ ਨੂੰ ਇਕੱਠਾ ਕਰਨ ਵਾਸਤੇ ਇਹ ਸੰਦੇਸ਼ ਦਿੰਦੇ ਨੇ। ਲਓ ਜੀ, ਇਹਨਾਂ ਦੇ ਤੁਸੀਂ ਵਿਚਾਰ ਸੁਣੋ। ਥੈਂਕ ਯੂ ਵੈਰੀ ਮਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਖਾਲਿਸਤਾਨ ਖਾਲਿਸਤਾਨ। What we want? What we want? Okay, ਸਾਧ ਸੰਗਤ ਜੀ ਐਂਡ ਆਪਣੀ ਸਿੱਖ ਪਬਲਿਕ, ਅੱਜ ਆਪਾਂ ਵਾਸ਼ਿੰਗਟਨ DC ਪੋਲੀਟੀਕਲ ਹਬ, ਦੁਨੀਆ ਦੀ ਵਰਲਡ ਪੋਲਿਟਿਕਸ ਦੇ ਜਿਹੜੇ ਨਿਰਣੇ ਆ ਇੱਥੇ ਲੈ ਜਾਂਦੇ ਆ। ਅੱਜ ਆਪਾਂ ਖਾਲਿਸਤਾਨ ਦੀਆਂ ਵੋਟਾਂ, ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਆਪਣੇ ਪੰਜਾਬ ਨੂੰ ਆਜ਼ਾਦ ਕਰਵਾਉਣ ਲਈ ਇਕੱਠੇ ਹੋਏ ਆ। ਪਹਿਲੀ ਵਾਰ ਆ, ਤੁਸੀਂ ਤੁਹਾਡੇ ਵਿੱਚੋਂ ਬਹੁਤ ਸਾਰੇ ਹੋਣਗੇ ਜਿਹੜੇ ਇੰਡੀਆ ਦੇ ਕਨਸਟੀਟਿਊਸ਼ਨ ਦੇ ਥੱਲੇ ਵੀ ਵੋਟ ਕੀਤੀ ਹੋਊਗੀ, ਬਹੁਤ ਸਾਰੇ ਹੋਣਗੇ ਜਿਹੜੇ ਕੈਨੇਡਾ, ਅਮਰੀਕਾ ਜਾਂ ਯੂਨਾਈਟਿਡ ਕਿੰਗਡਮ ਤੋਂ ਆਏ ਆ, ਉੱਥੇ ਵੋਟ ਕੀਤੀ ਹੋਊਗੀ। ਇਹ ਪਹਿਲੀ ਵਾਰ ਆ ਜਦੋਂ ਤੁਸੀਂ ਵੋਟ ਆਪਣੇ ਲਈ ਕਰਨੀ ਆ, ਆਪਣੀ ਸਟੇਟ ਲਈ ਕਰਨੀ ਆ। ਹੁਣ ਤੁਸੀਂ ਸੁਣਿਆ PRC ਕਮਿਸ਼ਨ ਵੱਲੋਂ ਤੁਹਾਨੂੰ ਨਵੀਆਂ ਡੇਟਾਂ ਦਿੱਤੀਆਂ ਗਈਆਂ ਵਾ, ਜਿਹੜੀਆਂ ਦਾ ਫਰਸਟ ਜਿਹੜੀ ਹੋਣੀ ਆ ਓਟਵਾ ਕੈਨੇਡਾ 23 ਨਵੰਬਰ ਚ, ਤੇ ਦੂਜੀ 22 ਮਾਰਚ ਸਿਆਟਲ ਵਾਸ਼ਿੰਗਟਨ ਤੁਹਾਡੇ ਆਪਣੇ ਦੇਸ਼ ਦੇ ਵਿੱਚ। ਸੋ ਜਿੱਦਾਂ ਤੁਸੀਂ ਹੁਮਾ ਕੇ ਇੱਥੇ ਪਹੁੰਚੇ ਹੋ, ਇਸੇ ਹੀ ਤਰ੍ਹਾਂ ਤੁਸੀਂ ਉਹਨਾਂ ਸੈਂਟਰਾਂ ਦੇ ਵਿੱਚ ਆਪਣੀ ਸ਼ਮੂਲੀਅਤ ਕਰਨੀ ਆ। ਇੱਕ ਮੈਂ ਤੁਹਾਨੂੰ ਗੱਲ ਦੱਸਾਂ, ਜਦੋਂ ਥਰਸਡੇ ਈਵਨਿੰਗ ਟਾਈਮ ਇੱਥੇ ਪੋਸਟਰ ਲੱਗ ਰਹੇ ਸੀ, ਸਾਡੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਬਹੁਤ ਵੱਡੇ ਪੋਸਟਰ ਇੱਥੇ ਲੱਗ ਰਹੇ ਸੀ। ਤੁਸੀਂ ਇਮੇਜਿਨ ਕਰੋ, ਇਹ ਤੁਹਾਡੇ ਕਰਕੇ ਆ, ਤੁਹਾਡੇ ਸਦਕਾ ਵਾ, ਸੰਗਤ ਵਾ ਜਿਹੜੀ ਜਿੱਥੇ ਮਰਜ਼ੀ ਆਪਣੀ ਕੌਮ ਨੂੰ ਬਿਠਾ ਸਕਦੀ ਆ। ਤੁਸੀਂ ਆਪਣੇ ਸੰਤਾਂ ਨੂੰ, ਜਿਹਨੂੰ ਇੰਡੀਆ ਹਕੂਮਤ ਕਹਿੰਦੀ ਸੀ ਕਿ ਇਹ ਟੈਰਰਿਸਟ ਆ, ਇਹ ਅੱਤਵਾਦੀ ਆ, ਇਹ ਵੱਖਵਾਦੀ ਆ, ਅੱਜ ਵੇਖੋ ਤੁਸੀਂ ਸੰਗਤ ਨੇ ਆਪਣੇ ਸੰਤ ਬਾਬਾ ਜਰਨੈਲ ਸਿੰਘ ਜੀ ਨੂੰ ਇੱਥੇ ਵਾਸ਼ਿੰਗਟਨ DC ਦੇ ਵਿੱਚ ਬਿਠਾਇਆ ਹੋਇਆ। ਸੰਤ ਬਾਬਾ ਜਰਨੈਲ ਸਿੰਘ ਜੀ ਦੇ ਨਾਲ ਸ਼ਹੀਦ ਭਾਈ ਹਰਦੀਪ ਸਿੰਘ ਨਿੱਜਰ, ਸ਼ਹੀਦ ਭਾਈ ਹਰਦੀਪ ਸਿੰਘ ਰਾਣਾ, ਦੇਖੋ ਅਸੀਂ ਵਾਸ਼ਿੰਗਟਨ DC ਦੇ ਵਿੱਚ ਨੂੰ ਲੈ ਕੇ ਆਏ ਆ। ਇਸੇ ਹੀ ਤਰ੍ਹਾਂ ਤੁਹਾਡੀ ਵੋਟ ਜਿਹੜੀ ਆ ਬਹੁਤ ਪਾਵਰਫੁਲ ਆ। ਇਸ ਲਈ ਜਿੱਦਾਂ ਕਹਿੰਦੇ ਨਾ, ਹੁਣੇ ਕਹਿੰਦੇ ਸੀਗੇ ਬੰਬਰ ਦੀ ਗੱਲ ਕਰਦੀ ਹੈ, ਬੰਬ ਤੋਂ ਵੀ ਜ਼ਿਆਦਾ ਪਾਵਰਫੁਲ ਆ। ਸੋ ਇਸ ਪਾਵਰ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਤੁਸੀਂ ਓਟਵਾ 23 ਚ ਕਰਨਾ ਐਂਡ 22 ਮਾਰਚ Seattle, Washington. Thank you very much for your attention. Thank you. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਖਾਲਿਸਤਾਨ। Thank you. ਸਾਰੀਆਂ ਸਿੱਖ ਸੰਗਤਾਂ ਨੂੰ ਬੇਨਤੀ ਆ ਕਿ ਕੋਈ ਮੇਰਾ ਵੀਰ ਜਾਂ ਕੋਈ ਸਾਡੀਆਂ ਭੈਣਾਂ ਵਿੱਚੋਂ ਆਪਣੀ ਸਪੀਚ ਦੇਣੀ ਚਾਹੁੰਦੀਆਂ ਨੇ ਜਾਂ ਆਪਣਾ ਮੈਸੇਜ ਦੇਣਾ ਚਾਹੁੰਦੇ ਨੇ, ਉਹ ਇੱਥੇ ਆ ਕੇ ਸਟੇਜ ਤੇ ਮੇਰੇ ਕੋਲ ਤੁਸੀਂ ਆ ਜਾਓ। ਹਰ ਇੱਕ ਤੁਹਾਡੇ ਵਿੱਚੋਂ ਜਿਹੜਾ ਉਹ ਖਾਲਿਸਤਾਨ ਦਾ ਹਾਮੀ ਆ। ਤੁਸੀਂ ਕੱਲੇ ਖਾਲਿਸਤਾਨ ਸਿੱਖ ਐਕਟਿਵਿਸਟ, ਯੂ ਆਰ ਖਾਲਿਸਤਾਨੀ ਸਿੱਖ ਐਕਟਿਵਿਸਟ। ਔਰ ਇਹ ਜਿਹੜਾ ਐਕਟਿਵਿਜ਼ਮ ਆ ਇਹ ਦੁਨੀਆ ਵਿੱਚ ਚੱਲ ਰਿਹਾ ਵਾ। ਤੇ ਫਿਰ ਵੀ ਮੇਰੀ ਕੋਈ ਭੈਣ ਜਾਂ ਸਾਡੇ ਵੀਰ ਜਿਹੜੇ ਨੇ ਉਹ ਸਪੀਚ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਬੇਨਤੀ ਵੀ ਆ ਜਾਓ। ਤੇ ਮੇਰੇ ਵੀਰ ਜੀ ਨੇ ਉਹ ਗੁਰਨਿੰਦਰ ਸਿੰਘ ਮੈਸਾਚੂਸੈਟਸ ਤੋਂ ਆ ਰਹੇ ਨੇ, ਜੋ ਵੀ ਆਪਣੇ ਨਾਲ
ਆਪਣੇ ਨਾਲ ਆਪਣੇ ਵਿਚਾਰ ਜਿਹੜੇ ਆ ਉਹ ਸਾਂਝੇ ਕਰਨਗੇ। ਅਜੇ ਖਾਲਸਾ ਜੀ ਟਾਈਮ ਹੈਗਾ ਵਾ, ਹਾਂਜੀ, ਤੇ we are here for you to give you time, give you opportunity, equal opportunity, right to free speech, right to gather together। ਆਲੋ ਜੀ, ਗੁਰਨਿੰਦਰ ਸਿੰਘ, ਮੈਸਾਚੂਸੈਟਸ। ਡਾਕਟਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਧੰਨਵਾਦ ਸਾਡੀਆਂ ਸੰਗਤਾਂ ਦਾ ਜਿਹੜੀਆਂ ਇਸ ਸਾਰਿਆਂ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਸਾਡੇ ਇਸ ਗਰਮੀ ਦਾ ਵੈਦਰ 100 ਤੱਕ ਪਹੁੰਚ ਚੁੱਕਾ, ਪਰ ਲੇਕਿਨ ਉਹ ਸਿੰਘ ਕਹਿੰਦੇ ਕਿ ਭਾਈ ਅਸੀਂ ਵੋਟਾਂ ਪਾ ਕੇ ਜਾਣਾ ਹੈ। So, couple messages I want to give it in English because some of the people they're watching live on TikTok, so they requested can we give one message on English, please? So, I just want to talk to you guys. Living here, not only we want to just make money and buy a house. If you guys live in the small city or bigger city, go out, talk to your politician, your mayor. There's so many commission till our Khalistan does not exist till that time. So go to your mayor, ask them you want to be a volunteer in some commission. Our children, once they come 16, they can volunteer any commission. For that, if you do that, you can put your kids to the politician. We always want our kid to become a lawyer, doctor, engineer. Why not politician? My question is to youngsters, why not mayor? So our lot of young generation, they start from the commission and they reach to city council, and today they're running for mayor. So we need to do same thing. We need to talk to our kid, put them in commission or internship. If you go to Boston, in Washington, Senate House or Congress House, talk to your senator. They will take your kid for internship. They pay you and the kids can learn politician. If you go see them other community, their kids are there. That's how their bills get passed, because they have some kids already sitting there. But we don't have anybody. About before COVID, I think at least once a month we used to come to DC to have a meeting with the State Department. I live in the Boston area. It takes about 9 hours to get here. So we used to come and leave same day. And my state Congressman Richard Neal asked me same question. Where's your kids? Why they're not here? Why they're not sitting in the office with us? If you see Pakistani kids, they are there. If you see Indian kids, they are there. Some other country kids are there. But we are very few there. So we need to do that. Our kid need to learn the politician too. So once the Khalistan exist in the world, then who's going to teach you the politician? So if they learn the politician from here, we can adopt the ideas how the democrat countries run, right? We don't want to be like, how the Hindustan is, right? Under the table, this table, buy this, buy that. No, we want to be in the system. We want to run a good system. So I request to every and each one, talk to your kids, take them to the city hall, let them talk to the mayor or the commissioner. Any commission have 5 members, either one commission, vice commission, and a secretary, and 2 members. On COVID in my city, a small town called Holyoke, Massachusetts, on the COVID, when the free food service started in New York, so we were serving not we actually, Baba Nanak was doing the food service. So Baba ji give us a seva,
Then we start the same thing in my city. My mayor called me. He said, what can I do for the sick who was serving my community? So I told him, this is a COVID. Nishan Saab, our flag's not raising anywhere. So can you raise our flag? It's been 15 years, 15 years. Every year's April 1st, they raise our flag and stay till end of the month. 1 year, some other community come, they want to raise their flag. So they call me. They say, do you mind if we take your flag down? Because somebody else want it. They didn't take it out, they asked. So that time, it's been 15 years, and that year they raised the flag. It was all over in the news. And then he put me to the planning board commission. So today I'm a secretary. Only 12th grade. Even I didn't pass the 12th grade, I had to come here, you know why? But I feel proud today. I feel proud today. Whenever some buildings get built, either it's a multi-million hospital or it's a small business. When the bill passed, as a secretary, I had to sign it before they can start the work. So I feel proud. So I encourage you guys, please do that. So you can learn how the politicians work here. Our kids, if you do it, your kid follow you. Maybe one day they come city council. City council, they have meeting twice a month, but they get paid. Plus they are politicians. From there, you can run a mayor. You can run a city. So please, I request you guys, we need to do that. Our younger generation, yes, bring our kids in the politics so we can teach them our politics. Not only we want to teach them as a doctor, engineer, or lawyer. We want that field also. We want to cover everything. So when the kids, soon as they reach 4th grade, that is the time, if you take them to the city, they can learn. 4th till the 8th grade, that's the best time for them to learn. Once they hit 9th grade, put them as a volunteer. If it's a nursing home somewhere in your home, put them as a volunteer so they know how to get in the public. When I moved in that town, I was still only sick living in that city. And today, almost 60% people of that city, they knows me who I am. So we need to do that. Now, when India tried to take assassination of Bhai Pannu Sahab, after that, every white person in my area especially, they know who we are. They don't call you, are you Indian? They say, are you Sikh? And are you fighting for freedom? And they will call you freedom fighter. Sat Sri Akal. So I want to call Bhai Namana ji. ਇਹਨਾਂ ਦੀ ਇੱਕ ਕਵਿਤਾ ਸੁਣਨੀ ਆ ਭਾਜੀ ਨੇ ਮੈਸੇਜ ਦੇਣਾ ਛੋਟੇ ਵੀਰ ਨੇ ਆਪਣੇ ਮੈਸੇਜ ਦੇ ਲਓ ਵੀਰ ਮਹਿੰਦਰ ਸਿੰਘ ਨੂੰ ਬੇਨਤੀ ਆ ਜੀ ਸਟੇਜ ਤੇ ਨਹੀਂ ਤੁਹਾਨੂੰ ਸੱਦਿਆ ਜਾ ਰਿਹਾ ਆਪਣੀ ਟੀਮ ਲੈ ਕੇ ਆਪਣਾ ਢੋਲ ਵਾਲੇ ਸਿੰਘ ਨੂੰ ਬੇਨਤੀ ਆ ਜੀ ਆ ਜਾਓ ਢੋਲ ਵਾਲਿਆ ਢੋਲੀ ਆ ਜਾ ਧਮਾਲ ਪਾਉਣੀ ਹੈ ਸਿੰਘ ਕਹਿੰਦੇ ਆ ਜਾ ਫੜਾ ਜਿੱਥੇ ਵੀ ਬੈਠਾ ਆ ਜਾ ਮੇਰਾ ਭਰਾ ਪਾਣੀ ਪੀ ਲਾ ਮੁੜ ਕੇ ਪਾਣੀ ਨਹੀਂ ਮਿਲਣਾ ਤੈਨੂੰ ਅੱਧਾ ਘੰਟਾ ਸਾਹ ਲੈ ਲਾ ਤੇ ਆ ਜਾ ਤੇ ਢੋਲ ਤੇ ਡਗਾ ਖੜਕਾ ਦੇ ਢੋਲ ਤੇ ਡਗਾ ਲਾ ਢੋਲੀਆ ਖਾਲਿਸਤਾਨ ਬੜਾ ਢੋਲੀਆ ਢੋਲ ਤੇ ਡਗਾ ਲਾ ਢੋਲੀਆ ਖਾਲਿਸਤਾਨ ਬੜਾ ਢੋਲੀਆ ਖਾਲਿਸਤਾਨ 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 ਹੁਣ ਮੈਂ ਮਾਈਕ ਦਵਾਂਗਾ ਸਾਡਾ ਵੱਡਾ ਵੀਰ ਜਿਹੜਾ ਵੈਲ ਨੋਨ ਟਿਕਟੌਕ ਤੇ ਹੈ ਨਿਮਾਣਾ ਬੰਦਾ ਕਦੀ ਆਪਣਾ ਨਾਂ ਨਹੀਂ ਦੱਸਣਾ ਨਾ ਹੀ ਕਿਸੇ ਨੇ ਦੱਸਣਾ ਆ ਕਿ ਇਹ ਸਾਡਾ ਸੀਕ੍ਰੇਟ ਉਹ ਧਮਾਕਾ ਹੁੰਦੇ ਨੇ ਸਾਡਾ ਸੀਕ੍ਰੇਟ ਧਮਾਕਾ ਆ ਤੇ ਨਿਮਾਣਾ ਬੰਦਾ ਹੁਣ ਤੁਹਾਡੇ ਸਾਹਮਣੇ ਦੋ ਲਫ਼ਜ਼ ਲੈ ਕੇ ਆ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਧੰਨਤਾ ਦੇ ਯੋਗ ਹੋ
ਕਿ ਆ ਸਵੇਰ ਤੋਂ ਲੈ ਕੇ ਹੁਣ ਤੱਕ ਅਣਥੱਕ ਮਿਹਨਤ ਦੇ ਨਾਲ ਇੱਕ ਟੱਕ ਖੜੇ ਰਹਿਣਾ ਬਹੁਤ ਵੱਡੀ ਗੱਲ ਆ। ਕਿ ਆਪਾਂ ਨੂੰ ਪਤਾ ਕੋਈ ਜਿਹੜੇ ਮਾਸਟਰ ਨੂੰ ਆਪਾਂ ਸਕੂਲੇ ਜਾਈਦਾ ਸੀ ਨਾ, ਕੰਮ ਕਰਕੇ ਨਾ ਆਈਏ ਤਾਂ ਮਾਸਟਰ ਧੁੱਪੇ ਖੜਾ ਦਿੰਦਾ ਸੀ ਵੀ ਤੁਸੀਂ ਕੰਮ ਕਰਕੇ ਨਹੀਂ ਆਏ। ਪਰ ਅੱਜ ਤੁਸੀਂ 10ਵੇਂ ਪਾਤਸ਼ਾਹ ਦੀ ਖੁਸ਼ੀ ਲੈਣ ਲਈ ਇੰਨੇ ਘੰਟੇ ਤੁਸੀਂ ਖੜੇ ਆ, ਇਸ ਕਰਕੇ ਤੁਹਾਡਾ ਆਇਆਂ ਦਾ ਇੱਕ ਇੱਕ ਕਦਮ ਸਤਿਗੁਰ ਲੇਖੇ ਲਾਉਣਗੇ। ਅਸੀਂ ਅਰਦਾਸ ਕਰਦੇ ਹਾਂ ਕਿ ਅਸੀਂ ਪਿਛਲੇ 41 ਸਾਲ ਤੋਂ ਲਗਾਤਾਰ ਐਸੇ ਤਰ੍ਹਾਂ ਖਾਲਿਸਤਾਨ ਦੀ ਆਜ਼ਾਦੀ ਲਈ ਲਗਾਤਾਰ ਯੁੱਧ ਕਰ ਰਹੇ ਹਾਂ, ਹਥਿਆਰਾਂ ਨਾਲ, ਕਲਮ ਨਾਲ, ਹਰ ਇੱਕ ਤਰੀਕੇ ਨਾਲ। ਅਸੀਂ ਕੋਈ ਫੀਲਡ ਛੱਡੀ ਨਹੀਂ ਜਿਸ ਫੀਲਡ ਵਿੱਚ ਅਸੀਂ ਮਲ ਨਾ ਮਾਰੇ ਹੋਵੇ। ਦੁਨੀਆ ਜਾਣਦੀ ਆ ਕਿ ਅਸੀਂ ਚੋਟੀ ਦੇ ਬੇਰ ਲਾਏ, ਚੋਟੀ ਦੇ। ਜਿਸ ਦਿਨ ਇੰਦਰਾ ਗਾਂਧੀ ਲਾਈ ਸੀ, ਰੂਸ ਇਜ਼ਰਾਈਲ ਦੁਸਕੜੇ ਮਾਰਦਾ ਸੀ। ਇਸ ਕਰਕੇ ਕਵਿਤਾ ਤਾਂ ਆਪਾਂ ਚਲੋ ਨਹੀਂ ਬੋਲਣੀ ਹੈਗੀ ਆ, ਚਲੋ ਮਾੜਾ ਸ਼ੇਰ ਸੁਣਾ ਦਿੰਦੇ ਹਾਂ। ਐਵੇਂ ਭਰਮ ਹੈ ਸਾਡੀਆਂ ਕਾਤਲਾਂ ਨੂੰ, ਅਸੀਂ ਹੋਵਾਂਗੇ 2 ਜਾਂ 4 ਲੋਕਾਂ, ਇਹ ਮਾਰਿਆ ਕਦੇ ਮੁੱਕਣੀ ਨਹੀਂ। ਐਡੀ ਲੰਮੀ ਹੈ ਸਾਡੀ ਕਤਾਰ ਲੋਕਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ਾਰਟ ਐਂਡ ਸਵੀਟ। ਇਹ ਸਾਡੇ ਵੀਰ ਭਾਵੇਂ ਨਾਂ ਦੱਸਣ ਜਾਂ ਦੱਸਣਾ, ਪਰ ਇਹਨਾਂ ਦਾ ਨਾਂ ਸਾਡੇ ਦਿਲਾਂ ਤੇ ਲਿਖਿਆ ਹੋਇਆ ਹਮੇਸ਼ਾ ਤੱਤਵ ਰਹਿੰਦੇ ਆ ਪੂਰੀਆਂ ਸੇਵਾਵਾਂ ਨਿਭਾਉਣ ਲਈ। ਸਰਦਾਰ ਲਾਲ ਸਿੰਘ ਜੀ ਖਾਲਸਾ ਜੀ, ਤੁਹਾਡੀਆਂ ਲੰਬੀਆਂ ਲਾਈਨਾਂ ਦੇਖ ਕੇ ਟੋਰਾਂਟੋ, ਵੈਨਕੂਵਰ, ਕੈਲੀਫੋਰਨੀਆ ਦੀ ਧਰਤੀ ਯਾਦ ਆਉਂਦੀ ਆ। ਜਿਸ ਤਰ੍ਹਾਂ ਅੱਜ ਤੁਸੀਂ ਇਸ ਵਾਸ਼ਿੰਗਟਨ ਡੀਸੀ ਦੀ ਧਰਤੀ ਦੇ ਉੱਤੇ ਆਪਣਾ ਯੋਗਦਾਨ ਪਾਇਆ ਅਤੇ ਅਗਲਾ ਪੜਾਅ ਜੋ ਹੈ ਨਵੰਬਰ 23 ਨੂੰ ਟਾਵਾ ਦੇ ਵਿੱਚ, ਆਸ ਕਰਦੇ ਆ ਸਾਡੀਆਂ ਭੈਣਾਂ, ਬੱਚੀਆਂ, ਵੀਰ ਭਰਾ ਇਸੇ ਤਰ੍ਹਾਂ ਹੁੰਮ ਹਮਾ ਕੇ ਉੱਥੇ ਆਪਣਾ ਯੋਗਦਾਨ ਪਾ ਕੇ ਵੋਟਾਂ ਪਾਵਾਂਗੇ। ਸਾਡੇ ਦੁਸ਼ਮਣ ਨੂੰ ਭਰਮ ਹਮੇਸ਼ਾ ਹੀ ਰਿਹਾ ਬਈ ਜੋ ਮੈਂ ਕਰਦਾ ਸ਼ਾਇਦ ਇਹਨਾਂ ਨੂੰ ਨਹੀਂ ਪਤਾ। ਅੱਜ ਉਹ ਜਵਾਨਾ ਚਲੇ ਗਿਆ। ਸਾਡੇ ਨੌਜਵਾਨ ਪੜ੍ਹੇ ਲਿਖੇ ਵਕੀਲ ਸਾਹਿਬ ਅਤੇ ਸਾਡੀ ਸਿੱਖ ਕੌਮ ਅੱਜ ਇਹਨਾਂ ਦੀਆਂ ਜ਼ਾਲਮਾਂ ਦੀਆਂ ਚਾਲਾਂ ਨੂੰ ਚੰਗੀ ਤਰ੍ਹਾਂ ਸਮਝ ਚੁੱਕੀ ਹੈ। ਸੋ ਅਸੀਂ ਨਾ ਗਿੱਦੜ ਧਮਕੀਆਂ ਤੋਂ ਡਰਨ ਵਾਲੇ ਵੀ ਨਹੀਂ, ਨਾ ਡਰਾਂਗੇ। ਇਹਨਾਂ ਨੇ ਜੋ ਜ਼ੁਲਮ ਕੀਤਾ ਹੈ ਬਾਹਰਲੀ ਧਰਤੀ ਤੇ ਆ ਕੇ, ਸਾਡਾ ਨੌਜਵਾਨ, ਸਾਡਾ ਛੋਟਾ ਵੀਰ ਹਰਦੀਪ ਸਿੰਘ ਨਿੱਜਰ, ਜਿਸ ਦੇ ਨਾਲ 10 ਨੂੰ ਵੀ 8-9 ਦਿਨ ਟੋਰਾਂਟੋ ਦੀ ਧਰਤੀ ਤੇ ਬਿਤਾਉਣ ਦਾ ਸਮਾਂ ਬਣਿਆ। ਯੋਧਾ, ਸੂਰਬੀਰ, ਕਹਿਣੀ ਕਸਰੀ ਦਾ ਪੂਰਾ, ਉਹ ਕਦੇ ਵੀ ਕਿਸੇ ਗੱਲ ਤੋਂ ਝਿਜਕਦਾ ਨਹੀਂ ਸੀ। ਸੋ ਇਹਨਾਂ ਜ਼ਾਲਮਾਂ ਨੇ ਉਸ ਨੂੰ ਸਾਡੇ ਤੋਂ ਖੋਇਆ। ਅਵਤਾਰ ਸਿੰਘ ਖੰਡਾ, ਜੋ ਦੀਪ ਸਿੰਘ ਸਿੱਧੂ ਸੀ, ਉਸ ਸੂਰਬੀਰ ਦਾ ਟੇਬਲ ਟਾਕ ਇੰਡੀਆ ਦੀ ਗਵਰਨਮੈਂਟ ਦਾ ਕੀ 5 ਗਵਰਨਮੈਂਟ ਹੋਰ ਦੇਸ਼ਾਂ ਲੈ ਤਾਂ ਵੀ ਨਹੀਂ ਗੱਲ ਕਰ ਸਕਦੇ। ਇਸ ਕਰਕੇ ਖਾਲਸਾ ਜੀ ਉਹਨਾਂ ਜ਼ਾਲਮਾਂ ਨੇ ਉਹਨੂੰ ਵੀ ਮਾਰ ਮਕਾਇਆ, ਅਵਤਾਰ ਸਿੰਘ ਖੰਡਾ। ਸੋ ਇਹ ਕਦੇ ਵੀ ਖੈਰ ਨਹੀਂ ਕਰਦੇ, ਚਾਹੇ ਸਾਡੀ ਜਵਾਨੀ ਹੋਵੇ, ਚਾਹੇ ਸਾਡੀ ਕਿਸਾਨੀ ਹੋਵੇ, ਚਾਹੇ ਤੁਹਾਡਾ ਪੰਥ, ਚਾਹੇ ਗ੍ਰੰਥ। ਇਹ ਸੇਵ ਤਦੇ ਆ ਜੇ ਡਰ ਕੇ ਆਪਣਾ ਮੁਲਕ ਬਣਾਵਾਂਗੇ ਵਿੱਚ ਖਾਲਿਸਤਾਨ। ਦਾਸ ਨੇ ਖਾਲਿਸਤਾਨ ਦੇ 5 ਨਾਰੇ ਮਾਰੇ, ਤੁਸੀਂ ਸਹਿਯੋਗ ਦੇਣਾ। ਖਾਲਿਸਤਾਨ, 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 ਖਾਲਿਸਤਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਜੇ ਕਿ ਖਾਲਿਸਤਾਨ ਰੈਫਰੈਂਡਮ ਦੀ ਟੀਮ, ਪੰਜਾਬ ਰੈਫਰੈਂਡਮ ਕਮਿਸ਼ਨ ਦੀ ਟੀਮ ਸਾਰੀ ਦਿਹਾੜੀ ਇੱਥੇ ਸਾਡੇ ਨਾਲ ਉਹ ਰਹੇ ਨੇ। ਉਹ ਵਾਚ ਕਰਦੇ ਨੇ ਕਿ ਕਿਸ ਤਰ੍ਹਾਂ ਤੁਸੀਂ ਲਾਈਨਾਂ ਜਾ ਕੇ ਵੋਟਾਂ ਪਾਉਂਦੇ ਜੇ,
ਕਿਸ ਤਰ੍ਹਾਂ ਤੁਸੀਂ ਇੱਥੇ ਆ ਕੇ ਆਪਣਾ ਡਿਸਪਲਿਨ ਸ਼ੋਅ ਕਰਦੇ ਜੇ। We are very proud of you, and now we are here with the Referendum Commission members, Paul Jacob, and also here, your name is? Laura Jackson. Laura Jackson. Laura Jackson here too, and our other friend, member of Punjab Referendum Commission, Paul Kaufman, he's recording our statements. So I'll give the phone to Paul Jacobs, who's going to announce. He's going to announce the dates of next 2 referendums. 2 referendum ਦੀ ਅੱਜ announcement ਹੋ ਰਹੀ ਆ ਤੇ I'll give the phone to Paul Jacobs. Thank you. Before I announce the next referendum sites and dates, I just wanted to say a few words. It's awfully hot out here. It is. And I have been at referendums that have been held all over the world, and I've seen just tens of thousands of Sikhs come out to vote. It is inspiring. It's something that I think is sending a powerful message, and I think this is something that other movements around the world are going to be copying what you're doing, because it's a peaceful, smart way to get the message out. And of course, we're here in Washington today, just a block or so that way. The President of the United States is maybe having a bite to eat or taking a nap. You've got the Congress down there, and you've got a lot of important people hearing what you're saying today. You've also got people from all over the world who are in this town who are hearing it. So my hat's off to you. This is really inspiring, and I won't go any further because it's awfully hot out here. Let me announce the next 2 events, the next 2 referendums. The first one will be later this year in Ottawa, Canada. Ottawa. And that will be the 23rd of November. So that's going to be the 23rd of November in the capital of Canada, Ottawa. And then we will also be having another referendum in March, the 22nd of March, in Seattle. So that will be... So we will see more Sikhs coming out to be part of this democratic process in November of this year in Canada, and then again in Seattle here in the United States in March 22nd. Thank you everyone, the thousands who are still in line, and all of you who've already voted. Hats off to you. Shri Akal. Khalsa ji, ਅਸੀਂ ਬਹੁਤ ਧੰਨਵਾਦੀ ਹਾਂ. Please give me a second just so we can finish this part of our announcement. We are very thankful to the Punjab Referendum Commission members. They are here to help us. They are here to see how the referendum is being handled, how you have shown the discipline to stay in long lines, and you have shown the Khalistan temperature is higher than the 93 degrees in this land here. It's very hot, but the Khalistan temperature is even hotter. So, ਤੁਹਾਡਾ ਇਹ ਜਿਹੜਾ ਵਾ ਇਹ ਤੁਹਾਨੂੰ ਇਹਦਾ ਕ੍ਰੈਡਿਟ ਜਾਂਦਾ ਵਾ. ਫਿਰ ਦੁਬਾਰਾ I want to thank the commission members, Paul Jacob and Sarah Jacobson, and also Paul Kaufman. Jane Waters, who is the chairman of the commission, he had another engagement. He could not be here, but they have observed what you have shown, the determination. The referendum commission ਵਾਲੇ ਇਹ ਕਹਿੰਦੇ ਨੇ ਉਹ ਕੌਮਾਂ ਆਜ਼ਾਦੀ ਲੈਂਦੀਆਂ ਨੇ ਜਿਨ੍ਹਾਂ ਵਿੱਚ ਡਿਟਰਮੀਨੇਸ਼ਨ ਆ. ਤੁਸੀਂ ਅੱਜ ਉਸ ਡਿਟਰਮੀਨੇਸ਼ਨ ਦਾ ਸਬੂਤ ਦੇ ਦਿੱਤਾ ਵਾ. ਤੇ referendum ਜਿਹੜੇ ਤੇ ਹੋਰ ਹੋ ਰਹੇ ਨੇ ਨਵੰਬਰ 23 ਨੂੰ ਆਟਵਾ ਕੈਨੇਡਾ,
ਤੇ ਦੂਸਰਾ ਜਿਹੜਾ ਵਾ ਸੀਐਟਲ ਵਾਸ਼ਿੰਗਟਨ ਦੇ ਵਿੱਚ ਮਾਰਚ 22 ਇਹ ਸਾਰੇ ਇਲਾਕੇ ਜਿਹੜੇ ਨੇ ਇਹ ਜਿਹੜੇ ਸਿੱਖ ਰਹਿੰਦੇ ਨੇ ਵੀ ਆਰ ਇਨਵਾਈਟਿੰਗ them you get ready cancel your vacations take a time off from your job and let's make it happen strongly peacefully and we are demanding Khalistan referendum by using the international law which is right to self-determination which gives some nations and we are that nation that we have the right to self-determination. ਇੰਨੀਆਂ ਬੇਨਤੀਆਂ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Just for 1 second. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਾਂ ਭੈਣਾਂ ਦਾ ਤੇ ਭਰਾਵਾਂ ਦਾ ਤੇ ਛੋਟੇ ਛੋਟੇ ਬੱਚਿਆਂ ਦਾ ਨੌਜਵਾਨੀ ਦਾ ਬਜ਼ੁਰਗਾਂ ਦਾ ਜਿਹੜੇ ਸਵੇਰ ਤੋਂ ਲੈ ਕੇ ਲਾਈਨਾਂ 'ਚ ਲੱਗੇ ਜੇ ਇੰਨੀ ਗਰਮੀ ਦੇ ਵਿੱਚ। ਪਰ ਅੱਜ ਇੱਕ ਖੁਸ਼ੀ ਦੀ ਗੱਲ ਹੋਰ ਹੋ ਗਈ ਕਿ ਪੰਜਾਬ ਰੈਫਰੈਂਡਮ ਕੁਐਸਚਨ ਨੇ 2 ਅਗਲੇ ਰੈਫਰੈਂਡਮ ਇੱਕੇ ਵਾਰੀ ਅਨਾਉਂਸ ਕਰ ਦਿੱਤੇ ਨੇ ਜਿਹੜਾ ਕਿ ਇੱਕ ਆਟਵਾ ਦੇ ਵਿੱਚ 23 ਨਵੰਬਰ ਨੂੰ ਜਿਹੜੀਆਂ ਵੋਟਾਂ ਪੈਣਗੀਆਂ ਆਟਵਾ ਦੇ ਵਿੱਚ। ਉਸ ਤੋਂ ਬਾਅਦ 22 ਮਾਰਚ ਨੂੰ ਜਿਹੜੀਆਂ ਵੋਟਾਂ ਅਗਲੇ ਸਾਲ 26 ਦੇ ਵਿੱਚ ਪੈਣੀਆਂ ਨੇ ਉਹ ਹੈਗੀਆਂ ਸਿਆਟਲ ਦੇ ਵਿੱਚ। ਆਪਾਂ ਸਾਰੇ ਜਾ ਕੇ ਜਕਾਰਿਆਂ ਦੇ ਵਿੱਚ ਗੂੰਜ ਦਈਏ ਤੇ ਜਕਾਰਾ ਛੱਡੋ ਸਾਰੇ ਮੇਰੇ ਭੈਣ ਭਰਾ ਜਿੰਨੇ ਵੀ ਨੇ ਬੋਲੇ ਸੋਨਿਹਾਲ ਬੋਲੇ ਸੋਨਿਹਾਲ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ। ਹਰ ਭੈਣ ਭਰਾ ਦੀ ਨੌਜਵਾਨੀ ਦੀ ਸਾਰਿਆਂ ਦੀ ਵੋਟਾਂ ਪੈ ਕੇ ਜਾਣਗੀਆਂ ਕਿਸੇ ਨੂੰ ਵੀ ਵਾਪਸ ਨਹੀਂ ਮੋੜਿਆ ਜਾਵੇਗਾ। ਟਾਈਮ ਭਾਵੇਂ ਵੱਧ ਵੀ ਲੱਗ ਜਾਏ ਪਰ ਕਿਸੇ ਦੀ ਵੋਟ ਜਿਹੜੀ ਆ ਉਹ ਨਾ ਪੈਣ ਤੋਂ ਬਗੈਰ ਕਿਸੇ ਨੂੰ ਨਹੀਂ ਭੇਜਿਆ ਜਾਵੇਗਾ। ਜਿਹੜੇ ਭਰਾਵਾਂ ਨੇ ਵੋਟਾਂ ਪਾ ਲਈਆਂ ਨੇ ਉਹਨਾਂ ਦੀਆਂ ਬੱਸਾਂ ਕਈਆਂ ਦੀਆਂ ਤਿਆਰ ਨੇ ਉਹ ਜਾ ਸਕਦੇ ਨੇ ਪਰ ਅਸੀਂ ਤੁਹਾਡਾ ਪ੍ਰਾਮਿਸ ਕੀਤਾ ਕਿਸੇ ਵੀ ਭੈਣ ਭਰਾ ਦੀ ਵੋਟ ਤੋਂ ਬਗੈਰ ਉਸ ਨੂੰ ਨਹੀਂ ਦਾਨ ਦਿੱਤਾ ਜਾਵੇਗਾ। ਭਾਵੇਂ ਜੇ ਟਾਈਮ ਵੀ ਵਧਾਉਣਾ ਪਿਆਗਾ ਤਾਂ ਅਸੀਂ ਵਧਾ ਲਾਂਗੇ ਪਰ ਆਸ ਰੱਖਦੇ ਹਾਂ ਕਿ ਪਹਿਲੋਂ 5 ਵਜੇ ਤੋਂ ਬਾਅਦ ਪਹਿਲੋਂ ਭੁਗਤ ਜਾਣਗੀਆਂ। ਸਾਰਿਆਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।